ਕੱਲ ਆਈ ਕੁੱਤੇ ਮੂੰਹੀ ਖਾਜ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਜੁਲਾਈ ਮਹੀਨੇ ਦੀ 28 ਤਰੀਕ ਹੈ ਜੀ, ਬਰਾ 2025 ਦਿਨ ਸੋਮਵਾਰ। ਮੈਂ ਆਪ ਜੀ ਦਾ ਹੋਸਟ ਇੱਕ ਵਾਰ ਫੇਰ ਆਪ ਦਾ ਪਸੰਦੀਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਸਵਾਗਤ ਕਰਦਾ ਹੋਇਆ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੋਮਵਾਰ ਤੁਸੀਂ ਫੇਰ ਹਰ ਹਫਤੇ ਦੀ ਤਰ੍ਹਾਂ ਸਾਡੇ ਨਾਲ ਇਸ ਵਾਰ ਵੀ ਜਿਹੜਾ ਉਹ ਜੁੜੇ ਹੋ, ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਔਰ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਗੱਲਬਾਤ ਹੈ ਇਹ ਵੱਧ ਤੋਂ ਵੱਧ ਸਰੋਤਿਆਂ ਤੱਕ, ਦਰਸ਼ਕਾਂ ਤੱਕ ਪਹੁੰਚ ਸਕੇ, ਤਾਂ ਕਿ ਸਾਡਾ ਤੇ ਤੁਹਾਡਾ ਜਿਹੜਾ ਇਹ ਸਾਂਝਾ ਉਪਰਾਲਾ ਇਹਦਾ ਹੋਰ ਵੱਧ ਜਿਹੜਾ ਫਾਇਦਾ ਹੋ ਸਕੇ। ਸੋ ਤੁਸੀਂ ਸਾਨੂੰ ਸੁਣਦੇ ਹੋ, ਵੇਖਦੇ ਹੋ TV 84 ਦੇ ਉੱਤੇ, tv84.tv ਦੇ ਉੱਤੇ। ਜੇ ਤੁਸੀਂ ਡਾਇਰੈਕਟ ਚੈਨਲ ਤੁਹਾਡੇ ਕੋਲ ਨਹੀਂ ਹੈ ਤਾਂ ਫਿਰ ਤੁਸੀਂ ਜਿਹੜਾ tv84.tv ਆਪਣੇ ਸਾਡੇ ਵੈਬ ਚੈਨਲ ਤੋਂ ਵੀ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਔਰ ਉਸ ਤੋਂ ਇਲਾਵਾ YouTube ਤੇ ਵੀ ਲਾਈਵ ਹੁੰਦਾ, Facebook ਤੇ ਵੀ ਲਾਈਵ ਹੁੰਦਾ। ਤੁਸੀਂ ਬਸ tv84 ਸਰਚ ਕਰੋ ਲਾਈਵ ਤੇ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਵੀ ਹਰ ਰੋਜ਼ ਤੁਹਾਨੂੰ ਮਿਲ ਜਾਇਆ ਕਰੇ। ਔਰ ਉਹਦੇ ਨਾਲ ਨਾਲ ਤੁਸੀਂ ਸਾਨੂੰ tv84 ਦੀ ਆਈਫੋਨ ਤੇ ਐਂਡਰੋਇਡ ਦੀ ਐਪ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਔਰ ਸਟੂਡੀਓ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਡਾਇਰੈਕਟ ਰਾਬਤਾ ਕਰ ਸਕਦੇ ਹੋ 514 476 8484 ਦੇ ਉੱਤੇ। ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸਾਨੂੰ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਉੱਤੋਂ ਡਾਇਰੈਕਟ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ WhatsApp ਕਾਲ ਜਾਂ WhatsApp ਮੈਸੇਜ ਵੀ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਿਚਾਰ ਜਾਂ ਤੁਹਾਡੇ ਸਵਾਲ ਨੇ ਜਿਹੜੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾ ਸਕਣ। ਸੋ ਪੰਜਾਬ ਦੀ ਗੱਲ ਕਰਾਂਗੇ ਔਰ ਪੰਜਾਬ ਦੇ ਵਿੱਚ ਤਾਜ਼ਾ ਘਟਨਾਕ੍ਰਮ ਜਿਹੜਾ ਇੱਕ ਸਰਕਾਰੀ ਜ਼ਬਰ ਜਿਹੜਾ ਸੋ ਕਾਲਡ ਆਜ਼ਾਦੀ ਤੋਂ ਬਾਅਦ ਜਿਹੜਾ ਉਹ ਸ਼ੁਰੂ ਹੋਇਆ, ਹਜੇ ਤੱਕ ਜਾਰੀ ਹੈ। ਪਾਰਟੀਆਂ ਬਦਲਦੀਆਂ ਗਈਆਂ ਰਾਵਣ ਦੇ 10 ਸਿਰਾਂ ਵਾਂਗੂ, ਬਟ ਰਾਵਣ ਦੀ ਜਿਹੜੀ ਸੋ ਕਾਲਡ ਜਿਹੜੀ ਫਿਤਰਤ ਹੈ ਉਹ ਨਹੀਂ ਬਦਲੀ, ਖਾਸ ਕਰਕੇ ਜਦੋਂ ਅਸੀਂ ਪੰਜਾਬ ਦੇ ਹਵਾਲੇ ਦੇ ਨਾਲ ਗੱਲ ਕਰਦੇ ਹਾਂ। ਔਰ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਨਿਊਯਾਰਕ ਦੇ ਸਮੇਂ ਅਨੁਸਾਰ 12:02 ਹੋਏ ਨੇ ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:32 ਹੋਏ ਨੇ। ਤੇ ਤੁਹਾਡਾ ਤੇ ਸਾਡਾ ਸਾਥ ਠੀਕ 1 ਵਜੇ ਤੱਕ ਬਣਿਆ ਰਹੇਗਾ। ਔਰ ਅੱਜ ਦੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ, ਦੋਨੇ ਸਰਕਾਰਾਂ ਮਿਲ ਕੇ ਉੱਥੇ ਕੇਂਦਰੀ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਔਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਸਿੱਧੇ ਤੌਰ ਤੇ ਡਾਕਾ ਜਿਹੜਾ ਉਹ ਮਾਰਿਆ ਜਾ ਰਿਹਾ। ਪਹਿਲਾਂ ਕਾਲੇ ਕਾਨੂੰਨ ਲਿਆ ਕੇ ਬੀਜੇਪੀ ਵੱਲੋਂ ਇਹ ਕੰਮ ਕੀਤਾ ਜਾਣਾ ਸੀ, ਉਹਨੂੰ ਰੋਕਿਆ ਜਿਹੜਾ ਉਸ ਵਰਲਡ ਫੇਮਸ ਫਾਰਮਰ ਪ੍ਰੋਟੈਸਟ ਨੇ। ਉਹਦੇ 'ਚ ਸਿੱਖਾਂ ਦੀਆਂ ਕੀ ਭੂਮਿਕਾਵਾਂ ਨੇ, ਦੀਪ ਸਿੰਘ ਸਿੱਧੂ ਦੀ ਉਹਦੇ 'ਚ ਕੀ ਭੂਮਿਕਾ ਰਹੀ ਹੈ, ਅਕਾਲੀ ਦਲ ਅੰਮ੍ਰਿਤਸਰ ਦੀ ਕੀ ਭੂਮਿਕਾ ਰਹੀ ਹੈ, ਜਾਂ ਹੋਰ ਇਨਸਾਫ ਪਸੰਦ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਕੀ ਭੂਮਿਕਾ ਰਹੀ ਹੈ, ਇਸ ਤੋਂ ਆਪਾਂ ਸਾਰੇ ਜਾਣੂ ਆ। ਬਟ ਅੱਜ ਇੱਕ ਵਾਰ ਫੇਰ ਜਿਹੜਾ ਇਹਨੂੰ ਟੇਢੇ ਢੰਗ ਦੇ ਨਾਲ ਇੰਪਲੀਮੈਂਟ ਕੀਤਾ ਜਾ ਰਿਹਾ ਔਰ ਇਹਦੇ ਨਾਲ ਦੋ ਨਿਸ਼ਾਨੇ ਕੀਤੇ ਜਾ ਰਹੇ ਨੇ ਇਸ ਕੰਮ ਦੇ ਨਾਲ। ਇੱਕ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ, 65,000 ਸਕੁਅਰ ਜਿਹੜਾ 65,000 ਹੈਕਟਰ ਦੀ ਇਹ ਗੱਲਬਾਤ ਹੋ ਰਹੀ ਆ। ਜਾਣੀ ਕਿ ਜੇ ਅਸੀਂ ਮੋਟਾ ਹਿਸਾਬ ਲਾਣਾ ਹੋਈਏ ਕਿ ਇਹ ਜ਼ਮੀਨ ਇੰਨੀ ਆ ਕਿ ਅੱਜ ਦਾ ਜਿਹੜਾ ਚੰਡੀਗੜ੍ਹ ਹੈ ਇੰਨੇ ਵੱਡੇ 2 ਸ਼ਹਿਰ ਹੋਰ ਬਣ ਜਾਣ। ਔਰ ਲੁਧਿਆਣੇ ਦੇ ਨਾਲ ਜਿਹੜੀ ਜਗ੍ਹਾ ਹੈਗੀ ਆ ਉਹ 45,000 ਸਕੁਅਰ ਹੈਕਟਰ ਹੈ, ਉਹਦੇ ਨਾਲ ਨਾਲ ਹੋਰ ਵੀ ਪੰਜਾਬ ਦੇ ਵਿੱਚ। ਔਰ ਇਹ ਕੇਵਲ ਸ਼ੁਰੂਆਤ ਹੈ, ਇਹ ਸ਼ੁਰੂਆਤ ਹੈ ਜ਼ਮੀਨਾਂ ਦੇ ਉੱਤੇ ਡਾਕੇ ਮਾਰਨ ਦੀ। ਇੱਕ ਤਾਂ ਇੱਥੇ ਜਿਹੜੀ ਪੰਜਾਬ ਦਾ ਮੁੱਖ ਕਿੱਤਾ ਉਹਨੂੰ ਸਿੱਧੇ ਤੌਰ ਤੇ ਸੱਟ ਮਾਰੀ ਜਾ ਰਹੀ ਹੈ, ਬੇਜ਼ਮੀਨੇ ਕੀਤਾ ਜਾ ਰਿਹਾ ਕਿਸਾਨਾਂ ਨੂੰ। ਔਰ ਇਹਦੇ ਨਾਲ ਨਾਲ ਇਹ ਰਿਹਾਇਸ਼ੀ ਇਲਾਕੇ ਕਹਿੰਦੇ ਅਸੀਂ ਬਣਾਉਣੇ ਆ, ਤੇ ਇਹਨਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਕਿਹੜੇ ਹੋਣਗੇ ਇਹ ਅੰਦਾਜ਼ਾ ਲਾਣਾ ਜਿਹੜਾ ਮੁਸ਼ਕਲ ਨਹੀਂ। ਔਰ ਇਸ ਖਾਸ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਜੁੜੇ ਨੇ ਭਾਈ ਸਾਹਿਬ, ਭਾਈ ਹਰਪਾਲ ਸਿੰਘ ਜੀ ਬਲੇਅਰ, ਸਰਦਾਰ ਹਰਪਾਲ ਸਿੰਘ ਜੀ ਬਲੇਅਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ। ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਸੰਘਰਸ਼ ਕਰ ਰਹੇ ਨੇ ਪੰਜਾਬ ਦੀਆਂ ਹੱਕੀ ਮੰਗਾਂ ਦਾ ਤੇ ਕੌਮੀ ਘਰ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਦਾ। ਸੋ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਰਦਾਰ ਹਰਪਾਲ ਸਿੰਘ ਬਲੇਅਰ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹਾਂ, ਇਹਨਾਂ ਨੂੰ ਫਤਿਹ ਅਰਜ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਜੀ ਸਰਦਾਰ ਹਰਪਾਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਮੁੱਢਲੇ ਵਿਸ਼ੇ ਤੇ ਆਈਏ ਕਿ ਇਹ ਜਿਹੜੀ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ, ਇਹਨੂੰ ਅੰਗਰੇਜ਼ੀ ਦਾ ਸ਼ਬਦ ਦਿੱਤਾ ਗਿਆ ਕਿ ਇਹ ਲੈਂਡ ਪੂਲਿੰਗ ਆ। ਅਸਲ ਦੇ ਵਿੱਚ ਇਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ, ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ, ਖਾਲਿਸਤਾਨ ਦੀਆਂ ਜ਼ਮੀਨਾਂ ਦੇ ਉੱਤੇ ਸਿੱਧਾ ਡਾਕਾ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਭਾਈ ਸਾਹਿਬ ਜੀ, ਜਿਹੜਾ ਪੰਜਾਬ ਹੈ ਇਹ ਇੱਕ ਦੇਸ਼ ਹੈ ਤੇ ਇਹ ਗੁਰਾਂ ਦੇ ਨਾਂ ਤੇ ਵਸਦਾ ਹੈ। ਇਹਦੇ ਵਿੱਚ ਇਹ ਜਾਣਿਆ ਜਾਂਦਾ ਹੈ ਖੇਤਾਂ ਦੇ ਨਾਂ ਤੇ। ਜਿਹੜੇ ਹਰੇ ਭਰੇ ਖੇਤ ਪੰਜਾਬ ਦੇ ਵਿੱਚ, ਜਿਹੜੇ ਉਹ ਬੜੇ ਲੰਮੇ ਸਮੇਂ ਤੋਂ ਹਰ ਕੌਮ ਦੀ ਆਪਣੀ ਪਾਲਿਸੀ ਹੁੰਦੀ ਹੈ। ਉਹ ਇਸ ਕੌਮ ਦੀ ਪਾਲਿਸੀ ਹੈ। ਬੜੀ ਲੰਮੇ ਸਮੇਂ ਗੁਲਾਮੀ ਤੋਂ ਬਾਅਦ ਇਸ ਕੌਮ ਨੇ ਰਾਜ ਕੀਤਾ ਹੈ। ਮੈਂ ਕਹਿ ਲਵਾਂ ਤੇ 900 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜੀ ਕੌਮ ਰਾਜ ਕਰਨ ਲੱਗੀ ਹੈ, ਉਸ ਕੌਮ ਨੇ, ਉਹਦੀ ਮਨਸ਼ਾ ਇਹ ਹੈ ਕਿ ਜਿਸ ਤਰੀਕੇ ਨਾਲ 370 ਧਾਰਾ ਖਤਮ ਕਰਕੇ ਮੁਸਲਮਾਨਾਂ ਵੀਰਾਂ ਤੇ ਜਿਹੜਾ ਜ਼ੁਲਮ ਕੀਤਾ ਹੈ, ਜਾਂ ਹੋਰ ਵੀ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰੇ ਆ, ਉਸੇ ਤਰੀਕੇ ਨਾਲ ਉਹ ਚਾਹੁੰਦੇ ਆ ਕਿ ਸਿੱਖ ਕੌਮ ਜਿਹੜੀ ਹੈ, ਇਹਨਾਂ ਨੂੰ ਹੁਣ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ। ਪਰ ਇਹਨਾਂ ਨੂੰ ਸਭ ਤੋਂ ਮੇਜਰ ਜਿਹੜਾ ਇਹਨਾਂ ਦਾ ਨਿਸ਼ਾਨਾ ਹੈ, ਉਹ ਸਾਡੀਆਂ ਜ਼ਮੀਨਾਂ, ਸਾਡੇ ਖੇਤ ਪੰਜਾਬ ਦੇ ਹਰੇ ਭਰੇ ਜਿਹੜੇ ਉਹ ਦੁਖਦੇ ਆ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਸ ਦਿਨ ਸਾਡਾ ਅੰਦੋਲਨ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਚੰਗੀ ਤਰ੍ਹਾਂ ਇਹ ਮਨ ਦੇ ਵਿੱਚ ਗੰਢ ਦੇ ਲਈ ਕਿ ਸਭ ਤੋਂ ਵੱਡੀ ਆਰਥਿਕਾ ਜਿਹੜੀ ਇਹਨਾਂ ਦਾ ਕਿੱਤਾ ਹੈ, ਜਿਹੜਾ ਜਿਹਦੇ ਤੋਂ ਇਹ ਸਰਵਾਈਵ ਕਰਦੇ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਉਸ ਕਿੱਤੇ ਨੂੰ ਇਹਨਾਂ ਤੋਂ ਖੋਇਆ ਜਾਵੇ। ਸੋ ਮੈਂ ਆਪ ਦੇ ਮਾਧਿਅਮ ਦੇ ਰਾਹੀਂ ਸਾਰੇ ਸਿੱਖ ਕੌਮ ਨੂੰ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਦਾ ਪਹਿਲਾਂ ਹੀ ਜਿਹੜਾ 45% ਸਾਡਾ ਜਿਹੜਾ ਪੰਜਾਬ ਹੈ ਉਹ ਸ਼ਹਿਰਾਂ ਦੇ ਵਿੱਚ ਹੈਗਾ ਹੈ, ਔਰ ਬਚਿਆ ਜਿਹੜਾ 55% ਸਾਡਾ ਪੰਜਾਬ ਹੈ। ਇਹ ਜਿਹੜਾ ਦੇਸ਼ ਪੰਜਾਬ, ਜੇ ਇੱਕ ਦਿਨ ਆਪਾਂ ਇੱਕ ਸਾਈਡ ਤੇ ਨਹੀਂ ਜਾਂਦੇ, 2 ਦਿਨ ਨਹੀਂ ਜਾਂਦੇ, ਤੇ ਤੀਜੇ ਦਿਨ ਤੁਸੀਂ ਜਿਹੜੇ ਬੰਨੇ ਨੂੰ ਗੱਡੀ ਘੁਮਾਓਗੇ ਤੇ ਨਵੇਂ ਤੋਂ ਨਵੇਂ ਪੁਲ ਬਣ ਰਹੇ ਆ, ਨਵੇਂ ਤੋਂ ਨਵੀਆਂ ਸੜਕਾਂ ਬਣ ਰਹੀਆਂ, ਨਵੇਂ ਤੋਂ ਨਵੇਂ ਇੰਜੀਨੀਅਰ ਜਿਹੜੇ ਉਹ ਡਿਜ਼ਾਈਨ ਕੀਤੇ ਜਾ ਰਹੇ ਆ ਕਿ ਹਰ ਪਾਸੇ ਪੰਜਾਬ ਨੂੰ ਸਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ। ਸੋ ਜੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪਹਿਲਾਂ ਹੀ ਸ਼ਹਿਰ ਹੈਗੇ ਆ, ਉਹ ਕਾਫੀ ਹੱਦ ਤੱਕ ਕਲੋਨੀਆਂ, ਸ਼ਹਿਰ ਖਾਲੀ ਪਏ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਹੜੇ ਵਸ ਸਕਦੇ ਆ। ਫਿਰ ਇਹ ਜਿਹੜਾ ਨਵਾਂ ਸਾਡੇ ਵਾਸਤੇ ਨਵੇਂ ਤੋਂ ਨਵਾਂ ਸਰਕਾਰ ਕਾਨੂੰਨ ਲੈ ਕੇ ਆਉਂਦੀ ਹੈ, ਨਵੇਂ ਤੋਂ ਨਵੇਂ ਸਾਡੇ ਜ਼ਮੀਨ ਖਾਣ ਦੀ ਪਾਲਿਸੀ ਬਣਦੀ ਹੈ। ਇਹ ਜਿਹੜੇ ਇੰਨੇ ਹੁਣ ਸਾਡੇ ਪੰਜਾਬ ਨੂੰ ਸ਼ਹਿਰ ਦੇ ਵਿੱਚ ਬਦਲਣਾ ਚਾਹੁੰਦੇ, ਕਲੋਨੀਆਂ ਦੇ ਵਿੱਚ ਬਦਲਣਾ ਚਾਹੁੰਦੇ ਆ, ਸਾਡੀ ਜ਼ਮੀਨ ਨੂੰ ਬੰਜਰ ਕਰਨਾ ਚਾਹੁੰਦੇ ਆ। ਸੋ ਉਹਦੇ ਵਿੱਚ ਇਹਨਾਂ ਨੇ ਵਸਾਉਣਾ ਕਿਹਨੂੰ ਆ? ਇੱਕ ਤਾਂ ਇਹ ਗੱਲ ਹੈ ਕਿ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹਦੇ ਮੁਤਾਬਕ ਹੋਰ ਕਿਸੇ ਵੀ ਸੂਬੇ ਦੇ ਵਿੱਚ ਆਪਾਂ ਜਾਈਏ ਤੇ ਸਿੱਖ ਜਿਹੜੇ ਆ ਜਾਂ ਕੋਈ ਵੀ ਜ਼ਮੀਨ ਨਹੀਂ ਲੈ ਸਕਦਾ, ਕੋਈ ਜਗ੍ਹਾ ਨਹੀਂ ਲੈ ਸਕਦਾ। ਪੰਜਾਬ ਦੇ ਵਿੱਚ ਕੋਈ ਵੀ ਆਵੇ, ਭਾਵੇਂ ਉਹ ਕਿਸੇ ਦਿਸ਼ਾ ਤੋਂ ਆਵੇ, ਉਹ ਆਣ ਕੇ ਆਰਾਮ ਨਾਲ ਜ਼ਮੀਨ ਖਰੀਦ ਸਕਦਾ ਹੈ। ਹੁਣ ਇਹਦੇ ਤੇ ਸਾਡੇ ਸਿੱਖਾਂ ਨੂੰ ਇਹ ਸੋਚਣਾ ਪਊਗਾ ਕਿ ਸਨ 1991 ਦੇ ਵਿੱਚ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਬੁੱਧੀ ਨਾਲ, ਆਪਣੀ ਲਿਆਕਤ ਨਾਲ, ਆਪਣੀ ਐਜੂਕੇਸ਼ਨ ਨਾਲ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਅੱਜ ਹਕੂਮਤ ਜਿਹੜੀ ਹੈ, ਉਹ ਜਿਹੜੀ ਹਕੂਮਤ ਰਾਜ ਕਰਦੀ, ਉਹਨੇ ਸਾਡੇ ਗਲਾਂ ਦੇ ਵਿੱਚ ਟਾਇਰ ਪਾਏ ਆ, ਸਾਡੇ ਤਖਤ ਤੇ ਹਮਲਾ ਕੀਤਾ, ਸਾਡੀਆਂ ਚੁੰਨੀਆਂ ਪੱਗਾਂ ਨੂੰ ਟਾਰਗੇਟ ਕੀਤਾ ਹੈ। ਪਰ ਇੱਕ ਦਿਨ ਇਸ ਦੇਸ਼ ਦੇ ਉੱਤੇ ਇਹੋ ਜਿਹਾ ਰਾਜਾ ਹੋਊਗਾ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਊਗਾ। ਪਰ ਉਸ ਵੇਲੇ ਸਾਡੇ ਪੰਜਾਬੀ ਜਿਹੜੇ ਆ, ਉਹਨਾਂ ਨੇ ਇਹ ਸਮਝਿਆ ਕਿ ਸ਼ਾਇਦ ਇਹ IPS ਅਫਸਰ ਜਿਹੜਾ, ਇਹਨੂੰ ਪਤਾ ਨਹੀਂ ਕੀ ਹੋ ਗਿਆ ਏ, ਅਸੀਂ ਤਾਂ ਜ਼ਮੀਨ ਦੀ ਰਜਿਸਟਰੀ ਕਰਾਈ ਆ, ਅਸੀਂ ਤਾਂ ਇੰਤਕਾਲ ਕਰਾਏ ਆ, ਅਸੀਂ ਤਾਂ ਆਪਣੇ ਕਬਜ਼ੇ, ਸਾਡੇ ਕੋਠੀਆਂ ਬਣੀਆਂ। ਪਰ ਅੱਜ ਸੜਕਾਂ ਤੇ ਬਹਿ ਕੇ ਸਾਡੀਆਂ ਬੀਬੀਆਂ ਠੰਡ ਦੇ ਵਿੱਚ, ਗਰਮੀ ਦੇ ਵਿੱਚ ਧਰਨੇ ਤੇ ਬੈਠੀਆਂ ਹੁੰਦੀਆਂ, ਉਦੋਂ ਉਹ ਗੱਲ ਜਿਹੜੀ ਆ ਸਾਡੇ ਅੱਗੇ ਆਉਂਦੀ ਹੈ ਕਿ 91 ਦੇ ਵਿੱਚ ਜੇ ਅਸੀਂ ਆਪਣੇ ਲੀਡਰ ਦੀ ਗੱਲ ਸੁਣ ਕੇ ਅਮਲ ਕੀਤਾ ਹੁੰਦਾ, ਇਹਨਾਂ ਲੋਕਾਂ ਨੂੰ ਮਤਦਾਨ ਨਾ ਕਰਦੇ, ਤੇ ਅਸੀਂ ਆਪਣੇ ਗੁਰੂ ਦੇ, ਆਪਣੇ ਸਿੱਖਾਂ ਦੇ ਆਸੇ ਅਨੁਸਾਰ ਮਤਦਾਨ ਕਰਦੇ, ਮੀਰੀ ਪੀਰੀ ਦੇ ਸਿਧਾਂਤ ਤੇ ਖੜੇ ਰਹਿੰਦੇ, ਤੇ ਸ਼ਾਇਦ ਅੱਜ ਇਹ ਸਾਡੇ ਜਿਹੜੇ ਇਹਨਾਂ ਨੇ ਰੁਖ ਅਪਣਾਏ ਆ, ਇਹ ਨਾ ਇਹਨਾਂ ਚੀਜ਼ਾਂ 'ਚ ਕਾਮਯਾਬ ਹੁੰਦੇ। ਪਰ ਗੱਲ ਹਰ ਕੌਮ ਜਿਹੜੀ ਹੈ
ਉਹ ਆਪਣੇ ਦੇਸ਼ ਦੇ ਵਸਿੰਦਿਆਂ ਨੂੰ ਐਜੂਕੇਸ਼ਨ ਦਿੰਦੀ ਹੈ ਤੇ ਉਹ ਆ ਰੁਜ਼ਗਾਰ ਦਿੰਦੀ ਹੈ। ਪਰ ਇਸ ਹਕੂਮਤ ਨੇ ਸਾਨੂੰ ਨਾ ਤਾਂ ਐਜੂਕੇਸ਼ਨ ਦਿੱਤੀ ਹੈ, ਨਾ ਰੁਜ਼ਗਾਰ ਦਿੱਤਾ ਹੈ। ਸਗੋਂ ਸਾਡੇ ਕੋਲ ਜਿਹੜਾ ਸਾਡੇ ਪੁਰਖਿਆਂ ਨੇ ਦਿੱਤਾ ਕੀਤਾ, ਜਿਹੜਾ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਪੁੱਤ ਦਾ ਕਲੇਜਾ ਮੂੰਹ 'ਚ ਪਾ ਕੇ ਸਾਨੂੰ ਜ਼ਮੀਨਾਂ ਦੇ ਵਾਰਸ ਬਣਾਇਆ ਹੈ, ਉਹਨਾਂ ਨੇ ਇਹ ਗੱਲ ਪਹਿਲਾਂ ਦੱਸੀ ਸੀ ਕਿ ਜ਼ਮੀਨ ਨਾਲੋਂ ਜ਼ਿਆਦਾ ਪਿਆਰ ਜ਼ਮੀਰ ਨਾਲ ਕਰਿਓ। ਪਰ ਸਾਡੇ ਜ਼ਮੀਰਾਂ ਪਿੱਛੇ ਕਰਤੀਆਂ ਤੇ ਜ਼ਮੀਨਾਂ ਅੱਗੇ ਕਰਤੀਆਂ, ਜਦ ਕਿ ਹੁਣ ਸਿੱਧੇ ਤੌਰ ਤੇ ਪਤਾ ਲੱਗ ਗਿਆ ਕਿ ਜਦ ਤੱਕ ਅਸੀਂ ਆਪਣੀ ਜ਼ਮੀਰ ਨੂੰ ਨਹੀਂ ਝੰਜੋੜਦੇ ਉਦੋਂ ਤੱਕ ਕੌਮ ਕੋਈ ਵੀ ਸੇਫ ਨਹੀਂ ਰਹਿੰਦੀ। ਹਰ ਕੌਮ ਦੀ ਆਪਣੀ ਪਾਲਿਸੀ ਹੁੰਦੀ ਹੈ। ਸਾਨੂੰ ਇਸ ਕੌਮ ਤੇ ਇਸ ਕਰਕੇ ਦੁੱਖ ਕੋਈ ਨਹੀਂ ਗਾ ਕਿਉਂਕਿ ਇਹ ਸਾਡੀ ਆਪਣੀ ਨਹੀਂ ਗੀ, ਸਕੀ ਨਹੀਂ ਗੀ, ਪਰ ਦੁੱਖ ਆਪਣਿਆਂ ਤੇ ਆ ਕਿ ਜਿਨ੍ਹਾਂ ਨੇ ਇਹਨਾਂ ਦੇ ਨਾਲ ਰਲ ਕੇ ਰਾਜ ਭਾਗ ਕੀਤਾ, ਕਿ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਹੈ। ਹਰ ਕੌਮ ਕੋਲ ਆਪਣਾ ਤਖਤ ਹੁੰਦਾ ਹੈ ਤੇ ਸਾਡੀ ਕੌਮ ਕੋਲ ਸਾਡੇ ਪੁਰਖਿਆਂ ਨੇ ਇਹਨਾਂ ਤੋਂ ਪਹਿਲਾਂ ਸਾਡਾ ਤਖਤ ਦਿੱਤਾ ਹੈ, ਮੀਰੀ ਪੀਰੀ ਦਾ ਸਾਡੇ ਕੋਲ। ਹੁਣ ਜਿਹੜੀ ਕੌਮ ਕੋਲ ਆਪਣਾ ਤਖਤ ਹੈ, ਜਿਹੜੀ ਕੌਮ ਕੋਲ ਆਪਣਾ ਗ੍ਰੰਥ ਹੈ, ਆਪਣਾ ਪੰਥ ਹੈ, ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣਾ ਪਹਿਰਾਵਾ, ਆਪਣਾ ਪਾਣੀ, ਜਵਾਨੀ, ਕਿਸਾਨੀ, ਜਿਹੜੀ ਕੌਮ ਕੋਲ ਸਾਰਾ ਕੁਝ ਹੈ, ਉਹ ਇੱਕ ਦੇਸ਼ ਹੈ। ਤੇ ਹੁਣ ਇਸ ਦੇਸ਼ ਦੀ ਲੜਾਈ ਜਿਹੜੀ ਹੈ ਉਹ ਇੱਕ ਦੇਸ਼ ਦੇ ਨਾਲ ਹੈ। ਨਹੀਂ ਤਾਂ ਤੁਸੀਂ ਕਦੀ ਵੀ ਪਾਕਿਸਤਾਨ, ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਇਟਲੀ, ਜਿੰਨੇ ਵੀ ਤੁਸੀਂ ਦੇਖੋ ਬਾਹਰ ਦੇ ਦੇਸ਼ ਹੈ, ਅਦਰ ਕੰਟਰੀਆਂ ਦੇ ਵਿੱਚ ਤੁਸੀਂ ਵੇਖੋਗੇ ਕਦੀ ਵੀ ਕੋਈ ਵੀ ਆਪਣੇ ਦੇਸ਼ ਦੇ ਵਸਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ। ਪਰ ਇਹ ਦੇਸ਼ ਸਾਡੇ ਆਪਣੇ ਹੀ ਵਸਿੰਦਿਆਂ ਤੇ ਗੋਲੀਆਂ ਕਿਉਂ ਚਲਾਉਂਦਾ ਹੈ? ਕਿਉਂਕਿ ਇਹਨਾਂ ਨੇ ਇੱਕ ਦੇਸ਼ ਦੇ ਨਾਲ ਟੱਕਰ ਲਾਈ ਹੈ, ਮੱਥਾ ਲਾਇਆ ਹੈ। ਕਦੀ ਤਾਂ ਸਾਡਾ ਤਖਤ ਢਾਉਂਦੇ ਆ, ਕਦੀ ਸਾਡੇ 20,000 ਬੀਬੀ ਤੇ ਬੱਚੇ ਦੀ ਸੰਤਾਂ ਸਮੇਤ ਨਸਲਕੁਸ਼ੀ ਕਰਦੇ ਆ। ਹੁਣ ਇਹਨਾਂ ਨੇ ਟੇਢੇ ਢੰਗ ਨਾਲ ਸਾਰਾ ਕੁਝ ਕੰਮ ਸ਼ੁਰੂ ਕਰ ਲਿਆ। ਉਦੋਂ ਆਪਾਂ ਇਹਨਾਂ ਨੂੰ ਦੋਸ਼ੀ ਬਣਾਤਾ ਕਿ ਇਹਨਾਂ ਨੇ ਸਾਡਾ ਤਖਤ ਢਾਇਆ, ਦਰਬਾਰ ਸਾਹਿਬ ਢਾਇਆ ਹੈ ਤੇ ਦੁੱਧ ਚੁੰਗਦੇ ਬੱਚਿਆਂ ਨੂੰ ਵੀ ਪਟਕਾ ਕੇ ਕੰਧਾਂ ਨਾਲ ਮਾਰ ਕੇ ਸ਼ਹੀਦ ਕੀਤਾ ਹੈ। ਅੱਜ ਵੀ ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਜਿਹੜੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਨਹੀਂ ਲੱਭ ਸਕੇ, ਉਹ ਸੰਸਕਾਰ ਨਹੀਂ ਕਰ ਸਕੇ। ਸੋ ਉਦੋਂ ਉਸ ਟਾਈਮ ਤੇ ਜਿਹੜੇ ਅਸੀਂ ਇਹਨਾਂ ਨੂੰ ਦੋਸ਼ੀ ਸਮਝਦੇ ਸੀ, ਅੱਜ ਕਿਹਨੂੰ ਦੋਸ਼ੀ ਕਹੀਏ? ਅੱਜ ਇਹਨਾਂ ਨੇ ਐਜੂਕੇਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ ਜਦੋਂ ਮੁੱਖ ਮੰਤਰੀ ਸਨ, ਇਹਨਾਂ ਨੇ ਕਿਹਾ ਕਿ 8ਵੀਂ ਤੱਕ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ। ਉਹਦਾ ਮਤਲਬ ਸੀ ਕਿ ਇਹਨਾਂ ਦੀ ਨੀਂਹ ਇੰਨੀ ਕਮਜ਼ੋਰ ਹੋ ਜੇ ਕਿ ਇਹ ਆਪਣੇ ਆਗੂ ਨੂੰ, ਆਪਣੇ ਲੀਡਰ ਨੂੰ, ਆਪਣੇ ਕੌਮ ਨੂੰ ਪਛਾਣ ਨਾ ਸਕਣ, ਤੇ ਜਦੋਂ ਵੀ ਇਹ ਮਤਦਾਨ ਕਰਨ ਇਹ ਸਾਡੇ ਆਸੇ ਅਨੁਸਾਰ ਮਤਦਾਨ ਕਰ ਦੇਣ ਤੇ ਅਸੀਂ ਇੱਥੋਂ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਖੜ ਕੇ ਦਿੱਲੀ ਗਹਿਣੇ ਪਾ ਦਈਏ। ਸੋ ਸਾਡੇ ਲੀਡਰਾਂ ਨੇ ਇਹ ਬੜਾ ਲੰਮਾ ਸਮਾਂ ਰੁਖ ਤਿਆਰ ਕੀਤਾ ਹੈ ਔਰ ਉਹਨਾਂ ਦੇ ਮੁਤਾਬਕ ਹੀ ਸਾਨੂੰ ਜਿੱਥੇ ਐਜੂਕੇਸ਼ਨ ਨਹੀਂ ਦਿੱਤੀ ਉੱਥੇ ਨਸ਼ਾ ਪ੍ਰੋਵਾਈਡ ਕੀਤਾ ਗਿਆ ਹੈ, ਘਰ ਘਰ ਨਸ਼ਾ ਪਹੁੰਚਾਇਆ ਗਿਆ ਤੇ ਉਹ ਨਸ਼ੇ ਦੇ ਨਾਲ ਅੱਜ 40-40, 50-50 ਮੁੰਡੇ ਇੱਕੇ ਪਿੰਡ ਦੇ ਨਸ਼ੇ ਦੇ ਭੇਟ ਚੜ੍ਹ ਗਏ, ਜਿਨ੍ਹਾਂ ਨੇ ਆਪਣੇ ਮਾਂ ਪਿਓ ਦੇ ਬੁਢਾਪੇ ਦੀ ਡਗੋਰੀ ਬਣਨਾ ਸੀ। ਉਹਨਾਂ ਦੀਆਂ ਸਾਡੀਆਂ ਭੈਣਾਂ ਦੇ ਕਈਆਂ ਦੇ ਸੁਹਾਗ ਨਹੀਂ ਲੱਭੇ, ਕਈਆਂ ਨੂੰ ਰੱਖੜੀ ਬੰਨ੍ਹਣ ਨੂੰ ਅੱਜ ਭਰਾ ਨਹੀਂ ਉਹਨਾਂ ਦੇ ਕੋਲ ਹੈਗੇ। ਉਹਨਾਂ ਨੂੰ ਪੁੱਛ ਕੇ ਵੇਖਣਾ ਚਾਹੀਦਾ ਕਿ ਇਸ ਦੇਸ਼ ਦੇ ਵਿੱਚ ਉਹ ਕੀ ਸੇਫ ਹੈ। ਉਹ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਬੜੇ ਜਮਹੂਰੀਅਤ ਦਾ ਢੰਡੋਰਾ ਪਿੱਟਣ ਵਾਲੇ ਦੇਸ਼ ਦੇ ਵਿੱਚ ਅਸੀਂ ਬੜੇ ਸੇਫ ਹੈ। ਸੋ ਮੈਂ ਸਮਝਦਾ ਅੱਜ ਸਾਡਾ ਪੰਜਾਬ ਜਿਹੜਾ ਹੈ ਉਹ ਬਿਹਾਰ ਦਾ ਰੁਖ ਧਾਰਨ ਕਰ ਗਿਆ ਤੇ ਜਿਹੜੀ ਯੂਪੀ ਹੈ ਉਹ ਪੰਜਾਬ ਦਾ ਰੁਖ ਧਾਰਨ ਕਰ ਗਈ ਹੈ। ਕਿਉਂ? ਇਹਦੇ ਵਿੱਚ ਦੇਣ ਜਿਹੜੀ ਹੈ, ਕਦੀ ਵੀ ਕੋਈ ਵੀ ਕੌਮ ਜਿਹੜੀ ਹੈ ਉਹ ਆਪਣੀ ਪਾਲਿਸੀ ਨਹੀਂ ਬਦਲਦੀ, ਪਰ ਸਾਨੂੰ ਗਿਲਾ ਹੈ ਕਿ ਸਾਡਾ ਆਪਣੇ ਜਿਹੜੇ ਸਾਡੇ ਲੀਡਰ ਹੈ ਉਹ ਅੱਜ ਵੀ ਚੁੱਪ ਬੈਠੇ ਹੈ। ਸਾਡੇ ਦੀਪ ਸਿੱਧੂ ਨੇ ਆਣ ਕੇ ਇਹ ਕਹਿੰਦੇ ਜੀ ਇਹਨਾਂ ਨੇ ਉਹਨੂੰ ਗਦਾਰ ਦਾ ਸਰਟੀਫਿਕੇਟ ਦਿੱਤਾ, ਪਰ ਉਸ ਟਾਈਮ ਤੇ ਤਾਂ ਇਹ ਮੋਰਚਾ ਹੀ ਸ਼ੁਰੂ ਨਹੀਂ ਸੀ ਹੋਇਆ, ਕਿਸਾਨੀ ਅੰਦੋਲਨ ਹੀ ਸ਼ੁਰੂ ਨਹੀਂ ਸੀ ਹੋਇਆ। ਜਿਸ ਟਾਈਮ ਤੇ ਉਹ ਨੌਜਵਾਨ ਆਪਣਾ ਸਾਰਾ ਇੰਡਸਟਰੀ ਦੇ ਵਿੱਚੋਂ, ਫਿਲਮ ਇੰਡਸਟਰੀ ਦੇ ਵਿੱਚੋਂ ਬੰਬੇ ਤੋਂ ਵਾਪਸ ਪੰਜਾਬ ਆਇਆ, ਉਹਨੇ ਆਪਣੀ ਜ਼ਮੀਰ ਨੂੰ ਜਗਾ ਕੇ ਗੱਲ ਕਹੀ ਕਿ ਮੈਂ ਆਪਣੀ ਮਿੱਟੀ ਦੇ ਨਾਲ ਇੱਥੇ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਹੈ। ਤੇ ਸਾਡੇ ਲੋਕਾਂ ਨੂੰ ਪਤਾ ਸੀ ਕਿ ਬੰਦਾ ਇਹ ਬਹੁਤ ਅਗਾਂਹ ਵਧੂ ਹੈ, ਨੌਲੇਜ ਵਾਲਾ ਹੈ, ਪੜ੍ਹਿਆ ਲਿਖਿਆ ਹੈ ਤੇ ਇਹ ਅੰਦਰੋਂ ਜੁੜਿਆ ਪੰਜਾਬ ਨਾਲ। ਉਹਨੂੰ ਇਹਨਾਂ ਨੇ ਗਦਾਰ ਦਾ ਸਰਟੀਫਿਕੇਟ ਦਿੱਤਾ, ਜਦ ਕਿ ਉਸ ਟਾਈਮ ਕੋਈ ਵੀ ਅੰਦੋਲਨ ਨਹੀਂ ਸੀ ਸ਼ੁਰੂ ਹੋਇਆ। ਤੇ ਅਸੀਂ ਸਮਝਦੇ ਕਿ ਜਿਹੜੀ ਕੌਮ ਕਦੀ ਭੁੱਖ ਹੜਤਾਲ ਨਹੀਂ ਰੱਖਦੀ, ਕਦੀ ਆਪਣੇ ਆਪ ਕਿਤੇ ਹੱਥ ਖੜੇ ਕਰਕੇ ਕਦੀ ਪੇਸ਼ ਨਹੀਂ ਹੁੰਦੀ, ਸਾਡਾ ਰੁਤਬਾ ਬੜਾ ਵੱਡਾ ਹੈ। ਸੋ ਅੱਜ ਉਹ ਕੌਮ ਗਲੀਆਂ ਨਾਲੀਆਂ ਦੀ ਸਿਆਸਤ ਕਰਦੀ ਫਿਰਦੀ ਹੈ। ਅੱਜ ਸਨ 1947 ਤੋਂ ਬਾਅਦ ਸਿੱਖਾਂ ਨੂੰ ਕੀ ਮਿਲਿਆ? ਸਿੱਖਾਂ ਨੂੰ ਇੱਕੋ ਹੀ ਅਧਿਕਾਰ ਮਿਲਿਆ ਕਿ ਤੁਸੀਂ ਆਪਣਾ ਮਤਦਾਨ ਆਪਣੇ ਆਸ਼ੇ ਅਨੁਸਾਰ ਕਰ ਸਕਦੇ ਹੋ।
ਤੇ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ। ਸਾਡੇ ਗੁਰੂ ਨੇ ਵੀ ਇਹ ਕਿਹਾ ਹੈ ਕਿ ਅਕਲੀ ਸਾਹਿਬ ਸੇ ਵੀ ਅਕਲੀ ਕੀਜੇ ਦਾਨ। ਤੇ ਜੇ ਅਸੀਂ ਆਪਣੇ ਗੁਰੂ ਦੇ ਕੋਲ ਰੋਜ਼ ਜਾਂਦੇ ਆ, ਕੋਈ ਕੌਲੀ 'ਚ ਆਟਾ ਪਾ ਕੇ ਜਾਂਦਾ ਹੈ, ਕੋਈ 10 ਰੁਪਏ ਲੈ ਕੇ ਜਾਂਦਾ ਹੈ, ਕੋਈ ਕਿਸੇ ਤਰੀਕੇ ਨਾਲ ਜਾ ਕੇ ਅਰਦਾਸ ਕਰਦਾ ਹੈ ਅੰਮ੍ਰਿਤ ਵੇਲੇ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪੁੱਤ ਦੇ, ਦੁੱਧ ਦੇ, ਤੰਦਰੁਸਤੀ ਦੇ, ਰੁਜ਼ਗਾਰ ਦੇ, ਪਰ ਕਦੀ ਉਹ ਇਹ ਨਹੀਂ ਮੰਗਦਾ ਕਿ ਸਾਨੂੰ ਇਹੋ ਜਿਹੀ ਮੱਤ ਦੇ ਜਿਹਦੇ ਨਾਲ ਅਸੀਂ ਆਪਣੇ ਪੰਥ ਤੇ ਕੌਮ ਦੀ, ਪੰਜਾਬ ਦੀ ਚੜ੍ਹਦੀ ਕਲਾ ਲੋਚ ਸਕੀਏ। ਜਿਹੜਾ ਅਧਿਕਾਰ ਸਾਨੂੰ ਮਿਲਿਆ ਹੈ ਅਸੀਂ ਉਹਦਾ ਹੀ ਯੂਜ਼ ਨਹੀਂ ਕਰ ਸਕੇ। ਅਸੀਂ ਆਪਣੀ ਵੋਟ ਜਿਹੜੀ ਹੈ ਉਹ ਸਾਡੇ ਜਿਹੜੇ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਦਿੱਲੀ ਦੇ ਦਲਾਲ ਪੈਦਾ ਕੀਤੇ ਹੈ, ਉਹ ਸਾਡੀ ਵੋਟ ਜਿਹੜੀ ਹੈ ਕੌਡੀਆਂ ਦੇ ਭਾਅ ਖਰੀਦ ਕੇ ਦਿੱਲੀ ਨੂੰ ਮਜ਼ਬੂਤੀ ਦਿੰਦੇ ਆ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ ਹੋਵੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਹੋਵੇ, ਭਾਵੇਂ ਭਗਵੰਤ ਮਾਨ ਦੇ ਰਾਹੀਂ ਹੋਵੇ। ਅੱਜ ਭਗਵੰਤ ਮਾਨ ਨੇ, ਮੇਰੇ ਖਿਆਲ ਦੇ ਵਿੱਚ ਕੈਪਟਨ ਨੇ ਤੇ ਬਾਦਲ ਸਾਹਿਬ ਨੇ ਪੰਜਾਬ ਨੂੰ ਗਹਿਣੇ ਪਾਇਆ ਸੀ, ਪਰ ਅੱਜ ਭਗਵੰਤ ਮਾਨ ਨੇ ਪੰਜਾਬ ਨੂੰ ਬੈ ਕਰਨ ਦਾ ਜਿਹੜਾ ਉਹ ਬੀੜਾ ਚੁੱਕਿਆ ਹੋਇਆ ਹੈ। ਜਿਹੜਾ ਪੰਜਾਬ ਦੀ ਇੰਨੀ ਜ਼ਮੀਨ ਜਿਹੜੀ ਹੈ ਉਹਨੂੰ ਬੰਜਰ ਕਰਨ ਵਾਸਤੇ ਇਸ ਬੰਦੇ ਨੂੰ ਇਹ ਨਹੀਂ ਪਤਾ ਕਿ 1 ਸਾਲ ਤੋਂ ਬਾਅਦ ਇਹਦੇ ਹਾਲਾਤ ਕੀ ਹੋਣੇ ਆ। ਸੋ ਯੂਜ਼ ਐਂਡ ਥਰੋ, ਤੁਸੀਂ ਸਮਝਦੇ ਹੋ ਕਿ ਜਿਹਨੂੰ ਵੀ ਇਹ ਪਾਲਿਸੀ ਤਹਿਤ ਉਹ ਯੂਜ਼ ਕਰਦੇ, ਅੱਜ ਤੱਕ ਕਿੰਨੇ ਲੋਕਾਂ ਨੂੰ ਉਹਨਾਂ ਨੇ ਵਰਤ ਕੇ ਸੁੱਟ ਦਿੱਤਾ ਤੇ ਉਹ ਬੰਦੇ ਅੱਜ ਕੱਖਾਂ ਤੋਂ ਹੌਲੇ ਹੋਏ ਫਿਰਦੇ ਆ। ਇਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜ੍ਹਨ ਦੇਣਾ। ਭਾਵੇਂ ਜੇਲ੍ਹਾਂ ਚੋਂ ਕੱਢ ਕੇ ਬੰਦੇ ਗਾੜੀ ਲਿਆਂਦੇ ਕਿ ਇਹਨੂੰ ਜੇ ਪੌਣੇ 2 ਸਾਲ ਦਾ ਸਮਾਂ ਸੰਗਰੂਰ ਵਾਲਿਆਂ ਨੇ ਦਿੱਤਾ ਤੇ ਇਸ ਲੀਡਰ ਨੇ ਆਪਣੇ ਟੇਢੇ ਢੰਗ ਨਾਲ ਜਿਹੜੇ ਨੌਜਵਾਨ ਗਵਰਨਮੈਂਟ ਨੇ ਸ਼ਹੀਦ ਕੀਤੇ ਆ ਉਹਨਾਂ ਦੀ ਗੱਲ ਬਾਹਰ ਯੂਐਨਓ ਤੱਕ, ਬਾਹਰ ਦੇ ਮੁਲਕਾਂ ਤੱਕ ਪਹੁੰਚਾਈ ਤੇ ਉਹ ਵੀ ਉਹਨਾਂ ਦੇਸ਼ਾਂ ਨੇ ਸਿੱਖਾਂ ਦੀ ਗੱਲ ਤੇ ਅਮਲ ਕਰਕੇ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਕੇ ਉਹਨੂੰ ਜਿਹੜਾ ਨਿਖਿਲ ਗੁਪਤਾ ਸੀ ਉਹਦੇ ਤੇ ਕਾਰਵਾਈਆਂ ਕੀਤੀਆਂ। ਤੇ ਉੱਥੇ ਸਾਡੇ ਸਿੱਖਾਂ ਦੇ ਲੀਡਰ ਨੇ, ਮੈਂ ਆਪ ਜੀ ਨੂੰ ਇੱਕ ਇਹ ਬੇਨਤੀ ਕਰਦਾ ਕਿ ਉਸ ਟਾਈਮ ਇੱਕ ਸਮਾਂ ਸਰਦਾਰ ਮਾਨ ਨੇ ਹੋਰ ਮੰਗਿਆ ਸੀ ਕਿ ਜੇ ਤੁਸੀਂ ਮੈਨੂੰ ਦੂਜੀ ਵਾਰ ਪਾਰਲੀਮੈਂਟ 'ਚ ਭੇਜਦੇ ਹੋ ਤੇ ਮੈਂ ਇਹਨਾਂ ਦੇ ਉੱਤੇ 302 ਦਾ ਮੁਕੱਦਮਾ ਦਰਜ ਕਰਾਉਂਗਾ ਕਿ ਸਾਡੇ ਨੌਜਵਾਨ ਇਹਨਾਂ ਟੇਢੇ ਢੰਗ ਨਾਲ ਸ਼ਹੀਦ ਕੀਤੇ ਆ। ਪਰ ਉਹ ਪਲਾਨ ਤਹਿਤ ਗਾੜੀ ਸਾਡਾ ਸਿੱਖ ਲੀਡਰ ਖਿਲਾਰ ਕੇ ਸਾਨੂੰ ਉੱਥੇ ਗਿਣ ਮਿਥ ਕੇ ਹਰਾਇਆ ਗਿਆ। ਆਪਾਂ ਬੈਕ ਟੂ ਟੌਪਿਕ ਆਈਏ। ਬਲੇਰ ਸਾਹਿਬ, ਮੈਂ ਅੱਜ ਸਵੇਰੇ ਹੀ ਇੱਕ ਵੀਡੀਓ ਸੁਣ ਰਿਹਾ ਸੀ ਕਿਉਂਕਿ ਮਸਲਾ ਬੜਾ ਗੰਭੀਰ ਹੋ ਰਿਹਾ। ਹਰ ਰੋਜ਼ ਜਿਹੜੀਆਂ ਕਈ ਵੀਡੀਓਜ਼ ਆ ਰਹੀਆਂ ਨੇ ਇਸ ਸੰਬੰਧ ਦੇ ਵਿੱਚ ਕਿ ਕਿਸਾਨ ਕੀ ਸੋਚਦੇ ਨੇ। ਉਹ ਲੁਧਿਆਣੇ ਜ਼ਿਲ੍ਹੇ ਦਾ ਇੱਕ ਕਿਸਾਨ ਹੈ, ਉਹ ਜਿਹੜਾ ਵਿਚਾਰਾ ਕਹਿ ਰਿਹਾ ਕਿ ਮੈਂ ਇਹਨਾਂ ਦਾ ਜਿਹੜਾ ਭਵੱਕੜ ਬਣਿਆ ਸੀ ਆਮ ਆਦਮੀ ਪਾਰਟੀ ਦਾ, ਤੇ ਮੇਰੇ 40 ਕਿੱਲੇ ਜਿਹੜੇ ਇਹਨਾਂ ਨੇ ਹਥਿਆ ਲਏ ਆ ਤੇ ਮੈਨੂੰ ਸੜਕ ਤੇ ਲੈ ਆਂਦਾ ਤੇ ਮੈਂ ਹੁਣ ਜਿਹੜਾ ਡੱਬਾ ਲੈ ਕੇ 9 ਤੋਂ 4 ਦੀ ਕੋਈ ਜੌਬ ਲੱਭ ਰਿਹਾ। ਉਹ ਕਹਿ ਰਿਹਾ ਵੀ ਤੁਹਾਨੂੰ, ਉਹ ਪੁੱਛਣ ਵਾਲਾ ਜਿਹੜਾ ਮੀਡੀਆ ਤੇ ਉਹ ਕਹਿ ਰਿਹਾ ਤੁਹਾਨੂੰ ਤੁਸੀਂ ਭਵੱਕੜ ਸੀ ਆਮ ਆਦਮੀ ਦੇ। ਕਹਿੰਦਾ ਮੈਂ ਤਾਂ ਚਮਚਾ ਕਹੂੰਗਾ ਹੁਣ ਆਪਣੇ ਆਪ ਨੂੰ ਵੀ ਮੈਂ ਤਾਂ ਇਹਨਾਂ ਦਾ ਚਮਚਾ ਰਿਹਾ। ਆਹ ਹਾਲਾਤ ਨੇ ਵੀ ਇਹਨਾਂ ਨੇ, ਚਲੋ ਬਾਕੀ ਦਾ ਛੱਡੋ, ਇਹਨਾਂ ਨੇ ਜਿਹੜੇ ਇਹਨਾਂ ਨੂੰ ਸਪੋਰਟ ਕਰਨ ਵਾਲੇ, ਜਿਨ੍ਹਾਂ ਦੇ ਸਿਰ ਵਰਤ ਕੇ, ਜਿਨ੍ਹਾਂ ਦੇ ਮੋਢੇ ਵਰਤ ਕੇ ਇਹ ਸਿਆਸਤ ਦੀ ਜਿਹੜੇ ਆ ਇਹ ਪੌੜੀਆਂ ਚੜ੍ਹੇ ਆ ਸਿਆਸਤ ਦੀਆਂ, ਇਹਨਾਂ ਨੇ ਤਾਂ ਉਹ ਨਹੀਂ ਬਖਸ਼ੇ। ਪਰ ਟੋਟੈਲਿਟੀ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਇਹ ਕੱਲਾ ਉਸ ਬੰਦੇ ਨਾਲ ਧੋਖਾ ਨਹੀਂ ਜਿਹੜਾ ਇਹਨਾਂ ਦੀ ਸਰਕਾਰ ਨੂੰ ਜਿਹੜਾ ਸਪੋਰਟ ਕਰਦਾ ਰਿਹਾ ਜਾਂ ਵੋਟ ਕਰਦਾ ਰਿਹਾ, ਇਹ ਸਮੁੱਚੇ ਤੌਰ ਦੇ ਉੱਤੇ ਪੰਜਾਬ ਦੇ ਜਮਹੂਰੀ ਹੱਕਾਂ ਦੇ ਉੱਤੇ ਵੀ ਜਿਹੜਾ ਇਹ ਡਾਕਾ। ਤੋ ਸਾਨੂੰ ਇਹ ਗੱਲ ਜਿਹੜੀ ਆ ਇਹ ਸਮਝਣੀ ਪਏਗੀ ਕਿ ਅਸੀਂ ਕਈ ਵਾਰੀ ਇਹ ਸੋਚ ਲੈਂਦੇ ਆ ਵੀ ਨਹੀਂ ਜੀ ਜਿਹੜੀਆਂ ਖਾਲਿਸਤਾਨੀ ਪਾਰਟੀਆਂ ਆ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੀਆਂ, ਇਹ ਕੀ ਕਰਨਗੀਆਂ। ਹੁਣ ਤੁਸੀਂ ਦੱਸੋ ਵੀ ਜੇ ਇਹ ਸਰਕਾਰ ਆ ਜਿਹੜੀ ਪੰਥਕ ਹੁੰਦੀ, ਪੰਥਕ ਪਾਰਟੀ ਹੁੰਦੀ, ਪੰਥਕ ਪਾਰਟੀ ਬਾਦਲਾਂ ਵਾਲੀ ਨਹੀਂ ਜਿਹੜੇ ਆਪ ਘਾਣ ਕਰਦੇ ਰਹੇ ਆ, ਮੈਂ ਪੰਥ ਦੀ ਗੱਲ ਕਰ ਰਿਹਾ ਵੀ ਜੇ ਇਹ ਪਾਰਟੀ ਪੰਥਕ ਹੁੰਦੀ, ਪੰਜਾਬ ਦੀ ਸਰਕਾਰ ਸਿੱਖਾਂ ਦੇ ਹੱਥ ਬਾਗਡੋਰ ਜੇ ਇਹਦੀ ਹੁੰਦੀ ਤਾਂ ਅੱਜ ਹਾਲਾਤ ਕੀ ਹੁੰਦੇ। ਕੀ ਇਹ ਜਿਹੜੀਆਂ ਸਕੀਮਾਂ ਨੇ ਇਹਨਾਂ ਨੂੰ ਕਾਮਯਾਬ ਹੋਣ ਦਿੱਤਾ ਜਾਂਦਾ ਜਾਂ ਇਹਨਾਂ ਨੂੰ ਰੋਕਿਆ ਜਾਂਦਾ, ਤੇ ਜੇ ਰੋਕਦੇ ਤਾਂ ਕਿਸ ਤਰ੍ਹਾਂ ਰੋਕਦੇ। ਦੇਖੋ ਸਰਦਾਰ ਮਨਵੀਰ ਸਿੰਘ ਜੀ ਜਿਹੜੇ ਬੰਦੇ ਨੇ ਗੱਲ ਕਹੀ ਹੈ ਕਿ ਅਸੀਂ ਅੱਜ ਇਹਨਾਂ ਦੇ ਭਮੱਕੜ ਸੀ, ਤੇ ਇਦਾਂ ਦੇ ਬੰਦੇ ਅੱਜ ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਜੀ ਅਸੀਂ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੇ ਹਾਂ ਜੀ। ਫਿਰ ਮੈਨੂੰ ਇੱਕ ਗੱਲ ਦੱਸੋ ਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਕਿ ਭਾਈ ਸਾਡੀਆਂ ਨੌਜਵਾਨ ਭੈਣਾਂ, ਸਾਡੇ ਵੀਰ ਜਿਹੜੇ ਹੋਟਲਾਂ 'ਚ ਬਹਿ ਕੇ ਇਹਨਾਂ ਨਾਲ ਮੀਟਿੰਗਾਂ ਕਰਦੇ ਆ, ਉਸ ਵੇਲੇ ਸੰਜੇ ਸਿੰਘ ਹੋਣੀ ਜਿਹੜੇ ਚੱਪਲਾਂ ਪਾ ਕੇ ਉੱਥੋਂ ਦਿੱਲੀ ਤੋਂ ਪੰਜਾਬ ਨੂੰ ਆਏ ਸੀ,
ਤੇ ਉਹਨਾਂ ਨੇ ਸਾਡੇ ਪੰਜਾਬ ਦਾ ਸਰਮਾਇਆ ਧਨ ਤਾਂ ਲੁੱਟਿਆ, ਪਰ ਸਾਡੇ ਪੰਜਾਬ ਦੀ ਪੱਤ ਵੀ ਲੁੱਟੀ। ਇਹ ਗੱਲਾਂ ਇਹ ਜਿਹੜੇ ਅੱਜ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਭਮੱਕੜ, ਅਸੀਂ ਸ਼ਰਮਿੰਦਗੀ ਦਾ ਸਾਹਮਣਾ ਕਰਦੇ ਆ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹਨਾਂ ਦੀਆਂ ਵੀਡੀਓ ਆਡੀਓ ਕਿੱਦਾਂ ਦੀਆਂ ਬਾਹਰ ਆਈਆਂ। ਮੈਂ ਤਾਂ ਆਪ ਸੁਣੀ ਹੈ ਕਿ ਇਹਨਾਂ ਨੇ ਸਾਡੀਆਂ ਪੰਜਾਬ ਦੀਆਂ ਭੈਣਾਂ ਦੇ ਵਾਸਤੇ ਕਿਹੋ ਜਿਹੇ ਸ਼ਬਦ ਵਰਤੇ ਹੈ। ਔਰ ਜਿਹੜੇ ਬੰਦੇ ਪੱਗ ਵਾਲੇ ਸਰਦਾਰ ਦੇ ਕੋਲ ਬਹਿਣ ਤੋਂ ਡਰਦੇ ਸੀ, ਅੱਜ ਉਹ ਕੁਰਸੀ ਢਾ ਕੇ ਬਹਿੰਦੇ ਆ ਤੇ ਸਾਡੇ ਪੱਗ ਵਾਲੇ ਬੰਦੇ ਨੂੰ ਥੱਲੇ ਬਿਠਾਉਂਦੇ ਆ। ਸੋ ਇਹ ਦੇਣ ਜਿਹੜੀ ਆ ਉਹਨਾਂ ਦੀ ਨਹੀਂ ਗੀ, ਦੇਣ ਸਾਡੇ ਇਹਨਾਂ ਲੋਕਾਂ ਭਮੱਕੜਾਂ ਦੀ ਆ। ਮੈਂ ਤਾਂ ਆਪ ਕਹੂੰਗਾ ਕਿ ਉਹ ਅੱਜ ਵੀ ਬਾਜ ਨਹੀਂ ਆਉਂਦੇ। ਉਹਨਾਂ ਦੀ ਮਨਸ਼ਾ ਸਿਰਫ ਕੇਵਲ 2 ਗਨਮੈਨਾਂ ਦੀ ਹੈ ਕਿ ਸਾਨੂੰ 2 ਗਨਮੈਨ ਤੇ ਸਾਨੂੰ ਲਾਲ ਬੱਤੀ ਵਾਲੀ ਗੱਡੀ ਤੇ ਸਾਡਾ ਸਰਕਾਰੀ ਦਰਬਾਰੇ ਬੋਲ ਬੱਲਾ ਚਾਹੀਦਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਵਾਰਸ ਕਿਹਦੇ ਆ। ਸਰਦਾਰ ਮਨਵੀਰ ਸਿੰਘ ਜੀ, ਦੁੱਖ ਆਉਂਦਾ ਹੈ ਕਿ ਕਦੀ ਵੀ ਕਿਸੇ ਨੇ ਇਹ ਝਾਤੀ ਨਹੀਂ ਮਾਰੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਆਪਣੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਦੀ ਲੰਘ ਕੇ ਜਾ ਕੇ 5ਵੇਂ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਤੇ ਜਿੰਨੀਆਂ ਸਾਡੇ 10 ਗੁਰੂਆਂ ਨੇ ਘਾਲਣਾ ਘਾਲੀਆਂ, ਸਾਡੇ ਸੂਰਬੀਰ ਯੋਧਿਆਂ ਨੇ ਘਾਲਣਾ ਘਾਲੀਆਂ, ਇੰਨੀ ਕਰੜੀ ਘਾਲਣਾ ਘਾਲ ਕੇ ਉਹਨਾਂ ਨੇ ਇੱਕ ਸਿਧਾਂਤ ਤੇ ਇੱਕ ਕੌਮ ਬਖਸ਼ੀ ਹੈ ਸਾਨੂੰ। ਤੇ ਉਹਦੇ ਮੈਨੇ ਕੀ, ਉਹਨਾਂ ਨੂੰ ਇਹ ਕਰਨ ਦੀ ਲੋੜ ਕਿਉਂ ਪਈ? ਜੇ ਅਸੀਂ ਆਲੂ ਗੋਭੀ ਬਣਨਾ ਹੈ, ਜੇ ਅਸੀਂ ਲਕੀਰ ਦੇ ਫਕੀਰ ਹੀ ਬਣਨਾ ਹੈ ਕਿ ਜਿੰਨੇ ਲਾਇਆ ਗੱਲੀ ਉਹਦੇ ਨਾਲ ਤੁਰ ਚੱਲੀ, ਤੇ ਫਿਰ ਸਾਨੂੰ ਗੁਰੂ ਦੀ ਗੱਲ ਮੰਨਣੀ ਨਹੀਂ ਤੇ ਮੱਥਾ ਟੇਕਣ ਦਾ ਕੀ ਫਾਇਦਾ ਹੈ? ਸਾਡੇ 6ਵੇਂ ਪਾਤਸ਼ਾਹ ਨੇ ਸਾਨੂੰ ਤਖਤ ਬਖਸ਼ਿਆ ਤੇ ਨਾਲ ਦੀ ਨਾਲ ਤਾਜ, ਘੋੜਸਵਾਰੀ, ਗੱਤਕਾ, ਨੇਜੇਬਾਜ਼ੀ, ਕਰਤ ਵਿਦਿਆ, ਸ਼ਾਸਤਰ ਵਿਦਿਆ ਸਾਰਾ ਕੁਝ ਦਿੱਤਾ। ਅੱਜ ਜਦੋਂ ਮੋਦੀ ਸਾਹਿਬ ਕਹਿੰਦੇ ਆ ਕਿ ਰਾਮਦੇਵ ਯੋਗਾ ਬਣਾਊਗਾ, ਤੇ ਮੈਨੂੰ ਦੱਸੋ ਕਿਹੜੀ ਐਸਜੀਪੀਸੀ ਨੇ ਜਾਂ ਕਿਹੜੀ ਸੰਪਰਦਾ ਨੇ ਗਾੜੀਆਂ ਜਵਾਬ ਦਿੱਤਾ ਹੈ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਨੇ ਕਿਹਾ ਤੇਰੇ ਬਰਾਬਰ ਸਾਡੀ ਕੌਮ ਜਿਹੜੀ ਆ ਉਹ ਗੱਤਕਾ ਦਿਵਸ ਮਨਾਇਆ ਕਰੂਗੀ। ਜੇ ਤੂੰ ਯੋਗਾ ਡੇ ਮਨਾਇਆ ਕਰੇਗਾ, ਅਸੀਂ ਗੱਤਕਾ ਦਿਵਸ ਮਨਾਇਆ ਕਰਾਂਗੇ। ਫਿਰ ਸਿੱਖਾਂ ਦੀ ਤਰਜਮਾਨੀ ਦੀ ਕੌਣ ਕਰਦਾ ਹੈ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਨੁਕਰੇ ਕੌਣ ਲਾਉਣਾ ਚਾਹੁੰਦਾ ਹੈ? ਬੀਜੇਪੀ, ਆਰਐਸਐਸ। ਇੱਕ ਨੂੰ ਮੋਦੀ ਸਾਹਿਬ ਨੂੰ ਤੇ ਸ਼ਾਹ ਨੂੰ ਮੋਹਨ ਭਾਗਵਤ ਚਲਾ ਰਿਹਾ ਹੈ ਤੇ ਕੇਜਰੀਵਾਲ ਨੂੰ ਅੰਨਾ ਹਜ਼ਾਰੇ ਚਲਾ ਰਿਹਾ ਜੰਤਰ ਮੰਤਰ ਦੇ ਵਿੱਚੋਂ। ਸਾਡੇ ਸਿੱਖਾਂ ਨੂੰ ਇਹ ਹੀ ਨਹੀਂ ਪਤਾ ਕਿ ਗੰਗਾਧਾਰੀ ਸ਼ਕਤੀਮਾਨ ਹੈ। ਉਹ ਜਿਹੜੇ ਦੋਨੇ ਜਾਣੇ ਪਾਲਿਸੀ ਤਹਿਤ ਸਾਡੀ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਡੇ ਲੋਕ 4 ਗਨਮੈਨਾਂ ਦਾ ਕਰਕੇ, ਗਲੀਆਂ ਨਾਲੀਆਂ ਦਾ ਕਰਕੇ, ਆਟਾ ਦਾਲ ਦਾ ਕਰਕੇ ਲੈਣਾ 'ਚ ਲੱਗੇ ਫਿਰਦੇ। ਕਦੀ ਦੱਸੋ ਪਾਤਸ਼ਾਹੀਆਂ ਦੇਣ ਵਾਲੀ ਕੌਮ ਆਟਾ ਦਾਲ ਮੰਗਦੀ ਹੁੰਦੀ ਹੈ? ਇਹ ਤਾਂ ਸਾਨੂੰ ਪਲਾਨ ਤਹਿਤ ਇਹਨਾਂ ਨੇ ਇੱਥੇ ਖੜਾ ਕਰਤਾ ਲਿਆ ਕੇ। ਸਾਡੀ ਤਾਂ ਇਹਨਾਂ ਨੇ ਸਿੱਖਾਂ ਦਾ ਜਿਹੜਾ ਇਤਿਹਾਸ ਆ ਉਹਨੂੰ ਖੁਰਦ-ਬੁਰਦ ਕਰਤਾ। ਖੈਬਰ ਦਰੇ ਤੋਂ ਲੈ ਕੇ ਤੁਸੀਂ ਵੇਖੋ ਸਾਡਾ ਆਪਣਾ ਕਿੱਥੋਂ ਤੱਕ ਰਾਜ ਪਾ ਗਈ। ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ 6ਵੇਂ ਪਾਤਸ਼ਾਹ, ਅੱਜ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਵਸਦੇ ਆ। ਦੁੱਖ ਸਰਦਾਰ ਮਨਵੀਰ ਸਿੰਘ ਜੀ ਇਸ ਗੱਲ ਦਾ ਹੈ ਕਿ ਬੜੇ ਆਪਾਂ ਸੁਣਦੇ ਸਾਂ ਕਿ ਵਿਦੇਸ਼ਾਂ ਤੋਂ ਸਾਨੂੰ ਫੋਨ ਆਉਂਦੇ ਸੀ ਕਿ ਜਿੰਨੇ ਵੀ ਪੰਜਾਬ ਤੇ ਮਾੜੀ ਨਿਗਾਹ ਰੱਖਦੇ ਲੀਡਰ, ਉਹਨਾਂ ਨੂੰ ਅਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵੜਨ ਨਹੀਂ ਦੇਣਾ। ਉਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ ਕਾਲਰੋਂ ਫੜ ਕੇ, ਤੁਸੀਂ ਪੰਜਾਬ ਦੇ ਵਿੱਚ ਕੀ ਕੀਤਾ? ਤੇ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਸਾਡੇ ਭਰਾ ਜੇ ਇੱਥੇ ਗੁਲਾਮੀ ਨੂੰ ਪ੍ਰਮਾਣ ਕਰ ਚੁੱਕੇ ਆ ਕਈ, ਪਰ ਉੱਥੇ ਬੰਦੇ ਜਿਹੜੇ ਆ ਜਿੰਦਾ ਦਿਲ ਜਿਹੜੇ ਆ ਉਹ ਸਾਡੇ ਇਹਨਾਂ ਲੀਡਰਾਂ ਨੂੰ ਕਟਹਿਰੇ 'ਚ ਖੜਾ ਕਰਨਗੇ। ਪਰ ਥੋੜੇ ਦਿਨਾਂ ਦੀ ਖਬਰ ਦੁੱਖ ਇਸ ਗੱਲ ਦਾ ਹੈ ਕਿ ਵਿਦੇਸ਼ ਦੀ ਧਰਤੀ ਤੇ ਜਿਹੜੇ ਦਰਬਾਰ ਸਾਹਿਬ ਸਾਡੇ ਤਖਤ ਢਾਉਣ ਵਾਲੀ ਪਾਰਟੀ ਹੈ ਕਾਂਗਰਸ, ਉਹਦੇ ਲੀਡਰ ਵਿਦੇਸ਼ ਆ ਜਾਂਦੇ ਆ ਤੇ ਉੱਥੋਂ ਦੇ ਸਿੱਖ ਸਾਡੇ ਉਹਨੂੰ ਗੁਲਦਸਤਿਆਂ ਨਾਲ ਸਨਮਾਨਿਤ ਕਰਦੇ ਆ। ਗੁਲਦਸਤਿਆਂ ਨਾਲ ਸਨਮਾਨਿਤ ਕਰਦੇ, ਫਿਰ VIP ਕਮਰਿਆਂ 'ਚ ਬਹਾ ਕੇ ਪ੍ਰਸ਼ਾਦੇ ਛਕਾਉਂਦੇ ਆ, ਨਾਲ ਸਰੂਪੇ ਦਿੰਦੇ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਤਾਂ 6ਵੇਂ ਪਾਤਸ਼ਾਹ ਨੇ ਚੰਦੂ ਨੂੰ VIP ਕਮਰਿਆਂ 'ਚ ਬਹਾ ਕੇ ਸਰੂਪੇ ਦਿੱਤੇ ਹੁੰਦੇ, ਪ੍ਰਸ਼ਾਦੇ ਛਕਾਏ ਹੁੰਦੇ, ਇਹ ਗੱਲ ਕਹੀ ਹੁੰਦੀ ਕਿ ਬਾਬਾ ਜੇਠਾ ਜੀ, ਬਾਬਾ ਵਿਧੀ ਚੰਦ ਜੀ, ਤੁਸੀਂ ਇਹ ਚੰਦੂ ਨੇ ਮੇਰੇ ਪਿਤਾ 5ਵੇਂ ਪਾਤਸ਼ਾਹ ਨੂੰ ਤੱਤੀ ਰੇਤਾ ਪਾ ਕੇ ਸ਼ਹੀਦ ਕੀਤਾ ਹੈ, ਤੁਸੀਂ ਇਹਨੂੰ VIP ਕਮਰਿਆਂ 'ਚ ਪਾ ਕੇ ਪ੍ਰਸ਼ਾਦੇ ਛਕਾਓ ਤੇ ਨਾਲ ਸਰੂਪੇ ਦਿਓ, ਫਿਰ ਤਾਂ ਆਪਾਂ ਵੀ ਦੇਈ ਜਾਂਦੇ, ਕੋਈ ਇਤਰਾਜ਼ ਨਹੀਂ ਸੀ। ਪਰ ਦੁੱਖ ਇਸ ਗੱਲ ਦਾ ਹੈ ਕਿ ਬਾਬਾ ਜੀ 6ਵੇਂ ਪਾਤਸ਼ਾਹ ਸਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਕਿਹਾ, ਵਿਧੀ ਚੰਦ ਜੀ, ਬਾਬਾ ਜੇਠਾ ਜੀ, ਇਹਨੂੰ ਨੱਥ ਮਾਰ ਕੇ ਮੇਰੇ ਹੱਥ 'ਚ ਫੜਾਓ, ਇਹਨੇ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਹੈ। ਉਹਨਾਂ ਨੇ ਦਿੱਲੀ ਤੋਂ ਨੱਥ ਮਾਰ ਕੇ
ਛੇਵੇਂ ਪਾਤਸ਼ਾਹ ਲਾਹੌਰ ਨੂੰ ਲੈ ਕੇ ਆਏ ਤੇ ਰਸਤੇ 'ਚ ਤਰਨਤਾਰਨ ਮੰਜੀ ਸਾਹਿਬ ਰੁਕੇ। ਸੋ ਮੈਨੂੰ ਇੱਕ ਗੱਲ ਦੱਸੋ, ਅੱਜ ਜਿੰਨੇ ਵੀ ਸਾਡੇ ਸਿੱਖ ਲੀਡਰ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਣ ਵਾਲਿਆਂ ਨੂੰ ਜਾਂ ਰੋਲਣ ਵਾਲਿਆਂ ਦਾ ਸਾਥ ਦੇਣ ਵਾਲਿਆਂ ਨੂੰ ਜਾਂ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਕਹਿੰਦੇ ਆ ਕਿ ਕਾਤਲ ਹਵਾਰਾ ਕਦੀ ਕੌਮ ਨੂੰ ਸੇਧ ਨਹੀਂ ਦੇ ਸਕਦਾ, ਤੇ ਜੀ ਉਹਨਾਂ ਬੰਦੇ ਜਿਹੜੇ ਅੱਜ ਉਹ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਸਰਸੇ ਵਾਲੇ ਦੇ ਚੇਲੇ ਜਿਹੜੇ ਆ, ਉਹਨਾਂ ਨੂੰ ਸਰੋਪੇ ਦੇ ਦੇਣੇ, ਉਹਨਾਂ ਨੂੰ ਆਪਣੇ ਘਰਾਂ 'ਚ ਬਹਾ ਕੇ ਤੇ ਫੋਟੋਆਂ ਗੁਰੂਆਂ ਦੀਆਂ ਲਾ ਕੇ ਤੇ ਉਹਨਾਂ ਦੀ ਚਾਪਲੂਸੀ ਕਰਨੀ, ਕੀ ਇਹ ਸਿੱਖੀ ਹੈ? ਇਹ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ। ਇਹਦੇ ਤੇ ਸਾਨੂੰ ਦੁੱਖ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਤਾਂ ਲੋਕ ਗੁਲਾਮੀ ਪ੍ਰਵਾਨ ਕਰ ਚੁੱਕੇ, ਬਹੁਤ ਗਿਣਤੀ ਲੋਕ, ਪਰ ਕੀ ਵਿਦੇਸ਼ਾਂ ਦੇ ਵਿੱਚ ਵੀ ਇਹੋ ਜਿਹੇ ਸਿੱਖ ਹੈਗੇ ਆ ਜਿਹੜੇ ਗੁਰਦੁਆਰਿਆਂ ਦੇ ਵਿੱਚ, ਇੱਕ ਗੁਰਦੁਆਰੇ 'ਚੋਂ ਖਬਰ ਆਈ, ਬਹੁਤ ਨਾਮਵਰ ਬੰਦਾ ਇੱਥੋਂ ਦਾ, ਤੇ ਮੈਨੂੰ ਉੱਥੋਂ ਦੇ ਸਿੱਖਾਂ ਨੇ ਦੱਸਿਆ ਕਿ ਉਹ ਸਾਨੂੰ ਕਹਿੰਦਾ ਖਾਲਿਸਤਾਨ ਦਾ ਪ੍ਰੋਗਰਾਮ ਨਹੀਂ ਤੁਸੀਂ ਕਰਨਾ। ਜੇ ਅਮਰੀਕਾ ਦੇ, ਕੈਨੇਡਾ ਦੇ, ਬਾਹਰ ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਅਸੀਂ ਆਪਣੀ, ਜੇ ਸਾਨੂੰ ਇੱਥੇ ਇੱਕ ਡੈਮੋਕ੍ਰੇਸੀ ਦਾ ਢੰਡੋਰਾ ਪਿੱਟਣ ਵਾਲਾ ਦੇਸ਼ ਗੱਲ ਨਹੀਂ ਕਰਨ ਦਿੰਦਾ, 14-19 ਆਰਟੀਕਲ ਦੇ ਮੁਤਾਬਕ ਅਸੀਂ ਕਿਤੇ ਵੀ ਆਪਣਾ ਰਾਈਟ ਹੈ, ਸਾਡੀ ਗੱਲ ਕਰ ਸਕਦੇ ਹਾਂ, ਪਰ ਸਾਨੂੰ ਇੱਥੇ ਨਹੀਂ ਗੱਲ ਕਰਨ ਦਿੱਤੀ ਜਾਂਦੀ, ਤੇ ਕੀ ਵਿਦੇਸ਼ਾਂ 'ਚ ਵੀ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ? ਉੱਥੇ ਵੀ ਸਾਡੇ ਪੰਜਾਬੀਆਂ ਨੇ, ਗੌਰਮੈਂਟ ਨੂੰ ਕੋਈ ਇਤਰਾਜ਼ ਨਹੀਂ, ਗੌਰਮੈਂਟ ਜਦੋਂ ਸਾਡਾ ਗ੍ਰੰਥ ਮਹਾਰਾਜ ਸਾਹਿਬ ਆਉਂਦਾ ਤੇ ਆਪਣਾ ਝੰਡਾ ਨੀਵਾਂ ਕਰ ਦਿੰਦੀ ਹੈ, ਪਰ ਸਾਡੇ ਸਿੱਖ ਉੱਥੇ ਜਾ ਕੇ ਵੀ ਕਹਿੰਦੇ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਇਹ ਕੌਣ ਆ? ਇਹ ਸਿੱਖੀ ਸਰੂਪ ਦੇ ਵਿੱਚ ਇਹਨਾਂ ਬੰਦਿਆਂ ਨੂੰ ਪਛਾਣਨਾ ਪਊਗਾ ਵੀ ਇਹ ਹੈ ਕੌਣ। ਇਸ ਕਰਕੇ ਆਪਾਂ ਨੂੰ ਇਹ ਬਹੁਤ ਬਿਲਕੁਲ ਧਿਆਨ ਦੇਣਾ ਪੈਣਾ ਇਸ ਚੀਜ਼ ਤੇ। ਇਹ ਸਰਦਾਰ ਹਰਪਾਲ ਸਿੰਘ ਜੀ, ਮੈਂ ਤੁਹਾਨੂੰ ਹੁਣ, ਤੁਸੀਂ ਚਲੋ ਇਹ ਗੱਲ ਕੀਤੀ ਆ ਤਾਂ ਮੈਂ ਤੁਹਾਨੂੰ ਇਹਦਾ ਪਿਛੋਕੜ ਦੱਸ ਦਿੰਦਾ। ਮੈਂ ਇਹ ਨਿਊਜ਼ ਕੀਤੀ ਸੀ ਤੇ ਮੈਨੂੰ ਧਮਕੀਆਂ ਆਈਆਂ, ਮੈਂ ਬੰਦੇ ਚਾਰਜ ਕਰਵਾਏ, ਕਿਉਂਕਿ ਇੱਥੇ ਦੀ ਗੌਰਮੈਂਟ ਹੈ ਜਿਹੜੀ ਬੜੀ ਸੀਰੀਅਸਲੀ, ਬੜੀ ਗੰਭੀਰਤਾ ਨਾਲ ਲੈਂਦੀ ਆ ਇਹੋ ਜਿਹੇ ਪ੍ਰੋਗਰਾਮਾਂ ਨੂੰ, ਵੀ ਪੋਲੀਟੀਕਲ ਬਿਹਾਵ ਦੇ ਉੱਤੇ ਕੋਈ ਬੰਦਾ ਕਿਸੇ ਨੂੰ ਧਮਕਾਵੇ, ਇਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਆ। ਔਰ ਇਸੇ ਤਹਿਤ ਜਿਹੜੀ ਇਹਦੀ ਰਿਪੋਰਟ ਕੀਤੀ ਗਈ ਸੀਗੀ ਤੇ ਬੰਦਾ ਚਾਰਜ ਵੀ ਹੋਇਆ, ਚਲੋ ਉਹਨਾਂ ਨੇ ਛੱਡਤਾ। ਉਸ ਤੋਂ ਬਾਅਦ ਤੇ ਜਿਹੜੇ ਸੋ ਕਾਲਡ ਮਤਲਬ ਖਾਲਿਸਤਾਨੀ ਵੀ ਕਹਿੰਦੇ ਆਪਣੇ ਆਪ ਨੂੰ, ਉਹ ਮੈਨੂੰ ਵਕੀਲਾਂ ਦੀਆਂ ਚਿੱਠੀਆਂ ਭੇਜਣ ਲੱਗ ਪਿਆ ਵੀ ਤੈਨੂੰ ਅਸੀਂ ਕੋਰਟ ਦੇ ਵਿੱਚ ਮਾਣਹਾਨੀ ਦਾ। ਉਹ ਭਾਈ ਮਾਣ ਉਹਦਾ ਹੁੰਦਾ, ਹਾਨੀ ਉਹਦੀ ਹੁੰਦੀ ਜਿਹਦਾ ਵੀ ਮਾਣ ਹੋਵੇ। ਮਾਣ ਤਾਂ ਤੁਸੀਂ ਰੱਖੀ ਬੈਠੇ ਕਾਤਲਾਂ ਦੇ ਪੈਰਾਂ ਦੇ ਵਿੱਚ, ਹਾਨੀ ਕਾਹਦੀ ਹੋ ਗਈ ਮੈਨੂੰ ਇਹ ਸਮਝ ਨਹੀਂ ਆਉਂਦੀ। ਸੋ ਹੋਰ ਵੀ ਇੱਥੇ ਕਾਰਵਾਈ ਆ। ਹਾਂ, ਇਦਾਂ ਦੇ ਜਿਹੜੇ ਨਿਕਸ਼ੁਕ ਭਵੱਕੜ ਜ਼ਰੂਰ ਹੁੰਦੇ ਆ, ਹਰੇਕ ਪਾਸੇ ਹੁੰਦੇ ਆ, ਪਰ ਕੌਮ ਬੜੀ ਜਿਹੜੀ ਆ ਚੜ੍ਹਦੀ ਕਲਾ ਦੇ ਵਿੱਚ ਆ। ਔਰ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆ ਵੀ ਇਹੋ ਜਿਹੇ ਜਿਹੜੇ ਇਹ ਕਰਤੂਤਾਂ ਕਰਨ ਵਾਲੇ ਆ ਨਾ, ਜਿਹੜੇ ਭਾਰਤੀ ਨਿਜ਼ਾਮ ਦੇ ਭੂਏ ਚੜ੍ਹ ਕੇ, ਇਹਨਾਂ ਨੂੰ ਨੰਗੇ ਕੀਤਾ ਜਾਊਗਾ ਹਰ ਮਫਾਦ ਦੇ ਉੱਤੇ। ਸੋ ਦੁੱਖ ਜ਼ਰੂਰ ਹੁੰਦਾ ਐਜ਼ ਏ ਸਿੱਖ, ਪਰ ਇਹਦੇ ਨਾਲ ਸਾਨੂੰ ਜਿਹੜੀ ਆ ਉਹ ਹੋਰ ਜਿਹੜਾ ਜਿੱਦਾਂ ਕਹਿੰਦੇ ਝੰਜੋੜਾ ਮਿਲ ਜਾਂਦਾ ਨਾ, ਹਲਾਰਾ ਮਿਲ ਜਾਂਦਾ ਵੀ ਨਹੀਂ ਭਾਈ ਹਜੇ ਤੁਹਾਡਾ ਕੰਮ ਪੂਰਾ ਨਹੀਂ ਹੋਇਆ, ਇਹ ਜਾਰੀ ਰੱਖੋ। ਸੋ ਇਹ ਤਾਂ ਚਲੋ ਗੱਲਾਂ ਚੱਲਦੀਆਂ ਰਹਿਣੀਆਂ ਵੀ ਜਿੱਥੇ ਸਰਦਾਰ ਹੁੰਦੇ ਆ ਉੱਥੇ ਗੱਦਾਰ ਵੀ ਹੁੰਦੇ ਆ। ਸੋ ਉਹਨਾਂ ਨੇ ਆਪਣਾ ਕੰਮ ਕਰਨਾ, ਸਤਿਗੁਰ ਨੇ ਹਰੇਕ ਦੀ ਆਪਣੀ ਆਪਣੀ ਡਿਊਟੀ ਲਾਈ ਆ, ਪਰ ਬੰਦੇ ਦੇ ਬਣਾਵਾਂਗੇ। ਅੱਗੇ ਜਿਹੜੀ ਆਪਾਂ ਗੱਲਬਾਤ, ਅੱਛਾ ਹੁਣ ਮੀਡੀਆ ਦੀ ਗੱਲ ਥੋੜੀ ਜਿਹੀ ਕਰ ਲਈਏ। ਇੱਥੇ ਤਾਂ ਮੀਡੀਆ ਚਲੋ ਜਿਹੜੀ ਆ ਖਬਰ ਨੂੰ ਉਸ ਹਿਸਾਬ ਨਾਲ ਪੇਸ਼ ਕਰਦਾ ਵੀ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਆ। ਔਰ ਲੈਂਡ ਪੂਲਿੰਗ ਦੇ ਹਵਾਲੇ ਨਾਲ ਵੀ ਜਿਹੜਾ ਭਾਰਤੀ ਨਿਜ਼ਾਮ ਥੱਲੇ ਚੱਲ ਰਿਹਾ ਮੀਡੀਆ, ਆ ਤੁਸੀਂ ਦੇਖ ਲਓ ਵੀ ਅਖਬਾਰਾਂ ਦੀਆਂ ਵੀ ਜਿਹੜੀਆਂ ਕਟਿੰਗਸ ਚੱਲ ਰਹੀਆਂ ਨੇ ਨਾਲ ਦੀ ਨਾਲ ਸਕਰੀਨ ਦੇ ਉੱਤੇ, ਤੇ ਇਹ ਕਹਿ ਰਹੇ ਨਾ ਜੀ ਕਿ ਦ ਲੈਂਡ ਪੂਲਿੰਗ ਪਾਲਿਸੀ ਸਟਾਰਟਸ ਗੈਟਿੰਗ ਸਪੋਰਟ ਫਰੋਮ ਫਾਰਮਰਸ, ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਸਰਕਾਰ ਦੀ, ਉਹ ਕਿਸਾਨਾਂ ਤੋਂ ਸਪੋਰਟ ਨੂੰ ਜਿਹੜੀ ਆ ਹੁਣ ਮਿਲਣ ਲੱਗ ਗਈ ਆ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਹੜੇ ਕਿਸਾਨ ਤੋਂ ਸਪੋਰਟ? ਉਹ ਜਿਹੜੇ ਕਿਸਾਨ ਨੂੰ ਨਾਲ ਬਿਠਾ ਕੇ ਆਮ ਆਦਮੀ ਪਾਰਟੀ ਦਾ ਉਹ ਸਰਪੰਚ ਸੀਗਾ, ਉਹਨੂੰ ਭਗਵੰਤ ਮਾਨ ਨੇ ਨਾਲ ਬਿਠਾ ਕੇ ਉਹਦੀ ਵੀਡੀਓ ਬਣਾਤੀ ਵੀ ਅਸੀਂ ਬਹੁਤ ਹੱਕ 'ਚ ਆ। ਉਹ ਮੁੜ ਕੇ ਵਿਚਾਰੇ ਨੂੰ ਪਤਾ ਲੱਗਾ ਵੀ ਉਹ ਕਹਿੰਦਾ ਭਰਾਵਾ ਮੈਨੂੰ ਤਾਂ ਦੱਸੇ ਨਹੀਂ ਇਹਨੇ ਕਰਨਾ ਕੀ ਆ, ਮੈਨੂੰ ਤਾਂ ਕਿਸੇ ਹੋਰ ਕੰਮ ਲਈ ਬੁਲਾਇਆ, ਮੇਰੇ ਨਾਲ ਬਹਿ ਕੇ ਵੀਡੀਓ ਬਣਾ ਲਈ, ਮੈਂ ਕੋਈ ਇਦਾਂ ਦੀ ਗੱਲ ਨਹੀਂ ਕੀਤੀ। ਤੇ ਉਹ ਕਹਿੰਦਾ ਵੀ ਮੈਂ ਇਸ ਪਾਰਟੀ ਦੇ ਖਿਲਾਫ ਆ, ਭਾਵੇਂ ਇਹਨਾਂ ਦਾ ਵਰਕਰ ਹੀ ਸੀ, ਪਰ ਮੈਂ ਜਿਹੜਾ ਕਿਸਾਨੀ ਹੱਕਾਂ ਦੇ ਨਾਲ ਖੜਾ। ਸੋ ਇਸ ਕਿਸਮ ਦੀ ਜਿਹੜਾ ਭੰਬਲ ਭੂਸਾ ਜਿਹੜਾ ਮੀਡੀਆ ਦੇ ਵਿੱਚ ਵੀ ਪਾਇਆ ਜਾ ਰਿਹਾ, ਸੋ ਇਹਦੇ ਉੱਤੇ ਤੁਸੀਂ ਦੱਸੋ ਵੀ ਮੀਡੀਆ ਦਾ ਕੀ ਰੋਲ ਹੋਣਾ ਚਾਹੀਦਾ ਤੇ ਕੀ ਰੋਲ ਹੈ, ਖਾਸ ਕਰਕੇ ਜਿਹੜਾ ਮੇਨ ਸਟ੍ਰੀਮ ਮੀਡੀਆ, ਜਿਹੜਾ ਵੱਡਾ ਸਰਕਾਰੀ ਪੱਧਰ ਦਾ ਜਿਹਨੂੰ ਆਪਾਂ ਹੁਣ ਕਹਿ ਸਕਦੇ ਮੇਨ ਸਟ੍ਰੀਮ ਤਾਂ ਕਾਹਦੀ ਰਹਿ ਗਈ, ਕਿ ਸਰਕਾਰ ਪੱਖੀ ਜਿਹੜਾ ਮੀਡੀਆ ਉਹਦਾ ਵੀ ਮਿਸਯੂਜ਼ ਹੋ ਰਿਹਾ। ਹਾਂ ਦੇਖੋ ਜੀ, ਮੀਡੀਆ
ਉਹਨਾਂ ਦਾ ਨਾਂ ਹੀ ਗੋਦੀ ਮੀਡੀਆ ਰੱਖਤਾ, ਕਿਉਂਕਿ ਜਿਹੜਾ ਮੀਡੀਆ ਅੱਜ ਆਜ਼ਾਦ ਹੈ ਉਹ ਮੀਡੀਆ ਸਿਰਫ ਗੱਲ ਕਰਦਾ ਹੈ ਜਿਹੜਾ ਉਹਨਾਂ ਦਾ ਕਰਿੰਦਾ ਹੈ। ਮੈਂ ਜੀ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਅੱਜ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਜਿਹਦੇ ਤੇ ਆਪਾਂ ਗੱਲ ਕਰੀਏ ਤੇ 4-4 ਲੱਖ ਜਿਹੜੇ ਉਹ ਵਿਊ ਵਾਲੇ ਜਿਹੜੇ ਹੈਗੇ ਸੀ, 4-4 ਲੱਖ ਵਾਲੇ ਚੈਨਲ ਜਿਹੜੇ, ਉਹਨਾਂ ਦੀ ਰੀਚ ਖਤਮ ਕਰਕੇ ਉਹਨਾਂ ਨੂੰ ਅੱਜ 20,000 ਤੇ ਲੈ ਜਾਂਦਾ। ਉਹ ਸਿੱਖ ਜਿਹੜੇ ਆ ਉਹ ਆਪਣੇ ਆਪ ਉਹ ਕਹਿੰਦੇ ਕਿ ਅਸੀਂ ਚੈਨਲ ਜਿਹੜੇ ਸਾਨੂੰ ਸਮਨਿੰਗ ਹੋ ਗਈ। ਕਈ ਵਕੀਲ ਜਿਹੜੇ ਆ ਜਿਨ੍ਹਾਂ ਨੇ ਸਾਡੇ ਸਿੱਖਾਂ ਦੀਆਂ ਜ਼ਮਾਨਤਾਂ ਕਰਾਉਣੀਆਂ ਸੀ, ਗੌਰਮੈਂਟ ਨੇ ਨਜਾਇਜ਼ ਨਸ਼ਾ ਬੰਦ ਕਰਾਉਂਦੇ ਨੌਜਵਾਨਾਂ ਤੇ ਮੁਕੱਦਮੇ ਦਰਜ ਕੀਤੇ, ਤੇ ਉਸ ਵੇਲੇ ਜਿਹੜੇ ਵਕੀਲਾਂ ਦੀ ਜ਼ਮੀਰ ਜਾਗੀ, ਉਹਨਾਂ ਨੂੰ ਸਮਨਿੰਗ ਹੋ ਗਈ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਮੈਨੂੰ ਇੱਕ ਗੱਲ ਦੱਸੋ ਕਿ ਅੱਜ ਹਰਮੇਲ ਸਿੰਘ ਜੋਧੇ ਸਾਡੀ ਪਾਰਟੀ ਦਾ ਯੂਥ ਦਾ ਅੰਮ੍ਰਿਤਸਰ ਦਾ ਲੀਡਰ ਹੈ, ਉਹਦੇ ਕਜ਼ਨ ਭਰਾ ਦੋਨੇ ਜਾਣੇ ਜਿਹੜੇ ਸਿਰਫ ਉਹਦੇ ਨਾਲ ਗੱਡੀ 'ਚ ਅੰਮ੍ਰਿਤਸਰ ਤੱਕ ਬੈਠ ਕੇ ਆਏ, ਜਿਨ੍ਹਾਂ ਨੂੰ ਕੋਈ ਪਤਾ ਨਹੀਂ, ਆਪਣੀ ਖੇਤੀ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਸੀ ਕਰਦੇ, ਉਹਨਾਂ ਨੂੰ ਅੱਜ ਕਿੰਨੇ ਸਾਲ ਹੋ ਗਏ ਉਹ ਜੇਲ੍ਹ ਦੇ ਬੈਠੇ ਹਰਮੇਲ ਸਿੰਘ ਜੋਧੇ ਦੇ ਨਾਲ। ਉਹਨਾਂ ਦਾ ਕਸੂਰ ਕੀ ਹੈ? ਸਿਰਫ ਕਸੂਰ ਹੈ ਕਿ ਉਹਨਾਂ ਨੇ ਉੱਥੇ ਜਾ ਕੇ ਅਜਨਾਲੇ ਅੰਮ੍ਰਿਤਪਾਲ ਸਿੰਘ ਦੇ ਨਾਲ ਚੱਲ ਗਏ। ਮੈਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਸਾਡਾ ਤਖਤ ਢਾਇਆ ਹੈ, ਸਾਨੂੰ ਸਾਡੀ ਨਸਲਕੁਸ਼ੀ ਕੀਤੀ ਹੈ, ਕਿ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਜੇਲ੍ਹਾਂ 'ਚ ਡਕਿਆ ਕਿ ਵਜ਼ੀਰੀਆਂ ਦਿੱਤੀਆਂ। ਸੋ ਅੱਜ 1984 ਦਾ ਤਾਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਅਸੀਂ ਇਹਨਾਂ ਤੋਂ ਕਿਹੜਾ ਇਨਸਾਫ ਲੈ ਕੇ, ਕਿਹੜੇ ਇਨਸਾਫ ਦੀ ਗੱਲ ਕਰਦੇ ਹਾਂ? ਪਰ ਅੱਜ ਹੁਣ ਜਿਹੜਾ ਭਗਵੰਤ ਮਾਨ ਦਾ ਰੁਖ ਹੈ, ਉਹਨੂੰ ਸਿਰਫ ਤੇ ਸਿਰਫ ਸਿੱਧੇ ਤੌਰ ਤੇ 3 ਸਾਲ ਵਾਸਤੇ ਪਹਿਲਾਂ ਉਹਦੇ ਸਿਰ ਤੇ ਰਾਘਵ ਚੱਡੇ ਨੂੰ ਬਿਠਾਇਆ ਗਿਆ, ਫਿਰ ਉਹਨੂੰ ਆਪਣੀਆਂ ਸ਼ਰਤਾਂ ਬਣਾਈਆਂ ਗਈਆਂ ਕਿ ਦੇਖ ਕੈਪਟਨ ਅਮਰਿੰਦਰ ਸਿੰਘ ਨੇ ਇੰਨਾ ਨੁਕਸਾਨ ਕੀਤਾ ਹੈ ਤੇ ਅਸੀਂ ਉਹਨੂੰ ਆਹ ਵਜ਼ੀਰੀਆਂ ਦਿੱਤੀਆਂ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੇ ਆਹ ਕੀਤਾ ਤੇ ਅਸੀਂ ਉਹਨੂੰ ਇੱਥੋਂ ਤੱਕ ਦਾ ਰਾਜ ਭਾਗ ਦਿੱਤਾ। ਹੁਣ ਜੇ ਤੂੰ ਐਮਐਲਏ ਸਾਰੇ 92 ਉਹਨਾਂ ਦੇ ਆ, ਉਹਨਾਂ ਨੇ ਕਿਹਾ ਕਿ ਰਾਘਵ ਚੱਡਾ ਜਿਹੜਾ ਉਹ ਮੁੱਖ ਮੰਤਰੀ ਪੰਜਾਬ ਦਾ ਬਣਨ ਦਾ ਦਾਅਵੇਦਾਰ ਅਸੀਂ ਬਣਾਵਾਂਗੇ, ਤੇ ਜੇ ਤੂੰ ਬਣਿਆ ਰਹਿਣਾ ਚਾਹੁੰਦਾ ਹੈ ਤੇ ਫਿਰ ਆਹ ਤੇਰੇ ਗਾੜੀ ਚੁਣੌਤੀਆਂ, ਇਹਨਾਂ ਨੂੰ ਪਾਰ ਕਰਕੇ ਤੂੰ ਬਣ ਸਕਦਾ ਹੈ। ਤੇ ਉਸ ਬੰਦੇ ਨੂੰ ਇਹ ਕਿ ਜ਼ਿੰਦਗੀ ਦੇ ਵਿੱਚ ਮੈਨੂੰ ਕਦੀ ਮੌਕਾ ਤਾਂ ਮਿਲਣਾ ਨਹੀਂ, ਉਸ ਬੰਦੇ ਨੇ ਸਾਰੀਆਂ ਹੱਦਾਂ ਪਾਰ ਕਰਕੇ ਕਾਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਦੀ ਦੁਰਵਰਤੋਂ ਕੀਤੀ, ਕਾਨੂੰਨ ਦੀ ਦੁਰਵਰਤੋਂ ਕੀਤੀ। ਉਹਨੇ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦਾ ਸਾਰਾ ਸਰਮਾਇਆ ਲੁੱਟ ਕੇ ਜਹਾਜ਼ ਦੇ ਕੇ ਕੇਜਰੀਵਾਲ ਨੂੰ ਥਾਂ ਥਾਂ ਤੇ ਘੁਮਾਇਆ। ਹੁਣ ਜਦੋਂ ਕੇਜਰੀਵਾਲ ਵਿਹਲਾ ਹੋ ਗਿਆ ਦਿੱਲੀ ਤੋਂ, ਤੇ ਉਹ ਵੀ ਸਿੱਧੇ ਤੌਰ ਤੇ ਆਣ ਕੇ ਭਗਵੰਤ ਮਾਨ ਨੂੰ ਕਹਿੰਦਾ ਕਿ ਰੱਜ ਕੇ ਝੂਠ ਬੋਲ, ਹੁਣ ਤੈਨੂੰ ਖੁੱਲ੍ਹ ਹੈ ਕਿ ਪੰਜਾਬ ਦੀ ਵੋਟ ਕਿੱਦਾਂ ਹਾਸਲ ਕਰਨੀ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਹ ਪਾਲਿਸੀ ਤਹਿਤ ਸਾਰਾ ਕੁਝ ਹੋ ਰਿਹਾ ਹੈ। ਔਰ ਆਰਐਸਐਸ ਬੀਜੇਪੀ ਜਿਹੜਾ ਜਿਨ੍ਹਾਂ ਨੇ ਸਾਡੇ ਨੌਜਵਾਨ ਮਾਰੇ ਆ, ਦੀਪ ਸਿੰਘ ਸਿੱਧੂ ਤੇ ਮੂਸੇਵਾਲਾ ਸਾਹਿਬ, ਤੇ ਬਾਹਰ ਵਿਦੇਸ਼ਾਂ ਦੇ ਵਿੱਚ ਅਵਤਾਰ ਸਿੰਘ ਖੰਡਾ, ਨਿੱਜਰ ਸਾਹਿਬ, ਜਿੱਥੇ ਵੀ ਆਪਾਂ ਇਹ ਸਾਰਾ ਕੁਝ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਇਹ ਸਾਰਾ ਕੁਝ ਭਾਰਤੀ ਏਜੰਸੀਆਂ ਨੇ ਕੀਤਾ ਹੈ। ਇਹ ਕਿਉਂ ਸਿੱਖਾਂ ਨੂੰ ਟਾਰਗੇਟ ਕੀਤਾ ਹੈ? ਇਹ ਸਾਨੂੰ ਤਾਂ ਕਰਨ, ਕਿਉਂਕਿ ਅਸੀਂ ਤਾਂ ਇਹਨਾਂ ਦੇ ਅੱਜ ਗੁਲਾਮੀ ਦੇ ਵਿੱਚ ਆ, ਪਰ ਅਸੀਂ ਗੁਲਾਮੀ ਪ੍ਰਵਾਨ ਨਹੀਂ ਕੀਤੀ, ਤਾਂ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ। ਤੇ ਦੇਸ਼ ਜਿਹੜੇ ਅਮਰੀਕਾ, ਕੈਨੇਡਾ ਹੈ, ਉਹਨਾਂ ਦੀ ਸੋਵਰੇਨਟੀ ਨੂੰ ਚੈਲੰਜ ਕਰਨਾ, ਉਹਨਾਂ ਦੀ ਪੱਗ ਨੂੰ ਹੱਥ ਪਾਉਣਾ, ਇਹ ਕਿੱਥੋਂ ਤੱਕ ਜਾਇਜ਼ ਹੈ? ਤੇ ਹਕੂਮਤ ਜਿਹੜੀ ਹੈ ਅੱਜ ਉਹਨਾਂ ਦੇ ਜਾਦੂ ਸਿਰ ਚੜ ਕੇ ਬੋਲਿਆ ਹੈ, ਉਹ ਤਾਂ ਬਾਹਰ ਜਾ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਦੇ ਆ। ਹੁਣ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਸਵਾਲ ਖੜਾ ਹੁੰਦਾ ਹੈ ਬਾਹਰ ਵਸਦੇ ਸਿੱਖਾਂ ਤੇ, ਜਿੱਦਾਂ ਤੁਸੀਂ ਕੌਮ ਦਾ ਦਰਦ ਰੱਖਦੇ ਹੋ, ਬਹੁਤ ਜ਼ਿਆਦਾ ਇਦਾਂ ਦੇ ਸਿੱਖ ਹੈ ਜਿਹੜੇ ਪੰਜਾਬ ਤੇ ਨਜ਼ਰ ਰੱਖਦੇ ਕਿ ਸਾਡਾ ਪੰਜਾਬ ਕਿੰਨਾ ਇਹਨਾਂ ਨੇ ਉਜਾੜਤਾ ਤੇ ਕਿੰਨਾ ਹੋਰ ਉਜਾੜਨਗੇ ਤੇ ਅਸੀਂ ਕਿੱਦਾਂ ਰੋਕਣਾ ਹੈ। ਉਹਨਾਂ ਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ, ਸਾਡੇ ਕੋਲ ਉਹ ਸ਼ਬਦ ਨਹੀਂ। ਉਹਨਾਂ ਗੁਰਸਿੱਖਾਂ ਦਾ, ਮਰਜੀਵੜਿਆਂ ਦਾ ਕਿੱਦਾਂ ਧੰਨਵਾਦ ਕਰੀਏ ਜਿਹੜੇ ਇੱਥੇ ਬੈਠ ਕੇ ਵੀ ਪੰਜਾਬ ਨੂੰ ਖੁਸ਼ ਤੇ ਖੁਸ਼ਹਾਲ ਵੇਖਣਾ ਚਾਹੁੰਦੇ ਆ। ਤੇ ਜਿਹੜੇ ਬੰਦੇ ਪੰਜਾਬ ਦਾ ਖਾ ਕੇ ਹਰਾਮ ਕਰਦੇ ਆ, ਉਹਨਾਂ ਵਾਸਤੇ ਆਪਾਂ ਕੀ ਕਹਿ ਸਕਦੇ ਆ? ਮੈਂ ਸਮਝਦਾ ਕਿ ਫੇਰ ਗੱਲ ਹੁੰਦੀ ਹੈ ਕਿ ਇਹਨਾਂ ਨੇ ਕਾਨੂੰਨ ਤੋੜਤਾ, ਇਹਨਾਂ ਨੇ ਭਰਾ ਮਾਰੂ ਜੰਗ ਸ਼ੁਰੂ ਕਰਤੀ, ਇਹਨਾਂ ਨੇ ਜਿਹੜਾ AK-47 ਦਾ ਰੁੱਖ ਤਿਆਰ ਕੀਤਾ। ਮੈਨੂੰ ਇੱਕ ਗੱਲ ਦੱਸੋ, ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਰ ਕੰਮ ਕਰਦੇ ਹਾਂ, ਕਦੀ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਹੀਂ ਗਿਆ। ਤੇ ਜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਵੀ ਗੋਲੀਆਂ ਹੀ ਖਾਣੀਆਂ ਹੈ ਤੇ ਫਿਰ ਇਹਦਾ ਮਤਲਬ
ਸਾਨੂੰ ਆਪਣੇ ਦੁਸ਼ਮਣ ਤੋਂ ਪਹਿਲਾਂ ਸਾਨੂੰ ਆਪਣਿਆਂ ਨਾਲ ਦੋ ਹੱਥ ਕਰਨੇ ਪੈਣਗੇ, ਜਿਹੜੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਝੋਲੀ 'ਚ ਪਾ ਕੇ ਦਿੱਲੀ 5 ਸਾਲ ਬਾਅਦ ਗਹਿਣੇ ਪਾ ਆਉਂਦੇ ਆ, ਤੇ ਕੋਈ ਵੀ ਹੈਲਥ ਦਾ, ਕੋਈ ਐਜੂਕੇਸ਼ਨ ਦਾ ਕੋਈ ਪ੍ਰੋਗਰਾਮ ਨਹੀਂ। ਸਾਡੀ ਨੁਮਾਇੰਦਾ ਜਥੇਬੰਦੀ 22,000 ਕਿੱਲੇ ਦੀ ਮਾਲਕ ਭਾਈ ਲਛਮਣ ਸਿੰਘ ਧਾਰੋਵਾਲ ਨੇ ਆਪਣਾ ਖੂਨ ਪਾ ਕੇ ਹੋਂਦ 'ਚ ਲਿਆਂਦੀ, ਔਰ ਦਿੱਲੀ ਦੇ ਤਖਤ ਨੂੰ ਕਿੰਨਾ ਚਿਰ ਸਾਡਾ ਤਖਤ ਪਹਿਲਾਂ ਬਣਿਆ, ਤੇ ਅੱਜ ਤੱਕ ਤੁਸੀਂ ਦੱਸੋ ਕਦੀ ਸਰਪੰਚੀ ਦੀ, ਕਦੀ ਐਮਐਲਏ ਦੀ, ਕਦੀ ਐਮਪੀ ਦੀ, ਕਦੀ ਮੁੱਖ ਮੰਤਰੀ ਦੀ, ਆਪਣਾ ਪ੍ਰਧਾਨ ਮੰਤਰੀ ਦੀ 5 ਸਾਲ ਤੋਂ ਬਾਅਦ ਚੋਣ ਲੇਟ ਹੋਈ ਹੈ ਕਦੀ? ਪਰ ਸਿੱਖਾਂ ਦੀ 14 ਸਾਲ ਹੋ ਗਏ ਜਮਹੂਰੀਅਤ ਭੰਗ ਕੀਤੀ, ਅੱਜ ਤੱਕ ਚੋਣ ਨਹੀਂ ਹੋਈ। ਇਹਦਾ ਮਤਲਬ ਕਿ ਉਹ ਆਰਐਸਐਸ ਬੀਜੇਪੀ ਸਿੱਖਾਂ ਦੇ ਗੁਰਦੁਆਰਿਆਂ ਤੇ ਸਿੱਧੇ ਤੌਰ ਤੇ ਕਬਜ਼ਾ ਕਰਕੇ ਬੈਠੀ ਹੈ, ਤੇ ਸਾਡੇ ਲੋਕ ਪੱਗਾਂ 'ਚ ਸਿਰ ਫਸਾ ਕੇ ਉਹਨਾਂ ਦੀ ਰੰਨ ਬਣ ਕੇ ਕੰਮ ਕਰਨਾ ਚਾਹੁੰਦੇ ਆ। ਤੇ ਇਹ ਆਪਣੇ ਲੱਤਾਂ 'ਚ ਇਹ ਨਹੀਂ ਵੇਂਦੇ ਕਿ ਸਾਨੂੰ ਕਿੰਨਾ ਸਾਡੇ ਪੁਰਖਿਆਂ ਨੇ ਪਹਿਲਾਂ ਘਾਲਣਾ ਘਾਲ ਕੇ ਸਾਨੂੰ ਅਸਥਾਨ ਤੇ, ਸਾਨੂੰ ਤਖਤ ਤੇ, ਸਾਨੂੰ ਐਜੀਪੀਸੀ ਦਿੱਤੀ ਹੈ, ਤੇ ਇਹਨਾਂ ਨੇ 22,000 ਕਿੱਲਾ ਪੈਲੀ ਜਿਹੜੀ ਹੈ ਉਹਦੀ ਵੀ ਦੁਰਵਰਤੋਂ ਕੀਤੀ, ਗੁਰੂ ਦੀ ਗੋਲਕ ਦੀ ਦੁਰਵਰਤੋਂ ਕੀਤੀ। ਨਾ ਅਸੀਂ ਆਪਣਾ ਬ੍ਰਾਂਡ ਬਣਾ ਸਕੇ, ਨਾ ਆਪਣਾ ਚੈਨਲ ਬਣਾ ਸਕੇ। ਜਿਹੜੀ ਅਕਾਲੀ ਪੱਤਰਕਾ ਸਾਡੀ ਸਾਹ ਲੈਂਦੀ ਸੀ ਉਹਦੇ 'ਚ ਵੀ ਜਾਨ ਨਹੀਂ ਪਾ ਸਕੇ, ਤੇ ਆਪੋ ਆਪਣੇ ਪਰਿਵਾਰਾਂ ਦੇ ਪੀਟੀਸੀ ਚੈਨਲ ਬਣਾ ਕੇ ਅਸੀਂ ਗੁਰੂ ਦੀ ਗੋਲਕ ਦਾ ਜਿਹੜਾ ਉਹ ਦੁਰਵਰਤੋਂ ਕੀਤੀ। ਜੇ ਕੋਈ ਟਰੱਕ ਚੜਾਉਂਦਾ ਸੀ ਤੇ ਉਹਨੂੰ ਸਾਡੇ ਜਥੇ ਦਾ ਟਰੰਕ ਲਿਖ ਦਿੰਦੇ ਸੀ। ਇਹ ਵੀ ਗੱਲਾਂ ਉੱਥੋਂ ਦੀਆਂ ਸਾਹਮਣੇ ਆਈਆਂ, ਤੇ 328 ਸਰੂਪ ਸਾਡੇ ਅਜੇ ਨਹੀਂ ਲੱਭੇ। ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਕਰਨੀ ਚਾਹੁੰਦਾ ਕਿ 450 ਸਰੂਪ ਤਾਂ ਸਾਡੇ ਬੰਦਰਗਾਹ 'ਚ ਗਲ ਗਏ। ਇਹ ਤਾਂ ਕਲੀਅਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਉਸ ਵੇਲੇ ਚੀਫ ਮਿਨਿਸਟਰ ਸੀ, ਤੇ ਉਹ ਉੱਥੇ ਗਿਆ ਨਹੀਂ। ਉਹਦੀ ਲਾਪਰਵਾਹੀ, ਕੁਰਸੀ ਦੇ ਨਸ਼ੇ ਦੇ ਵਿੱਚ ਉਹਨੇ ਉਹ ਬੇਅਦਬੀ ਕੀਤੀ, ਗੁਰੂ ਜਾਣੇ ਤੇ ਉਹ ਜਾਣੇ। ਪਰ ਜਿਹੜੇ 328 ਸਰੂਪ ਸਿੱਖਾਂ ਦੇ ਲੱਭਦੇ ਹੀ ਨਹੀਂ, ਉਹ ਸਰਸੇ ਵਾਲੇ ਕੋਲ, ਭਣਿਆਰੇ ਵਾਲੇ ਕੋਲ, ਨੂਰ ਮਹਿਲੀਏ ਕੋਲ, ਕਿਹਦੇ ਕੋਲ ਆ, ਸਿੱਖਾਂ ਨੂੰ ਕੋਈ ਪਤਾ ਨਹੀਂ। ਤੇ ਅੱਜ ਜਿਹੜਾ ਜੁਡੀਸ਼ੀਅਲ ਕੋਰਟ ਦੇ ਵਿੱਚ ਅਸੀਂ ਉਹਦੀ ਰਿਟ ਦਾਇਰ ਕੀਤੀ, ਉਹਦੇ ਵਿੱਚ ਸਾਰਿਆਂ ਨੂੰ ਦੋਸ਼ੀ ਬਣਾਇਆ, ਚਾਰਜ ਸ਼ੀਟ ਹੋ ਗਈ ਹੈ, ਤੇ ਉੱਥੇ ਹੁਣ ਜਵਾਬਦੇਹੀ ਹੋਣੀ ਹੈ। ਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਸਾਡੇ ਸਿੱਖਾਂ ਨੂੰ ਅੱਜ ਨਹੀਂ ਪਤਾ, ਅਸੀਂ ਰੋਜ਼ ਤਰੀਕ ਭੁਗਤਣ ਜਾਂਦੇ ਆ, ਤੇ ਸਾਡੇ ਸਿੱਖ ਕੱਲੀ ਗਲੀ ਨਾਲੀਆਂ ਦੀ, ਆਟਾ ਦਾਲ ਦੀ ਤੇ ਪੈਨਸ਼ਨਾਂ ਦੀ ਗੱਲ ਕਰੀ ਜਾਂਦੇ। ਕੋਈ ਬੀਬੀਆਂ ਦੀ ਮੇਰਾ ਜਿਹੜਾ ਵਾ ਉਹ ਆਧਾਰ ਕਾਰਡ ਤੇ ਮੇਰੀ ਬੱਸ ਤੇ ਟਿਕਟ ਫ੍ਰੀ ਹੋ ਜਾਏ ਕੋਈ ਆ, ਤੇ ਅਸੀਂ ਤਾਂ ਇੱਥੋਂ ਤੱਕ ਰਹਿ ਗਏ। ਸਾਨੇ ਸਿੱਖਾਂ ਨੂੰ ਤੁਸੀਂ ਬਾਹਰ ਜਿਹੜੇ ਐਸਜੀਪੀਸੀ ਦੇ ਲੀਡਰ ਆਉਂਦੇ ਆ, ਜਾਂ ਸਾਡੇ ਸਿੱਖ ਆਉਂਦੇ ਆ, ਉਹ ਬਾਹਰ ਦੇ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਤੁਸੀਂ ਕੰਨੋਂ ਫੜ ਕੇ ਪੁੱਛ ਸਕਦੇ ਹੋ ਕਿ ਪੰਜਾਬ ਦਾ ਬਚਿਆ ਕੀ ਹੈ ਜਿਹੜਾ ਹੋਰ ਉਜਾੜਨ ਤੇ ਲੱਗੇ ਹੋਏ। ਤੁਸੀਂ ਸਰਦਾਰ ਹਰਪਾਲ ਸਿੰਘ ਜੀ ਪੰਜਾਬ ਦਾ ਖਾ ਕੇ ਨਮਕ ਹਰਾਮੀ ਕਰਨ ਦੀ ਗੱਲ ਕੀਤੀ ਆ। ਮੈਂ ਉਸ ਤੋਂ ਵੱਡੀ ਗੱਲ ਕਰਨ ਲੱਗਾ, ਇਹ ਪੰਥ ਦਾ ਖਾ ਕੇ ਵੀ ਨਮਕ ਹਰਾਮੀ ਕਰਦੇ ਨੇ। ਔਰ ਇਹ ਜਿਹੜੇ ਬੰਦੇ ਗੁਲਦਸਤੇ ਫੁੱਲਾਂ ਦੇ ਦੇਣ ਵਾਲੇ ਆ, ਇਹਨਾਂ ਦਾ ਜਿਹੜਾ ਪਿਛੋਕੜ ਆ ਉਹ ਵੀ ਐਸਜੀਪੀਸੀ ਦੇ ਨਾਲ ਜਾਂ ਉਸ ਪਾਰਟੀ ਦੇ ਨਾਲ ਜਿਹੜੀ ਆਪਣੇ ਆਪ ਨੂੰ ਪੰਥਕ ਹੋਣ ਦਾ ਦਾਵਾ ਕਰਦੀ ਆ। ਤੇ ਇੱਧਰ ਕਾਂਗਰਸੀਆਂ ਨੂੰ ਫੁੱਲ ਵੀ ਜਿਹੜੇ ਬੰਦੇ ਦੇਣ ਵਾਲੇ, ਇਹਨਾਂ ਦੇ ਕਨੈਕਸ਼ਨ ਵੀ ਜਿਹੜੇ ਆ ਪਿੱਛੇ ਉਹਨਾਂ ਪਾਰਟੀਆਂ ਨਾਲ ਜੁੜਦੇ ਆ। ਇਹਦੇ ਖੁਲਾਸੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਰਿਪੋਰਟ ਪੂਰੀ ਤਿਆਰ ਕਰ ਰਿਹਾ, ਉਹ ਕਰਾਂਗੇ ਆਪਾਂ। ਔਰ ਬੇਸ਼ਰਮੀ ਇਦਾਂ ਦੀ ਆ, ਆਪਣੀ ਗਲਤੀ ਸਵੀਕਾਰਨ ਦੀ ਬਜਾਏ ਤੁਸੀਂ ਮਤਲਬ ਧਮਕੀਆਂ ਦੇਣੀਆਂ ਦੱਸਣ ਵਾਲਿਆਂ ਨੂੰ। ਜਿਹੜਾ ਬੰਦਾ ਪੰਥ ਨੂੰ ਅਗਾਹ ਕਰਦਾ ਉਹਨੂੰ ਤੁਸੀਂ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ। ਪੰਥ ਬੜਾ ਵਿਸ਼ਾਲ ਆ, ਉਹ ਆਪੇ ਹੀ ਦੇਖੇਗਾ ਉਹਦਾ ਕੀ ਕਰਨਾ। ਆਪਾਂ ਥੋੜੇ ਜਿਹੇ ਮੈਸੇਜ ਜਿਹੜੇ ਆ ਪੜ੍ਹ ਦਈਏ, ਜਿਹੜੇ ਸਾਡੇ ਨਾਲ ਵੀਰ ਭੈਣਾਂ ਜੁੜੇ ਨੇ YouTube ਦੇ ਉੱਤੇ। ਔਰ ਜਸਕੀਰਤ ਸਿੰਘ ਉਹਨਾਂ ਦਾ ਮੈਸੇਜ ਆ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਧੰਨਵਾਦ। ਖਾਲਿਸਤਾਨ ਜਿੰਦਾਬਾਦ। ਗੁਰਪ੍ਰੀਤ ਕੌਰ ਲਿਖਦੇ ਨੇ ਜੀ, ਖਾਲਿਸਤਾਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪ੍ਰਭਜੋਤ ਗੇਮਿੰਗ ਜੀ ਵੀ ਫਤਿਹ ਬੁਲਾਉਂਦੇ ਨੇ। ਬਲਜੀਤ ਵੜੈਚ ਜੀ ਫਤਿਹ ਬੁਲਾਉਂਦੇ ਨੇ। ਤਜਿੰਦਰ ਸਿੰਘ ਜੀ, ਆਜ਼ਾਦੀ ਤਾਂ ਜ਼ਰੂਰੀ ਆ ਕੌਮ ਲਈ, ਪੰਜਾਬ ਲਈ। ਬਿਲਕੁਲ ਜੀ। ਹਰਜੀਤ ਸਿੰਘ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਇਹ ਵੀ ਫਤਿਹ ਬੁਲਾਉਂਦੇ ਨੇ ਜੀ। ਹਮਦ ਅਮਾਨ ਨਹੀਂ ਮੁਹੰਮਦ ਇਮਰਾਨ, ਇਹ ਵੀ ਖਾਲਿਸਤਾਨ ਜਿੰਦਾਬਾਦ ਕਹਿ ਰਹੇ ਨੇ ਜੀ। ਬਿਲਕੁਲ ਜੀ। ਤੇ ਪਾਕਿਸਤਾਨ ਲਵ ਸਿੱਖ ਬ੍ਰਦਰਜ਼, ਬਿਲਕੁਲ ਜੀ। ਸਾਡਾ ਜਿਹੜਾ ਖਾਸ ਕਰਕੇ ਪੰਜਾਬੀ ਵਿਰਸਾ ਉਹ ਸਾਂਝਾ ਚੜ੍ਹਦੇ ਤੇ ਲੈਂਦੇ ਪੰਜਾਬ ਦਾ, ਤੇ ਸਾਨੂੰ ਖੁਸ਼ੀ ਆ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ ਜੀ। ਪ੍ਰਭ ਕੌਰ ਸੰਗਤ ਯਮਨਾ ਪਾਰ ਨਗਰ ਹਰਿਆਣਾ ਇੰਡੀਆ। ਚਲੋ ਜੇ ਜਮਨਾ ਪਾਰ ਆ ਤਾਂ ਇੰਡੀਆ ਲਿਖਣਾ ਬਣਦਾ ਜੀ, ਹਰਿਆਣੇ ਤੱਕ ਆਪਾਂ ਨੂੰ ਇੰਡੀਆ ਲਿਖਣ ਦੀ ਲੋੜ ਨਹੀਂ। ਆਪਾਂ ਸਾਰੇ ਭਰਾ ਪੰਜਾਬੀ ਆ। ਤੇ ਅੱਗੇ ਹੈਗੇ ਨੇ ਜੀ ਰਮਨ ਝਿੰਜਰ, ਖਾਲਿਸਤਾਨ ਜਿੰਦਾਬਾਦ। ਅਮਰਜੀਤ ਸਿੰਘ, ਇਹ ਵੀ ਫਤਿਹ ਬੁਲਾਉਂਦੇ ਨੇ। ਉਸਤਾਦ ਜੀ ਕਹਿੰਦੇ ਨੇ ਜੀ, ਤੁਸੀਂ ਖਾਲਿਸਤਾਨ ਆਜ਼ਾਦ ਕਰਾਉਣ ਦੀ ਗੱਲ ਕਰੋ, ਜੇ ਗੁਰੂ ਬੰਦਰਗਾਹ ਵਾਲੇ ਸਰੂਪਾਂ ਦਾ ਹਿਸਾਬ ਲਊ ਤਾਂ ਗੁਰੂ 328 ਸਰੂਪਾਂ ਦਾ ਹਿਸਾਬ ਵੀ ਲੈ ਲਓ ਜੀ।
ਤੇ ਰੂਪੀ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਹਿਸਾਬ ਤਾਂ ਗੁਰੂ ਨੇ ਲੈਣਾ, ਪਰ ਅਸੀਂ ਜਿਹੜੇ ਗੁਰੂ ਦੇ ਕੂਕਰ ਆ ਪੰਥ ਦੇ, ਅਸੀਂ ਜਿਹੜੇ ਆ ਹਿੱਤ ਦੇ ਵਿੱਚ ਅਸੀਂ ਭੁਗਤਣਾ, ਤੇ ਅਸੀਂ ਜਿਹੜੀ ਇਹ ਗੱਲ ਆ ਇਹ ਲਗਾਤਾਰਤਾ ਦੇ ਨਾਲ ਸਿੱਖਾਂ ਦੀ ਕਚਹਿਰੀ ਦੇ ਵਿੱਚ, ਪੰਥ ਦੀ ਕਚਹਿਰੀ ਦੇ ਵਿੱਚ ਰੱਖਦੇ ਰਹਿਣਾ। ਕਿਉਂਕਿ ਚੌਕੀਦਾਰ ਦਾ ਇਹ ਕੰਮ ਹੁੰਦਾ ਕਿ ਜੇ ਘਰ ਨੂੰ ਚੋਰ ਪੈ ਜਾਣ ਤੇ ਉਹਨੇ ਫਿਰ ਜਾਗਦੇ ਰਹੋ ਦੀ ਵੰਗਾਰ ਜਿਹੜੀ ਆ ਉਹ ਦੇਣੀ ਹੁੰਦੀ ਆ। ਉਹ ਅਸੀਂ ਕੰਮ ਕਰ ਰਹੇ ਆ। ਸੋ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼, ਤੇ ਸਾਡਾ ਟਾਈ ਅਪ ਜਿਹੜਾ ਹੈਗਾ ਜੀ ਉਹ ਹੈਗਾ ਜੀ ਲਾਫਿਨਿਟੀ ਐਡਵੋਕੇਟਸ LLP। ਇਹ ਵੱਡੀ ਵਕੀਲਾਂ ਦੀ ਫਰਮ ਹੈ, ਕੌਮ ਦਾ ਵੀ ਕੰਮ ਕਾਫੀ ਕਰਦੇ ਨੇ। ਔਰ ਤੁਸੀਂ ਵੀ ਜੇ ਆਪਣਾ ਸਰਕਾਰਾਂ ਤੋਂ ਸਤਾਏ ਹੋਏ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਤੁਹਾਡੇ ਪੋਲੀਟੀਕਲ ਕੇਸ ਦੇ ਵਿੱਚ ਤੁਹਾਡੇ ਦੋ ਭਾਸ਼ੀਏ ਬਣ ਕੇ ਤੁਹਾਨੂੰ ਪੇਪਰ ਵਰਕ ਫਿਲ ਕਰਨ ਦੇ ਵਿੱਚ, ਚੰਗੇ ਵਕੀਲਾਂ ਦੇ ਨਾਲ ਕੰਟੈਕਟ ਕਰਾਉਣ ਦੇ ਵਿੱਚ ਤੁਹਾਡਾ ਜਿਹੜਾ ਅਸੀਂ ਸਾਥ ਦੇ ਸਕਦੇ ਹਾਂ। ਨੰਬਰ ਸਾਡੇ ਨੇ 514 770 7465, ਅਕਾਲ ਸਰਵਿਸਿਜ਼ @hotmail.com। ਇਸ ਤੋਂ ਇਲਾਵਾ ਤੁਹਾਡਾ ਹੋਰ ਵੀ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਹੋਵੇ, ਕੋਈ ਫੈਮਿਲੀ ਡਿਸਪਿਊਟ ਦਾ ਤੁਹਾਡਾ ਕੋਈ ਝਗੜਾ ਹੋਵੇ, ਬਿਨਾਂ ਅਦਾਲਤਾਂ ਦੇ ਗੇੜੇ ਲਾਇਆ ਸਾਡੇ ਜਿਹੜੇ ਵਕੀਲ ਨੇ ਲਾਫਿਨਿਟੀ ਐਡਵੋਕੇਟਸ LLP, ਉਹ ਗੁਰਮਤ ਦੀ ਰੋਸ਼ਨੀ ਦੇ ਵਿੱਚ ਤੁਹਾਡੇ ਝਗੜੇ ਜਿਹੜੇ ਆ ਉਹ ਕੋਰਟ ਤੋਂ ਬਾਹਰ ਸੁਲਝਾਉਣ ਦੇ ਜਿਹੜਾ ਆ ਉਹ ਯਤਨ ਕਰਨਗੇ, ਤਾਂ ਕਿ ਤੁਸੀਂ ਇਸ ਕਾਨੂੰਨੀ ਵਚੀਦੇ ਤੋਂ ਪਹਿਲਾਂ ਜੋ ਸਾਡਾ ਵਿਰਸਾ ਸਾਨੂੰ ਦੱਸਦਾ, ਜੋ ਸਾਡੀਆਂ ਪੰਥਕ ਮਰਿਆਦਾਵਾਂ ਸਾਡੀ ਗੁਰਬਾਣੀ ਸਾਨੂੰ ਦੱਸਦੀ ਆ, ਅਸੀਂ ਆਪਣੇ ਬਹੁਤ ਸਾਰੇ ਮਸਲੇ ਆ ਜਿਹੜੇ ਸਿਰਫ ਉਸੇ ਦੀ ਰੋਸ਼ਨੀ ਦੇ ਵਿੱਚ ਹੱਲ ਕਰ ਸਕਦੇ ਆ, ਜਿਹੜੇ ਦੋਨਾਂ ਧਿਰਾਂ ਦੇ ਲਈ ਫਾਇਦੇਮੰਦ ਹੁੰਦੇ ਨੇ। ਸੋ ਕਾਲ ਸਾਨੂੰ ਕਰ ਸਕਦੇ ਹਾਂ ਜੀ 514 770 7465, ਅਕਾਲ ਸਰਵਿਸਿਜ਼ @hotmail.com। ਔਰ ਪ੍ਰੋਗਰਾਮ ਤੁਸੀਂ ਸੁਣਦੇ ਜਾ ਰਹੇ ਹੋ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਗੱਲਬਾਤ ਕਰ ਰਿਹਾ ਸਰਦਾਰ ਹਰਪਾਲ ਸਿੰਘ ਬਲੇਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਨਰਲ ਸਕੱਤਰ ਨੇ, ਤੇ ਇਹ ਸਾਡੇ ਨਾਲ ਅੱਜ ਅਸੀਂ ਜਿਹੜਾ ਸਮੁੱਚਤਾ ਦੇ ਵਿੱਚ ਗੱਲਬਾਤ ਕਰ ਰਹੇ ਪੰਜਾਬ ਦੇ ਹਾਲਾਤਾਂ ਦੀ, ਔਰ ਖਾਸ ਕਰਕੇ ਲੈਂਡ ਪੁਲਿੰਗ ਜਿਹੜਾ ਸਿੱਖਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਹੁਣ ਸਰਕਾਰੀ ਡਾਕਾ ਮਾਰਿਆ ਜਾ ਰਿਹਾ। ਸਰਦਾਰ ਹਰਪਾਲ ਸਿੰਘ ਜੀ, ਇੱਕ ਪਾਸੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ, ਇੱਥੇ ਜ਼ਗੀਰਾਂ ਖੋਹ ਕੇ ਤੇ ਕਿਸਾਨਾਂ ਨੂੰ ਜ਼ਗੀਰਾਂ ਵੰਡੀਆਂ ਜਾ ਰਹੀਆਂ ਸੀ, ਇੱਥੇ ਉਲਟਾ ਕੰਮ ਚੱਲ ਪਿਆ ਜੀ। ਔਰ ਇਹੀ ਕਾਰਨ ਸਮਝਦੇ ਹੋ ਕਿ ਜਿਹੜੀ ਸਰਕਾਰੇ ਖਾਲਸਾ ਦੀ ਤਸਵੀਰ ਲੱਗੀ ਹੋਈ ਸੀ ਪੰਜਾਬ ਦੇ CM ਦੇ ਆਫਿਸ ਦੇ ਵਿੱਚ, ਉਹ ਲਾ ਕੇ ਗਾਂਧੀ ਦੀ ਲਾ ਦਿੱਤੀ ਗਈ ਆ, ਕਿ ਇਹੀ ਕਾਰਨ ਸੀ ਕਿ ਉਹ ਕੰਮ ਇਹਨਾਂ ਨੇ ਕਰਨੇ ਨਹੀਂ ਸੀ, ਇਹਨਾਂ ਨੂੰ ਪਹਿਲਾਂ ਪਤਾ ਸੀ ਵੀ ਅਸੀਂ ਕਰਨਾ ਕੀ ਆ ਜੀ। ਦੇਖੋ ਜੀ, ਇਹ ਬਿਲਕੁਲ ਸਾਰਾ ਇਹਨਾਂ ਨੂੰ ਪਤਾ ਸੀ, ਤਾਂ ਹੀ ਇਹਨਾਂ ਨੇ ਆਪਣੇ ਉਹੋ ਜਿਹੇ ਬੰਦੇ ਜਿਹੜੇ ਜਿਤਾਏ ਆ ਕਿ ਇਹਨਾਂ ਨੂੰ ਕੋਈ ਪੰਥ ਦੀ ਮਰਜ਼ਾਦਾ ਨਾ ਪਤਾ ਹੋਵੇ, ਇਹਨਾਂ ਨੂੰ ਕੋਈ ਕੌਮ ਦੀ ਮਰਜ਼ਾਦਾ ਦਾ ਨਾ ਪਤਾ ਹੋਵੇ, ਇਹ ਆਪਣੇ ਉਸ ਬੰਨੇ ਇਹਨਾਂ ਦਾ ਕੋਈ ਧਿਆਨ ਨਾ ਹੋਵੇ, ਤੇ ਇਹਨਾਂ ਨੂੰ ਜਦੋਂ ਵੀ ਅਸੀਂ ਬਹਾ ਦਈਏ ਤੇ ਬਹਿ ਜਾਣ, ਜਦੋਂ ਉਠਾ ਦਈਏ ਤੇ ਉੱਠ ਜਾਣ। ਮੈਂ ਇਹ ਗੱਲ ਇੱਕ ਕਰਨੀ ਚਾਹੁੰਦਾ ਕਿ ਮੇਰੇ ਕਮੈਂਟ ਕਰਨ ਵਾਲੇ ਵੀਰਾਂ ਨੇ ਬਹੁਤ ਸਤਿਕਾਰ ਦਿੱਤਾ ਹੈ, ਆਜ਼ਾਦੀ ਦੀ ਗੱਲ ਕੀਤੀ ਹੈ, ਮਨ ਉਹਨਾਂ ਦਾ ਬਣਿਆ ਹੈ। ਮੈਨੂੰ ਮੇਰੇ ਗੁਰੂ ਦੀ ਬੜੀ ਕਿਰਪਾ ਹੈ, ਜਿਹੜੇ ਇਹਨੇ ਵੀਰਾਂ ਨੇ ਸਾਰੇ ਨੇ ਕਮੈਂਟ ਕੀਤੇ ਆ। ਪਰ ਇੱਕ ਵੀਰ ਨੇ ਵੀ ਕਿਹਾ ਕਿ ਜੇ 450 ਸਰੂਪ ਬੰਦਰਗਾਹ ਦਾ ਹੈ ਤੇ 328 ਸਰੂਪਾਂ ਦਾ ਵੀ ਮਹਾਰਾਜ ਸਾਹਿਬ ਹਿਸਾਬ ਲਊਗਾ। ਮੈਂ ਉਹਨੂੰ ਆਪਣੇ ਭਰਾ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਨਾਲ, ਮੈਂ ਪੰਜਾਬ ਦੇ ਕੋਨੇ-ਕੋਨੇ 'ਚ ਜਾਂਦਾ ਹੈ, ਮੈਨੂੰ ਪਤਾ ਮੈਂ ਕਿ ਬਰਨਾਲੇ ਸ਼ਹਿਰ ਦੇ ਵਿੱਚ ਇਕੱਠ ਕਰਨ ਵਾਸਤੇ ਗਿਆ ਸੀ, ਤੇ ਉੱਥੇ ਸਾਡੇ SGPC ਦੇ ਪ੍ਰਧਾਨ, SGPC ਦੇ ਮੈਂਬਰ ਰਹੇ ਆ, ਤੇ ਉੱਥੋਂ ਦੀ ਇੱਕ ਤਿਹਾਈ ਜਿਹਨੂੰ ਪੱਤੀ ਕਹਿੰਦੇ ਆਪਾਂ, ਪੱਤੀ ਦੇ ਵਿੱਚ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ, ਤੇ ਉਹਦੇ ਵਿੱਚ ਪ੍ਰੇਮੀ ਸਰਸੇ ਵਾਲੇ ਦੇ ਕੁਝ ਪ੍ਰੇਮੀ ਰਹਿੰਦੇ ਆ, ਕੁਛ ਘਰ ਹੀ ਪ੍ਰੇਮੀਆਂ ਦੇ, ਬਾਕੀ ਸਾਰੇ ਸਿੱਖਾਂ ਦੇ ਘਰ ਹੈ। ਤੇ ਉਹ SGPC ਦੇ ਮੈਂਬਰ ਨੇ, ਉਹ ਪ੍ਰੇਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਵੱਖਰਾ ਖੜ ਕੇ ਦਿੱਤਾ ਹੈ ਉਹਨਾਂ ਦੇ ਘਰ ਵਿੱਚ। ਉੱਥੋਂ ਦੇ ਸਾਰੇ ਸਿੱਖਾਂ ਨੇ ਵਿਰੋਧ ਕੀਤਾ ਕਿ ਜਦੋਂ ਸਾਡੇ ਕੋਲ ਇੰਨਾ ਸੋਹਣਾ ਗੁਰੂ ਘਰ ਬਣਿਆ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਦੇਣ ਦੀ ਲੋੜ ਕੀ ਸੀ। ਮੈਂ ਤਾਂ ਗੱਲ ਕਰਦਾ ਕਿ ਜਿਹੜੇ 328 ਸਰੂਪ ਹੈ ਉਹ ਕਿੱਥੇ ਪਏ ਆ, ਕਿਹੜੇ ਰੂਪ 'ਚ ਪਏ ਆ, ਤੇ ਉਹ ਸਰੂਪਾਂ ਨੂੰ ਕਿਦੋਂ ਵਰਤਿਆ ਜਾ ਸਕਦਾ ਹੈ ਹਕੂਮਤ ਵੱਲੋਂ, ਕਿ ਜਦੋਂ ਵੀ ਸਿੱਖ ਆਪਣੀ ਤਰੱਕੀ ਦੀ ਗੱਲ ਕਰਨ, ਆਪਣੀ ਬਾਦਸ਼ਾਹੀ ਦੀ ਗੱਲ ਕਰਨ, ਆਪਣੀ ਹੋਮਲੈਂਡ ਦੀ ਗੱਲ ਕਰਨ, ਜਾਂ ਉਹ ਆਪਣੇ ਕੋਈ ਆਫਤਾਂ ਆਉਂਦੀਆਂ ਪਾਣੀ ਦੀਆਂ ਜਾਂ ਕਰੋਨਾ ਦੀ ਮਹਾਂਮਾਰੀ ਤੇ ਆਕਸੀਜਨਾਂ ਦੇ ਲੰਗਰ ਲਾਉਂਦੇ ਤੇ ਆਪਣਾ ਚਿਹਰਾ ਇਹ ਦਿਖਾਉਂਦੇ ਆ ਕਿ ਅਸੀਂ ਰੈਡੀਕਲ ਨਹੀਂ ਹੈ, ਅਸੀਂ ਅੱਤਵਾਦੀ ਨਹੀਂ ਆ, ਅਸੀਂ ਤਾਂ ਇੱਕ ਪੰਗਤ ਤੇ ਇੱਕ ਸੰਗਤ ਦੇ ਭਾਈਵਾਲ ਹੈ, ਤੇ ਉਦੋਂ ਹੀ ਅਸੀਂ ਇੱਕ ਗ੍ਰੰਥ ਸਾਹਿਬ ਪਾੜ ਕੇ ਖਿਲਾਰ ਕੇ ਤੇ ਅਸੀਂ ਇਹਨਾਂ ਨੂੰ ਦੁਬਾਰਾ ਧਰਨਿਆਂ ਦੇ ਵਿੱਚ ਉਜਲਾ ਦਿਆ ਕਰਾਂਗੇ, ਤੇ ਇਹਨਾਂ ਦਾ ਰਸਤਾ ਉੱਥੇ ਰੁਕ ਜਾ ਕਰੂਗਾ। ਮੇਰੀ ਮਨਸ਼ਾ
ਮੇਰੇ ਸੋਚਣ ਦੀ ਤੇ ਆਪ ਜੀ ਨਾਲ ਸਾਂਝੀ ਕਰਨ ਦਾ ਇਹ ਮਤਲਬ ਹੈ ਕਿ ਇੱਕ ਤਾਂ ਪਤਾ ਲੱਗ ਗਿਆ ਕਿ ਆ ਚੀਜ਼ ਇੱਥੇ ਪਈ ਹੈ, ਪਰ ਇੱਕ ਚੀਜ਼ ਦਾ ਪਤਾ ਹੀ ਨਹੀਂ। ਉਹ ਹੁਣ ਐਸਜੀਪੀਸੀ ਦੱਸ ਸਕਦੀ ਹੈ ਕਿ ਜਿੱਦਾਂ ਇੱਕ ਸਰੂਪ ਮੈਂ ਤੁਹਾਡੇ ਨਾਲ ਦੱਸਿਆ ਕਿ ਫਲਾਣੇ ਥਾਂ ਤੇ ਮੈਂ ਸੁਣਿਆ ਹੈ ਉੱਥੇ ਆਹ ਗੱਲ ਹੋਈ, ਕਿ 328 ਸਰੂਪ ਵੀ ਇਸੇ ਤਰੀਕੇ ਨਾਲ ਵੰਡੇ ਗਏ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਬਹੁਤ ਨੌਲੇਜ ਰੱਖਦੀਆਂ ਨੇ। ਜੇ ਅਸੀਂ ਆਪਣਾ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ, ਜਿੱਦਾਂ ਹੁਣ ਅੱਜ ਐਜੂਕੇਸ਼ਨ ਦੀ ਗੱਲ ਚੱਲਦੀ ਹੈ, ਤੇ ਐਜੂਕੇਸ਼ਨ ਦੁਨਿਆਵੀ ਐਜੂਕੇਸ਼ਨ ਦੇ ਨਾਲ ਨਾਲ ਕੀ ਹੈ, ਪਾਲਿਸੀ ਤਹਿਤ ਇਹਨਾਂ ਨੇ ਸਾਡੇ ਕੋਲੋਂ 10 ਗੁਰੂਆਂ ਦਾ ਇਤਿਹਾਸ ਕੱਢ ਲਿਆ। ਸਾਡੇ ਸਿਲੇਬਸ ਦੇ ਵਿੱਚੋਂ ਬੱਚਿਆਂ ਦੇ ਕੋਲੋਂ ਜਿਹੜਾ ਵਾ ਉਹ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਾਰੇ 4 ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦਿਆਂ ਦਾ, ਗੁਰੂ ਨਾਨਕ ਸਾਹਿਬ ਦਾ ਲੇਖ ਕੱਢ ਕੇ ਜਿਹੜਾ ਆਪਾਂ ਪੜ੍ਹਦੇ ਹੁੰਦੇ ਸੀ, ਉੱਥੇ ਮਿਰਜ਼ਾ ਸਾਹਿਬਾ, ਸੱਸੀ ਪੁੰਨੂ, ਹੀਰ ਰਾਂਝਾ ਭਰਤਾ, ਤੇ ਸਾਡੀ ਐਸਜੀਪੀਸੀ ਬੋਲੀ ਤੱਕ ਨਹੀਂ। ਸਾਡੇ ਮੁੰਡੇ ਪਤਾ ਹੀ ਨਹੀਂ ਕਦੋਂ ਜਿਹੜੇ ਘੋੜ ਸਵਾਰੀ ਕਰਦੇ ਸਨ, ਨੇਜਾਬਾਜੀ ਖੇਡਦੇ ਸਨ, ਕਬੱਡੀਆਂ ਖੇਡਦੇ ਸਨ, ਉਹ ਪਤਾ ਹੀ ਨਹੀਂ ਕਦੋਂ ਮੁੰਦਰਾ ਪਾ ਕੇ ਤੇ ਗਾਉਣ ਵਾਲੀਆਂ ਨਾਲ ਨੱਚਣ ਲੱਗ ਪਏ। ਇਹ ਸਾਡੀ ਐਸਜੀਪੀਸੀ ਨੇ ਜਿਹੜੀਆਂ ਗਲਤ ਫੈਸਲੇ, ਗਲਤ ਕੰਮ ਕੀਤੇ ਆ, ਕਿ ਸਾਡਾ 22,000 ਕਿੱਲਾ, ਮੈਂ ਆਪਣੇ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ 22,000 ਕਿੱਲਾ ਐਸਜੀਪੀਸੀ ਦਾ, ਤੇ 22-23 ਤਾਂ ਜ਼ਿਲ੍ਹੇ ਸਾਡੇ ਪੰਜਾਬ ਦੇ, ਤੇ ਹਰ ਜ਼ਿਲ੍ਹੇ 'ਚ ਜੇ 1000 ਕਿੱਲੇ ਦੇ ਵਿੱਚ ਅਸੀਂ ਆਪਣਾ ਜਿਹੜਾ ਆਰਗੈਨਿਕ ਘਿਓ, ਦੁੱਧ, ਦਹੀਂ, ਮੱਖਣ, ਪਨੀਰ ਪੈਦਾ ਕਰ ਲਈਏ, ਤੇ ਅਸੀਂ ਤਾਂ ਉਹੀ ਬਿਮਾਰੀਆਂ ਤੋਂ ਬਚ ਜਾਾਂਗੇ। ਸਾਡੇ ਲੋਕਾਂ ਨੂੰ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜੂਗਾ। ਜੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਾ ਦਈਏ, ਅਸੀਂ ਇਹ ਐਵਰੇਜ ਕੱਢੀਏ ਕਿ ਆਈਪੀਐਸ, ਪੀਪੀਐਸ, ਆਈਐਸ ਕਿੰਨੇ ਸਾਲ ਦੇ ਬਣਦੇ ਆ, ਤੇ ਅਸੀਂ ਤਾਂ ਕਦੀ ਵੀ ਕਿਸੇ ਗਵਰਨਮੈਂਟ ਤੋਂ ਮਰ ਨਹੀਂ ਸਕਦੇ। ਪਰ ਅਸੀਂ ਅੱਜ ਤੱਕ ਇੱਕ ਵੀ ਸਟੇਟਮੈਂਟ ਸਾਡੀ ਐਸਜੀਪੀਸੀ ਨਹੀਂ ਦੇ ਸਕਦੀ ਕਿ ਕਿੰਨੇ ਉਹਨਾਂ ਨੇ ਅਫਸਰ ਪੈਦਾ ਕੀਤੇ ਆ। ਸੋ ਇਹ ਗੱਲਾਂ ਜਿਹੜੀਆਂ ਸਾਨੂੰ ਬਿਲਕੁਲ ਇਹਨਾਂ ਤੇ ਧਿਆਨ ਰੱਖਣਾ ਪਊਗਾ। ਤੇ ਜੇ ਅਸੀਂ ਇੱਥੇ ਸਰਮਾਇਆ ਸਾਡੇ ਕੋਲ ਘੱਟ ਹੈ, ਪਰ ਸਾਡੇ ਸਿੱਖ ਬਹੁਤ ਤਗੜੇ ਆ ਬਾਹਰ। ਸਾਡੇ ਸਿੱਖ ਸ਼ਾਮ, ਦਾਮ, ਦੰਦ, ਭੇਦ ਸਾਰਾ ਕੁਝ ਵਰਤ ਕੇ ਆਪਣੇ ਗੁਰਧਾਮਾਂ ਦੀ ਸੇਵਾ ਤਾਂ ਆਪ ਕਰਨ। ਬਾਕੀ ਤਾਂ ਜਿਹੜੇ ਗੁਲਾਮ ਲੋਕ ਉਹ ਸੰਘਰਸ਼ ਕਰ ਸਕਦੇ, ਆਪਾਂ ਸੰਘਰਸ਼ ਕਰ ਰਹੇ ਆ। ਸਾਡੇ ਵੀਰਾਂ ਦਾ ਸਤਿਕਾਰ ਬਹੁਤ ਸਾਡੇ ਨਾਲ, ਜਿਹਦਾ ਕਰਕੇ ਅਸੀਂ ਵੱਡਾ ਦਿਲ ਕਰਕੇ ਤੁਰੇ ਫਿਰਦੇ ਹਾਂ ਜੀ। ਸੋ ਇੱਥੇ ਸਵਾਲ ਪੈਦਾ ਹੁੰਦਾ, ਤੁਸੀਂ ਗੱਲ ਕੀਤੀ ਹੈ ਕਿ ਅਫਸਰ ਪੈਦਾ ਹੋਣ। ਇੱਕ ਤਾਜ਼ਾ ਘਟਨਾ ਤੁਹਾਡੇ ਏਰੀਏ ਦੀ ਹੈ, ਖਡੂਰ ਸਾਹਿਬ ਏਰੀਏ ਦੀ। ਉਹ ਗੁਰਸਿੱਖ ਬੱਚੀ ਜਿਹੜੀ ਕੋਈ ਕਾਨੂੰਨ ਦਾ ਇਮਤਿਹਾਨ ਦੇਣ ਗਈ ਸੀ, ਕੋਈ ਜੱਜ ਬਣਨਾ ਸੀ ਜਾਂ ਵਕੀਲ ਬਣਨਾ ਸੀ, ਹੁਣ ਮੈਨੂੰ ਸਾਰੀ ਗੱਲ ਨਹੀਂ ਪਤਾ, ਉਹਨੂੰ ਵੀ ਉਹਦੇ ਕਕਾਰਾਂ ਕਰਕੇ ਪ੍ਰੀਖਿਆ ਦੇ ਵਿੱਚ ਨਹੀਂ ਬਹਿਣ ਦਿੱਤਾ ਗਿਆ। ਸੋ ਉੱਥੇ ਵੀ ਉਹ ਕਹਿੰਦੇ ਆ ਵੀ ਕੜਾ ਜਾਂ ਸ੍ਰੀ ਸਾਹਿਬ ਲਾ ਕੇ ਤੁਸੀਂ ਆਓ। ਔਰ ਇਹ ਗੱਲ ਲੋਕਾਂ ਦੇ ਖਾਨੇ ਨਹੀਂ ਸੀ ਪਈ, ਹਜੇ ਤੱਕ ਨਹੀਂ ਕਈਆਂ ਦੇ ਪਈ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂ ਵਜਿੱਦ ਸਨ ਕਿ ਮੈਂ ਪਾਰਲੀਮੈਂਟ ਦੇ ਵਿੱਚ ਆਪਣੇ ਸ੍ਰੀ ਸਾਹਿਬ ਲੈ ਕੇ ਜਾਣਾ। ਸੋ ਇਹਦੇ ਉੱਤੇ ਕੀ ਤੁਹਾਡਾ ਸਟੈਂਡ ਹੈਗਾ, ਜਿਹੜਾ ਉਸ ਬੱਚੀ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਇਹ ਘਟਨਾ ਹੋਈ ਹੈ, ਔਰ ਪਾਰਟੀ ਵੱਲੋਂ ਕੋਈ ਉਸ ਪਰਿਵਾਰ ਨਾਲ ਰਾਬਤਾ ਜਾਂ ਕੋਈ ਗੱਲਬਾਤ ਜਿਹੜੀ ਹੋਈ ਹੈ ਜਾਂ ਹੋਣ ਜਾ ਰਹੀ ਹੈ? ਸਰਦਾਰ ਮਨਵੀਰ ਸਿੰਘ ਜੀ, ਉਹ ਮੇਰੇ ਜ਼ਿਲ੍ਹੇ ਦੀ ਲੜਕੀ ਹੈ, ਗੁਰਪ੍ਰੀਤ ਕੌਰ, ਤੇ ਉਹ ਤਰਨਤਾਰਨ ਤੋਂ ਗਈ ਸੀ ਉੱਥੇ ਆਪਣਾ ਜਿਹੜਾ ਉਹ ਜੱਜ ਦਾ ਪੇਪਰ ਦੇਣ ਵਾਸਤੇ। ਤੇ ਉਹਨੂੰ ਉੱਥੇ ਰੰਜਿਸ਼, ਸਾਡਾ ਇੱਕ ਉਹਨੇ ਸਿਰਫ ਬੱਚੀ ਨੇ ਕਕਾਰ ਪਾਏ ਸਨ, ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਬੱਚੀ ਸੀ, ਤੇ ਉਹਨੇ ਮਨਾ ਕੀਤਾ ਕਿ ਮੈਂ ਕੜਾ ਨਹੀਂ ਉਤਾਰ ਸਕਦੀ। ਪਰ ਉਹਨਾਂ ਨੇ ਪੇਪਰ ਲੈਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਤੇ ਜਿਹਦਾ ਫਰਜ਼ ਬਣਦਾ ਸੀ ਕਿ ਸ਼੍ਰੋਮਣੀ ਕਮੇਟੀ ਤੁਰੰਤ ਆਪਣਾ ਐਡਵੋਕੇਟ, ਵਕੀਲ ਕੋਈ ਪੈਦਾ ਕਰਦੀ, ਤੇ ਆਪਣਾ ਜਿਹੜਾ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਉੱਥੇ ਆਪਾਂ ਉਹ ਬੱਚੀ ਦਾ ਪੇਪਰ ਦਿਵਾਉਂਦੇ, ਤਾਂ ਸਾਨੂੰ ਪਤਾ ਲੱਗਦਾ ਕਿ ਸਾਡੀ ਆਪਣੀ ਸੰਸਥਾ ਜਿੰਦੀ ਹੈ। ਸੋ ਅੱਜ ਉਹਨਾਂ ਨੇ ਕੋਈ ਵੀ, ਜਿਸ ਤਰੀਕੇ ਨਾਲ ਮੈਂ ਆਪ ਜੀ ਨਾਲ ਪਹਿਲਾਂ ਬੇਨਤੀ ਕੀਤੀ ਹੈ ਕਿ 1991 ਦੇ ਵਿੱਚ ਸਰਦਾਰ ਮਾਨ ਨੇ ਇਹ ਗੱਲ ਕਹੀ ਸੀ ਕਿ ਸਾਡੇ ਜ਼ਮੀਨਾਂ ਵੀ ਇਹ ਹਕੂਮਤ ਖੋਊਗੀ, ਉਸੇ ਤਰੀਕੇ ਨਾਲ ਉਦੋਂ ਉਹਨਾਂ ਨੇ ਕਿਰਪਾਨ ਖੜ ਕੇ ਕਿਹਾ ਕਿ ਮੈਂ ਕਿਰਪਾਨ ਅੰਦਰ ਲੈ ਕੇ ਜਾਣਾ ਹੈ। ਤੇ ਸਾਡੀ ਐਸਜੀਪੀਸੀ ਦੇ ਪ੍ਰਧਾਨ ਟੌੜਾ ਸਾਹਿਬ ਨੇ ਕਹਿਤਾ ਕਿ ਮਾਨ ਨੇ ਅੰਦਰ ਜਾ ਕੇ ਕਿਹੜਾ ਗੱਤਕਾ ਖੇਡਣਾ ਹੈ। ਸੋ ਜੇ ਉਸ ਵੇਲੇ ਟੌੜਾ ਸਾਹਿਬ ਸਾਡੀ ਨੁਮਾਇੰਦਾ ਜਥੇਬੰਦੀ ਦੇ ਪ੍ਰਧਾਨ ਸਨ, ਜੇ ਕਿਤੇ ਇਹ ਗੱਲ ਕਹਿ ਦਿੰਦੇ ਕਿ ਸਾਡਾ ਰਾਈਟ ਹੈ, ਅਸੀਂ ਕਿਰਪਾਨ ਜਿਹੜੀ ਹੈ ਕੋਈ ਉਹਦਾ ਪੈਮਾਨਾ ਨਹੀਂ ਹੈ ਕਿੰਨੇ ਫੁੱਟੀ ਹੈ ਕਿੰਨੇ ਨਹੀਂ, ਪਰ ਸਾਡਾ ਰਾਈਟ ਹੈ, ਅਸੀਂ ਜਾ ਸਕਦੇ ਹਾਂ, ਸਾਡੀ ਬਾਦਸ਼ਾਹੀ ਦੀ ਨਿਸ਼ਾਨੀ ਹੈ, ਤੇ ਸਾਡਾ ਉਦੋਂ ਦਾ ਸੰਵਿਧਾਨ ਕਾਨੂੰਨ ਬਣਿਆ ਹੁੰਦਾ ਤੇ ਅੱਜ ਸਾਡੀ ਬੱਚੀ ਪੇਪਰ ਦੇ ਕੇ ਆਉਂਦੀ। ਇਹ ਸਾਰੀਆਂ ਸਾਡੀਆਂ ਗੰਢਾਂ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਹੈ। ਸੋ ਮੈਨੂੰ ਇੱਕ ਗੱਲ ਦੱਸੋ ਸਰਦਾਰ ਮਨਵੀਰ ਸਿੰਘ ਜੀ, 6ਵੇਂ ਪਾਤਸ਼ਾਹ ਨੇ ਪਹਿਲੀ ਜੰਗ ਅੰਮ੍ਰਿਤਸਰ ਤੋਂ ਬਾਜ ਤੋਂ ਲੜੀ, ਕੀ ਗੱਲ ਬਾਜ ਦੀ ਸੀ ਕਿ ਜਾਂ ਤਾਜ ਦੀ ਸੀ? ਗੱਲ ਤਾਂ ਤਾਜ ਦੀ ਸੀ, ਬਾਜ ਦਾ ਕਰਕੇ ਤਾਂ ਜੰਗ ਹੋ ਨਹੀਂ ਸੀ ਸਕਦੀ।
ਜਦੋਂ ਬਾਬਾ ਬਿਧੀ ਚੰਦ ਜੀ ਘੋੜੇ ਲੈ ਕੇ ਆਏ, ਗੱਲ ਘੋੜਿਆਂ ਦੀ ਨਹੀਂ ਸੀ, ਗੱਲ ਤਾਂ ਸਾਡੀ ਅੱਡਰੀ ਹੋਂਦ ਦੀ ਸੀ, ਸਾਡੀ ਹਸਤੀ ਦੀ ਸੀ। ਸੋ ਅੱਜ ਸਾਡੀ ਕਿਰਪਾਨ ਅੰਦਰ ਗਈ ਜਾਂ ਨਹੀਂ ਗਈ, ਪਰ ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖਾਂ ਦਾ ਜਿਹੜਾ ਲੀਡਰ ਉਹ ਲਿਆਕਤਮੰਦ ਸੀ, ਉਹਨੂੰ ਪਤਾ ਸੀ ਕਿ ਸਾਡੇ ਨਾਲ ਇਹ ਸਾਰਾ ਕੁਝ ਹੋਣਾ ਹੈ, ਪਰ ਸਾਡਾ ਆਪਣਿਆਂ ਨੇ ਲੱਤਾਂ ਖਿੱਚੀਆਂ, ਸਾਥ ਨਹੀਂ ਦਿੱਤਾ। ਜੇ ਸਾਥ ਦਿੱਤਾ ਹੁੰਦਾ ਤੇ ਸ਼ਾਇਦ ਅੱਜ ਸਾਡੀ ਭੈਣ ਗੁਰਪ੍ਰੀਤ ਬੜੀ ਆਸਾਨੀ ਨਾਲ ਪੇਪਰ ਦੇ ਕੇ ਆਉਂਦੀ, ਕਿਸੇ ਦੀ ਜ਼ਰੂਰਤ ਨਹੀਂ ਸੀ ਰੋਕਣ ਦੀ। ਤੇ ਅੱਜ ਸਾਰਾ ਕੁਝ, ਹਰ ਗੱਲ ਸਾਡੇ ਸਿੱਖਾਂ ਨੂੰ 3 ਤੋਂ 4 ਸਾਲ ਬਾਅਦ ਕਿਉਂ ਪਤਾ ਲੱਗਦੀ ਹੈ? ਕਿਉਂਕਿ ਆਈਪੀਐਸ ਭਾਰਤ ਦੇ ਵਿੱਚ ਪਹਿਲੀ ਟਰਮ 'ਚ ਆਈਪੀਐਸ ਪਾਸ ਕਰਨ ਵਾਲਾ ਬੰਦਾ ਜਿਹੜਾ ਕੇਜਰੀਵਾਲ ਤੀਜੀ ਵਾਰ ਵੀ ਨਹੀਂ ਕਰ ਸਕਿਆ। ਸੋ ਅੱਜ ਉਸੇ ਹੀ ਲੀਡਰ ਨੂੰ ਨੁਕਰੇ ਲਾ ਕੇ ਰੱਖਿਆ ਹੈ ਕਿ ਇਹ ਪਾਰਲੀਮੈਂਟ ਦੀਆਂ ਪੌੜੀਆਂ ਨਾ ਚੜ੍ਹ ਜੇ। ਸਰਦਾਰ ਮਾਨ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ। ਉਹਨਾਂ ਨੇ, ਉਹ ਇਹੋ ਜਿਹਾ ਪਾਰਸ ਹੈ ਕਿ ਉਹਨੂੰ ਕੋਈ ਉਹਦੀ ਨਿੰਦਾ ਕਰਦਾ ਹੈ, ਉਹਦੀ ਬਖਤੋਈ ਕਰਦਾ ਹੈ, ਉਹਦਾ ਵਿਰੋਧ ਕਰਦਾ ਹੈ, ਉਹਨੂੰ ਕੋਈ ਕੁਛ ਕਹਿੰਦਾ ਹੈ, ਤਾਂ ਵੀ ਏਜੰਸੀਆਂ ਉਹਦੇ ਘਰ ਪੈਸਾ ਭੇਜਦੀਆਂ ਹੈ। ਪਰ ਜੇ ਉਹਨੂੰ ਕੋਈ ਸਤਿਕਾਰ ਦਿੰਦਾ ਹੈ ਤੇ ਤਾਂ ਵੀ ਕੌਮ ਉਹਦੇ ਘਰ, ਉਹਦੇ ਚੁੱਲ੍ਹੇ 'ਚੋਂ ਧੂੰਆਂ ਨਿਕਲਦਾ ਹੈ ਤੇ ਕੌਮ ਉਹਦੇ ਘਰ ਸਾਰਾ ਕੁਝ ਭੇਜਦੀ ਹੈ। ਕਿ ਉਹ ਇੱਕ ਪਾਰਸ ਨਾਲੋਂ ਘੱਟ ਹੈ? ਸਰਦਾਰ ਸਿਮਰਨਜੀਤ ਸਿੰਘ ਮਾਨ ਬਣਨਾ ਬਹੁਤ ਔਖਾ ਹੈ। 42 ਸਾਲ। ਅੱਜ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਰਨਵੇ ਦੇ ਵਿੱਚ, ਰਨਵੇ ਦੇ ਉੱਤੋਂ ਜਹਾਜ਼ ਜਿੰਨੇ ਮਰਜ਼ੀ ਚੜ ਜਾਣ, ਜਿੰਨੇ ਮਰਜ਼ੀ ਉਤਰ ਜਾਣ, ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਰਨਵੇ ਤਿਆਰ ਕਰਨਾ ਪੈਂਦਾ ਉਦੋਂ ਜ਼ਿੰਦਗੀਆਂ ਲੱਗ ਜਾਂਦੀਆਂ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 42 ਸਾਲ ਲਾ ਕੇ ਇਹ ਪਲੇਟਫਾਰਮ ਤਿਆਰ ਕੀਤਾ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ ਹੋਣਾ ਨੇ ਹੁਕਮਨਾਮਿਆਂ ਦੀ ਰੋਸ਼ਨੀ ਚੋਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨਨਾਮਾ, ਸ੍ਰੀ ਅੰਮ੍ਰਿਤਸਰ ਐਲਾਨਨਾਮਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਰੀਆਂ ਪਾਰਟੀਆਂ ਭੰਗ ਕਰਕੇ ਪੈਦਾ ਕੀਤਾ, ਜਿਹਨੂੰ ਕੋਈ ਦਾਗ ਨਹੀਂ ਲੱਗਾ, ਜਿਹੜਾ ਕਦੀ ਵਿਕਿਆ ਤੇ ਝੁਕਿਆ ਨਹੀਂ, ਜਿਹੜਾ ਮੀਰੀ ਪੀਰੀ ਦੇ ਸਿਧਾਂਤ ਤੇ ਖੜਾ ਹੈ, ਆਪਣੀ ਗੱਲ ਤੇ ਖੜਾ ਲੈਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿੱਦਾਂ ਮਾੜਾ ਹੋ ਸਕਦਾ ਹੈ? ਅੱਜ 5 ਮੈਂਬਰੀ ਕਮੇਟੀ ਬਣ ਗਈ। ਤੇ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹੈ ਕਿ 5 ਮੈਂਬਰੀ ਕਮੇਟੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਮੈਂਬਰਸ਼ਿਪ ਕਰਨੀ ਹੈ, ਨਵਾਂ ਅਕਾਲੀ ਦਲ ਹੋਂਦ 'ਚ ਲਿਆਉਣਾ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਹਨਾਂ ਨੂੰ ਜਦੋਂ ਕੋਈ ਪੁੱਛੇ ਨਾ ਵੀ ਭਾਈ ਨਵਾਂ ਕਿਉਂ ਲਿਆਉਣਾ ਹੈ, ਕਹਿੰਦੇ ਜੀ ਉਹਨਾਂ ਨੇ ਬੇਅਦਬੀਆਂ ਕੀਤੀਆਂ, ਆਹ ਕੀਤਾ, ਕਰਾਈਆਂ, ਅਸੀਂ ਜਿਹੜੀ ਗੱਲ ਕਰਨੀ ਹੈ ਅਸੀਂ ਨਵੇਂ ਸਿਰਿਓਂ ਕਰਨੀ ਹੈ, ਇਸ ਕਰਕੇ ਤੁਸੀਂ ਮੈਂਬਰਸ਼ਿਪ ਪੂਰੀ ਕਰੋ। ਮੈਂ ਉਹਨਾਂ ਨੂੰ ਪੁੱਛਦਾ ਕਿ ਕਹਿੰਦੇ ਸਿਧਾਂਤ ਖਤਰੇ 'ਚ ਹੈ, ਮਰਜ਼ਾਦਾ ਖਤਰੇ 'ਚ ਹੈ। ਜਿਹੜਾ 1 ਮਈ 1994 ਨੂੰ ਪੈਦਾ ਹੋਇਆ ਹੈ ਹੁਕਮਨਾਮਿਆਂ ਦੀ ਰੋਸ਼ਨੀ 'ਚੋਂ, ਜਦੋਂ ਅਸੀਂ ਉਸੇ ਸਿਧਾਂਤ ਨੂੰ ਪਿੱਠ ਕੀਤੀ ਹੈ, ਉਸੇ ਅਕਾਲ ਤਖਤ ਸਾਹਿਬ ਨੂੰ ਪਿੱਠ ਕੀਤੀ ਹੈ, ਤੇ ਅਸੀਂ ਅੱਗੇ ਕਿਸ ਤਰੀਕੇ ਨਾਲ ਸਿੱਧਾ ਚੱਲ ਸਕਦੇ ਹਾਂ? ਸਾਨੂੰ ਇਹ ਸੋਚਣਾ ਪਊਗਾ ਕਿ ਸਾਡੇ ਜਥੇਦਾਰ ਜਿਨ੍ਹਾਂ ਨੇ ਅੱਜ ਇਹ ਸਾਰਾ ਕੁਝ ਲੋਕਾਂ ਨੂੰ ਭੰਬਲ ਭੂਸਾ ਪਾਤਾ ਕਿ ਆਹ ਚੀਜ਼ ਨਵੀਂ ਹੈ, ਪਰ ਇਹ ਪੁਰਾਣੀ ਕਿਉਂ ਨਹੀਂ ਦੱਸਦੇ? ਕਿਰਪਾਨ ਫੜੀ ਹੈ ਤੇ ਕਿਰਪਾਨ ਨਾਲ ਕੀ ਮਹਾਰਾਜ ਸਾਹਿਬ ਨੇ ਕੀਤਾ ਕੀ, ਕਦੀ ਉਹ ਦੱਸਿਆ? ਹਰ ਕੋਈ ਦਰਸ਼ਨ ਕਰਾਉਂਦਾ ਕਿ ਆ ਗੁਰੂ ਸਾਹਿਬ ਦੇ ਸ਼ਸਤਰ ਹੈ, ਕਦੀ ਇਹ ਕਿਉਂ ਨਹੀਂ ਕੋਈ ਦੱਸਦਾ ਕਿ ਇਹਨਾਂ ਸ਼ਸਤਰਾਂ ਨਾਲ ਗੁਰੂ ਸਾਹਿਬ ਨੇ ਕੀ ਕੀਤਾ? ਸਾਡੇ ਗੁਰੂ ਏਸੀ ਕਮਰਿਆਂ 'ਚ ਬਹਿ ਕੇ ਉਹਨਾਂ ਲੜਾਈਆਂ ਲੜੀਆਂ ਜ਼ੁਲਮ ਦੇ ਖਿਲਾਫ। ਅੱਜ ਜ਼ੁਲਮ ਤਾਂ ਇੰਨਾ ਵੱਡਾ, ਕੋਈ ਅਵਤਾਰ ਸਿੰਘ ਖੰਡੇ ਦੀ ਮਾਤਾ ਨੂੰ ਤੇ ਭੈਣ ਨੂੰ ਪੁੱਛੇ ਕਿ ਉਹ ਕਿਸ ਤਰੀਕੇ ਦੀ ਨੀਂਦ ਬਤੀਤ ਕਰਦੀਆਂ, ਮਾਵਾਂ ਭੈਣਾਂ, ਮਾਵਾਂ ਤੇ ਧੀਆਂ, ਉਹਨਾਂ ਦੀ ਨੀਂਦ ਤੇ ਜਾਂ ਜਾਗ ਜਿਹੜੀ ਦਿਨੇ ਉੱਠਦਿਆਂ ਕਿੱਦਾਂ ਦੀ ਆ? ਇਹ ਤਾਂ ਬੜਾ ਸੌਖਾ ਕਹਿ ਦੇਣਾ ਕਿ ਇਹ ਬੰਦੇ ਜਿਹੜੇ ਆ ਇਹ ਖਾਲਿਸਤਾਨ ਦੀ ਗੱਲ ਕਰਦੇ ਆ। ਤੁਸੀਂ ਮੈਨੂੰ ਦੱਸੋ, ਖਾਲਿਸਤਾਨ ਕੋਈ ਹਊਆ ਹੈ? ਖਾਲਿਸਤਾਨ ਕੋਈ ਅੱਤਵਾਦ ਹੈ? ਖਾਲਿਸਤਾਨ ਕੋਈ ਟੈਰਰਿਸਟ ਹੈ? ਖਾਲਿਸਤਾਨ ਤੇ ਕਿਹੋ ਜਿਹਾ ਮਿਲਾਵਟ ਤੋਂ ਰਹਿਤ ਪਿਓਰ ਦੇਸ਼ ਹੈ ਜਿਹਦੇ ਵਿੱਚ ਹਰ ਕੋਈ ਆਪਣੇ ਗ੍ਰੰਥ ਨੂੰ ਸੇਫ ਰੱਖ ਸਕਦਾ ਹੈ, ਇੱਕ ਪੰਗਤ 'ਚ ਬਹਿ ਕੇ ਛਕ ਸਕਦਾ ਹੈ। ਕੋਈ ਅੱਜ ਐਸਸੀਬੀਸੀ ਵਿੰਗ ਬਣੇ ਆ ਤੇ ਜਿਹੜਾ ਤਰਜਮਾਨੀ ਮੀਰੀ ਪੀਰੀ ਦੀ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ 'ਚ ਤਾਂ ਕੋਈ ਐਸਸੀਬੀਸੀ ਵਿੰਗ ਵੀ ਨਹੀਂ ਹੈਗਾ। ਫਿਰ ਇੱਥੋਂ ਹੀ ਸਾਨੂੰ ਹਿਸਾਬ ਲਾ ਲੈਣਾ ਚਾਹੀਦਾ ਹੈ ਕਿ ਸਾਨੂੰ ਸਤਿਕਾਰ ਕਿੱਥੇ ਮਿਲਦਾ ਹੈ। ਤੇ ਸਾਡੇ ਗੁਰੂਆਂ ਨੇ ਜਿਹੜੀ ਚੀਜ਼ ਦਿੱਤੀ ਹੈ ਉਹ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਾਂਭ ਕੇ ਰੱਖੀ ਹੈ। ਮੈਂ ਕਹਿੰਦਾ ਗੁਰੂ ਸਾਹਿਬ ਉਹਦੀ ਉਮਰ ਲੰਮੀ ਕਰੇ। ਜਦੋਂ ਸਾਡੇ ਕੋਲੋਂ ਇਹ ਚਿਹਰਾ ਛਿਪ ਗਿਆ, ਆਖਰ ਜਿਹੜਾ ਕੋਈ ਮਨੁੱਖ ਹੈ ਉਹਨੇ ਇੱਕ ਦਿਨ ਤਾਂ ਜਾਣਾ ਹੈ, ਪਰ ਮੈਨੂੰ ਇਸ ਗੱਲ ਦਾ ਡਰ ਹੈ ਕਿ ਜਦੋਂ ਇਸ ਚਿਹਰੇ ਤੇ ਸਿੱਖਾਂ ਨੇ ਸਿਆਸਤ ਨਾ ਸਿਰਜੀ, ਜਿਨੇ ਇੰਨੀ ਜੱਦੋ ਜਹਿਦ ਨਾਲ ਆਪਣੀ ਐਜੂਕੇਸ਼ਨ ਵੀ ਛੱਡੀ, ਅਹੁਦੇ ਵੀ ਛੱਡੇ,
ਆਪਣਾ ਇੰਨਾ ਜਾਇਦਾਦ ਵੀ ਸਾਰੀ ਰੋੜੀ ਤੇ ਨੌ ਵੀ ਖਚਾਲੇ, ਬਾਲ ਵੀ ਪਟਾਲੇ। ਭਾਗਲਪੁਰ ਬਿਹਾਰ ਦੀ ਜੇਲ੍ਹ 'ਚ 5 ਸਾਲ ਸੂਰਜ ਨਹੀਂ ਵੇਖਿਆ, ਜਿੰਨੇ ਇੰਨਾ ਤਸ਼ੱਦਦ ਝੱਲਿਆ ਕਿ ਜਦੋਂ ਇਹ ਚਿਹਰਾ ਵੀ ਸਾਡੇ ਤੋਂ ਛੁਪ ਗਿਆ ਤੇ ਸਿੱਖ ਸਿਆਸਤ ਕਿਹੜੇ ਚਿਹਰੇ ਤੇ ਸਿਰਜਣਗੇ? ਸਿੱਖਾਂ ਕੋਲ ਕਿਹੜਾ ਉਹ ਚਿਹਰਾ ਰਹਿ ਜਾਊਗਾ ਜਿਹਦੇ ਤੇ ਉਹ ਆਪਣੀ ਸਿਆਸਤ ਸਿਰਜ ਲੈਣਗੇ? ਤੇ ਮੋਦੀ ਸਾਹਿਬ ਅੱਜ ਜੇ ਕੋਈ ਇਹ ਸਟੇਟ ਡਰਦੀ ਹੈ ਤੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਡਰਦੀ ਹੈ, ਕਿਉਂਕਿ ਉਹ ਸਾਰੇ ਪੱਖਾਂ ਦੇ ਵਿੱਚ ਪੂਰਾ ਹੈ। ਉਹਦੇ ਤੇ 160 ਮੁਕੱਦਮੇ ਕੀਤੇ ਦਰਜ ਤੇ ਸਾਰਿਆਂ ਚੋਂ ਬਰੀ ਹੋਇਆ, ਕਿਉਂਕਿ ਉਹਨੇ ਕਦੀ ਵੀ ਜਿਹੜੀ ਆ ਉਹ ਮਰਜ਼ਾਦਾ ਭੰਗ ਨਹੀਂ ਕੀਤੀ, ਕਦੀ ਵੀ ਕੋਈ ਗਲਤ ਕੰਮ ਨਹੀਂ ਕੀਤਾ। ਤੇ ਸਟੇਟ ਤਾਂ ਨਜਾਇਜ਼ ਪਰਚੇ ਪਾਪਾ ਅੱਜ ਵੀ ਅੰਦਰ ਕਰ ਰਹੀ ਹੈ, ਪਰ ਇੱਕ ਨਾ ਇੱਕ ਦਿਨ ਤੇ ਇਹਨਾਂ ਨੂੰ ਵੀ ਬਰੀ ਕਰਨਾ ਪੈਣਾ। ਜੀ ਜੀ, ਸੋ ਥੋੜੇ ਜਿਹੇ ਮੈਸੇਜ ਹੋਰ ਪੜ੍ਹ ਦਈਏ ਜੀ, ਮਿੰਟ ਆਪਣੇ ਕੋਲ 5 ਕੀ ਬਚੇ ਆ, ਫਿਰ ਆਪਾਂ ਬਾਕੀ ਗੱਲਬਾਤ ਜਾਰੀ ਰੱਖਦੇ ਆ। ਤੇ ਓਕੇ, ਸੁਖਚੈਨ ਸਿੰਘ ਉਹਨਾਂ ਦਾ ਮੈਸੇਜ ਆ ਜੀ ਅਗਲਾ, ਕਹਿੰਦੇ ਪੰਗਤ ਸੰਗਤ ਦੇ ਨਾਲ ਜੁੱਤੀ ਵੀ ਕਾਇਮ ਕਰਨੀ ਪੈਣੀ ਆ। ਮੈਂ ਤੇ ਕਹਿੰਦਾ ਕਿ ਲੰਗਰ ਲਾ ਕੇ ਵੀ ਜੁੱਤੀਆਂ ਖਾਣ ਤੋਂ ਆਪਣੀ ਜੁੱਤੀ ਸਿੱਖਾਂ ਨੂੰ ਖਾਲਸਾ ਰਾਜ ਦੀ ਗੱਲ ਕਰਕੇ ਕਾਇਮ ਰੱਖਣੀ ਪਊ। ਚਲੋ ਤੁਹਾਡਾ ਚੰਗਾ ਵਿਚਾਰ ਹੈ ਜੀ, ਜੁੱਤੀ ਤਾਂ ਕਾਇਮ ਹੋਣੀ ਚਾਹੀਦੀ ਆ ਨਾ, ਜਿਸ ਕੀ ਲਾਠੀ ਉਸਕੀ ਭੈਂਸ ਕਹਿੰਦੇ ਹਨ। ਤੇ ਇਹ ਗੁਰਬਾਣੀ ਵੀ ਕਹਿੰਦੀ ਆ ਵੀ ਹੱਥਾਂ ਆਵਾਜ਼ ਕਰਾ ਰਿਹਾ ਵੈਰੀ ਨਹੀਂ ਹੁੰਦਾ ਮਿੱਤ। ਇਹ ਸ਼ਾਇਦ ਇਹ ਭਾਈ ਗੁਰਦਾਸ ਦੀਆਂ ਲਾਈਨਾਂ ਨੇ, ਮੈਂ ਹੁਣ ਭੁੱਲਦਾ, ਜੇ ਗਲਤੀ ਹੋਈ ਤਾਂ ਮਾਫ ਕਰਿਓ ਜੀ। ਔਰ ਸਈਦ ਜੈਨ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ, ਬਣ ਕੇ ਰਹੇਗਾ ਖਾਲਿਸਤਾਨ। ਧੰਨਵਾਦ ਜੀ ਤੁਹਾਡਾ, ਸੰਗਤ ਚੜ੍ਹਦੀ ਕਲਾ 'ਚ। ਹਾਂਜੀ, ਚਰਨਜੀਤ ਸਿੰਘ ਕਹਿੰਦੇ ਨੇ ਖਾਲਿਸਤਾਨ ਰਾਜ ਪੰਜਾਬ ਵਿੱਚ ਜ਼ਰੂਰੀ ਹੈ ਜੀ, ਗੰਗੂ ਦਿੱਲੀ ਵਾਲੇ ਪੰਜਾਬ ਨੂੰ ਨਹੀਂ ਜੀਣ ਦਿੰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਰਾਜ ਜ਼ਰੂਰੀ ਹੈ ਜੀ। ਧੰਨਵਾਦ ਜੀ। ਤੇ ਸੁਖਚੈਨ PB02 ਕਹਿੰਦੇ ਨੇ ਜੀ, ਮੈਂ ਗੁਜਰਾਤ ਵਿੱਚ ਵੇਖਿਆ ਕਿ RSS ਨਕਲੀ ਸਿੱਖ ਤਿਆਰ ਕਰਕੇ ਸਿੱਖ ਤਿਆਰੀ ਰੱਖਣ, ਇਹਨਾਂ ਦਾ ਪਰਿਛਾਵਾਂ ਭੰਨਣ ਲਈ ਤੇ ਪਿਛਵਾੜਾ ਭੰਨਣ ਲਈ, ਤੇ ਇਹਨਾਂ ਨੂੰ ਪਛਾਣਨ ਦੀ ਓਕੇ, BJP ਨੇ ਗੰਦ ਪਾਇਆ ਤਾਂ ਕਿ ਅਣਖੀ ਪੰਜਾਬ ਨੂੰ ਝੁਕਾਉਣ ਲਈ ਪੂਰਾ ਜ਼ੋਰ ਲਾ ਰਹੀ ਆ, ਹਰ ਹਿੱਲੇ ਪੰਜਾਬ ਜੀਂਦਾ ਆ। ਧੰਨਵਾਦ ਜੀ। ਸੋ ਅੱਗੇ ਹੈਗਾ ਜੀ ਮੈਸੇਜ ਗੁਰਭੇਜ ਸਿੰਘ ਹੋਣਾ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ। ਉਸਤਾਦ ਜੀ ਫੇਰ ਲਿਖਦੇ ਨੇ, ਵੀਰ ਜੀ ਸਾਰਿਆਂ ਨੇ ਸਰਦਾਰ ਮਾਨ ਨਹੀਂ ਬਣ ਜਾਣਾ, ਪਰ ਜਦੋਂ ਸਾਡੇ ਬੱਚੇ ਇੰਡੀਅਨ ਸਟੇਟ ਦੇ ਅਫਸਰ ਬਣਨਗੇ ਤਾਂ ਉਹ ਸਾਡੇ ਨਹੀਂ ਰਹਿਣਗੇ। ਸਾਡੇ ਇੰਟੈਲੀਜੈਂਟ ਬੱਚਿਆਂ ਨੂੰ ਬਾਹਰ ਦੀਆਂ ਯੂਨੀਵਰਸਿਟੀਆਂ ਵਿੱਚ ਕਾਨੂੰਨ ਦੀ ਜਾਂ ਪੱਤਰਕਾਰੀ ਦੀ ਪੜ੍ਹਾਈ ਕਰਾਉਣੀ ਜ਼ਰੂਰੀ ਹੈ। ਮੈਂ ਤੁਹਾਡੇ ਇਸ ਵਿਚਾਰ ਨਾਲ ਉਸਤਾਦ ਜੀ 100% ਸਹਿਮਤ ਹਾਂ, ਕਿਉਂਕਿ ਅਸੀਂ ਦੇਖਿਆ ਆਪਣੇ ਉੱਥੇ IPS IAS ਦਾ ਹਾਲ, ਕਿ ਜਦੋਂ ਲੋੜ ਹੁੰਦੀ ਆ ਪੰਥ ਨੂੰ ਉਹ ਸਰਕਾਰ ਵੱਲ ਹੀ ਖੜਦੇ ਆ। ਇਹ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ। ਬਾਕੀ ਆਪਾਂ ਬਲੇਰ ਸਾਹਿਬ ਨੂੰ ਵੀ ਪੁੱਛਦੇ ਹਾਂ ਕਿ ਇਹਨਾਂ ਦਾ ਕੀ ਵਿਚਾਰ ਹੈ ਇਸ ਗੱਲ ਦੇ ਉੱਤੇ। ਤੇ ਜੀ ਬਲੇਰ ਸਾਹਿਬ, ਇਸ ਕਮੈਂਟ ਦੇ ਉੱਤੇ ਉਚੇਚੇ ਤੁਸੀਂ 2 ਮਿੰਟ ਜ਼ਰੂਰ ਲਾਓ ਜੀ, ਕਿਉਂਕਿ ਉਹ ਇਹ ਕਹਿ ਰਿਹਾ ਕਿ ਹਰੇਕ ਨੇ ਮਾਨ ਸਾਹਿਬ ਨਹੀਂ ਬਣ ਜਾਣਾ, ਬਟ ਜਿਹੜੇ ਬੱਚੇ ਅਸੀਂ ਸਰਕਾਰੀ ਪੜ੍ਹਾਈਆਂ, ਕਿਉਂਕਿ ਇਹ ਬਹੁਤਾਤ ਦੇ ਵਿੱਚ ਦੇਖਿਆ, ਇਹ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਕਿ ਜਦੋਂ ਨਾ ਮੈਂ ਤੁਹਾਨੂੰ ਜਦੋਂ ਇਹ ਪਿੱਛੇ ਜਿਹੇ ਕਾਂਡ ਹੋਇਆ ਨਵਾਂ ਅੰਮ੍ਰਿਤਪਾਲ ਸਿੰਘ ਹੋਣਾ ਦੇ ਕੇਸ ਦੇ ਵਿੱਚ, ਫੜੋ ਫੜਾਈ ਪੰਜਾਬ ਦੇ ਵਿੱਚ ਹੋ ਰਹੀ ਸੀ, ਤੇ ਉਹ ਸਿੱਖ ਬੀਬੀ ਸੀ, SP ਸੀਗੀ ਉਹ ਪਟਿਆਲੇ ਦੀ, ਜਾਂ ਮੈਂ ਜੇ ਭੁੱਲਦਾ ਨਾ ਹੋਵਾਂ, ਸ਼ਾਇਦ ਉਹਦਾ ਨਾਮ ਵੀ ਗੁਰਪ੍ਰੀਤ ਕੌਰ ਸੀ, ਹੁਣ ਮੈਨੂੰ ਯਾਦ ਨਹੀਂ ਹੈਗਾ। ਉਹ ਵੀ ਜਿਹੜੇ ਸਿੱਖ ਰਿਆਸਤਾਂ ਦੇ ਝੰਡੇ ਸੀ ਉਹਨਾਂ ਨੂੰ ਦਿਖਾ ਕੇ ਕਹਿ ਰਹੀ ਸੀ ਵੀ ਆਹ ਖਾਲਿਸਤਾਨ ਦੀਆਂ ਰਿਆਸਤਾਂ ਤੇ ਆਹ ਤਿਆਰੀ ਕਰਾਈ ਜਾ ਰਹੀ ਹੈ। ਜਾਣੀ ਕਿ ਉਹ ਸਾਰਾ ਨਾ ਰੌਲਾ ਗੋਲਾ ਜਿਹਾ ਉਹਨੂੰ ਸਮਝ ਨਹੀਂ ਸੀ ਆ ਰਹੀ ਵੀ ਇਹ ਹੋ ਕੀ ਰਿਹਾ, ਉਹ ਝੰਡੇ ਆਇਡੈਂਟੀਫਾਈ ਨਹੀਂ ਸੀ ਕਰ ਪਾ ਰਹੀ ਵੀ ਇਹ ਕਿਹੜੇ ਆ। ਹਾਂ ਦੇਖੋ ਜਹੇਦਾਰ ਜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀਰ ਨੇ ਇਹ ਗੱਲ ਕਹੀ ਹੈ ਉਹਨਾਂ ਦਾ ਬਿਲਕੁਲ ਸੁਝਾਅ ਠੀਕ ਹੈ, ਪਰ ਜਦੋਂ ਸਾਡੇ ਤੇ ਸੰਨ 1984 ਦੇ ਵਿੱਚ ਹਮਲਾ ਹੋਇਆ, ਜਾਂ ਜਦੋਂ ਵੀ ਸਾਡੀਆਂ ਸਾਰਾਗੜੀ ਦੀ ਜੰਗ ਜਾਂ ਦੂਜੀਆਂ ਜੰਗਾਂ ਹੋਈਆਂ, ਤੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਿੱਖ ਆਫਿਸਰ ਫੌਜ ਦੇ ਵਿੱਚ ਸੀ ਉਹਨਾਂ ਨੇ ਬਗਾਵਤ ਕੀਤੀ। ਜੇ ਸਾਡੇ ਆਫਿਸਰ ਹੀ ਨਾ ਉੱਥੇ, ਜਿੱਦਾਂ ਹੁਣ ਸਾਡੀ ਉੱਥੇ ਸਾਰੀ ਨਫਰੀ ਘਟਾ ਦਿੱਤੀ ਹੈ ਫੌਜ ਦੇ ਵਿੱਚ, ਬਾਰਡਰਾਂ ਤੇ ਸਾਰੇ ਥਾਵਾਂ ਤੇ ਨਫਰੀ ਘਟਾ ਦਿੱਤੀ ਹੈ,
ਸਾਡਾ ਦੁਸ਼ਮਣ ਤਾਂ ਸਮਝ ਗਿਆ ਕਿ ਜੇ ਇਹ ਪੜ੍ਹ ਕੇ ਅਫਸਰ ਬਣ ਗਏ ਤੇ ਇਹ ਫਿਰ ਬਗਾਵਤ ਕਰਨਗੇ, ਪਰ ਅਸੀਂ ਇਸ ਗੱਲ ਨੂੰ ਸਮਝ ਗਏ ਕਿ ਸਾਡਾ ਹੱਲ ਕਿਤੇ ਹੋਰ ਹੈ। ਅਸੀਂ ਐਜੂਕੇਸ਼ਨ ਕਿਉਂ ਹਾਸਲ ਕਰਨੀ ਹੈ? ਜੇ ਅਸੀਂ ਐਜੂਕੇਸ਼ਨ ਲੈ ਲਾਂਗੇ ਤੇ ਅੱਜ ਜਿਹੜੀ ਚਿੰਨ੍ਹ ਦੀਪ ਲਾ ਗਿਆ, ਕੀ ਉਹ ਐਜੂਕੇਸ਼ਨ ਤੋਂ ਬਗੈਰ ਲਾ ਗਿਆ? ਜੇ ਉਹਦੇ ਕੋਲ ਐਜੂਕੇਸ਼ਨ ਸੀ, ਉਹ ਕੋਈ ਬੰਦਾ ਰੁਤਬਾ ਰੱਖਦਾ ਸੀ, ਤੇ ਇਹਦਾ ਮਤਲਬ ਕਿ ਉਸ ਬੰਦੇ ਨੇ ਸੁੱਤੇ ਹੋਏ ਨੌਜਵਾਨਾਂ ਨੂੰ ਜਗਾਤਾ। ਤੇ ਜੇ ਸਾਡੇ ਜਨਰਲ ਸ਼ਬੇਗ ਸਿੰਘ ਹੋਣੀ ਅਫਸਰ ਹੀ ਨਾ ਹੁੰਦੇ, ਬਗਾਵਤ ਹੀ ਨਾ ਕਰਦੇ, ਤੇ ਸੰਤ ਜਰਨੈਲ ਸਿੰਘ ਜੀ ਨੂੰ ਇੰਨਾ ਵੱਡਾ ਬਲ ਮਿਲਿਆ। ਸੋ ਮੈਂ ਇਹ ਬੇਨਤੀ ਕਰਦਾ ਕਿ ਬਿਲਕੁਲ ਤੁਸੀਂ ਆਪਣੀ ਜਗ੍ਹਾ ਠੀਕ ਹੋ, ਪਰ ਸਾਡੇ ਵਾਸਤੇ ਇਸ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨਾ। ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਹੁਣ ਕਈ ਲੋਕਾਂ ਨੇ ਇਹ ਗੱਲ ਕਹੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਰਵਨੀਤ ਬਿੱਟੂ ਨੂੰ ਨਹੀਂ ਸੀ ਮਿਲਣਾ ਚਾਹੀਦਾ। ਮੈਂ ਵਿਸ਼ੇ ਤੋਂ ਪਾਸੇ ਜਾ ਕੇ ਗੱਲ ਕਰਨ ਲੱਗਿਆ ਐਜੂਕੇਸ਼ਨ ਦੀ ਤੇ ਅਫਸਰਸ਼ਾਹੀ ਦੀ, ਕਿ ਇਹ ਫਰਕ ਕਿੰਨਾ ਹੁੰਦਾ ਹੈ, ਉਹਦਾ ਤਜਰਬਾ ਕਿੰਨਾ ਹੁੰਦਾ ਹੈ, ਉਹਦੇ ਕੋਲ ਅਕਲ ਕਿੰਨੀ ਹੁੰਦੀ ਹੈ। ਸੋ ਸਾਡੇ ਲੋਕਾਂ ਨੇ ਵਿਰੋਧ ਕੀਤਾ ਕਿ ਇਹ ਤਾਂ ਸਾਡਾ ਦੁਸ਼ਮਣ ਹੈ ਜੀ, ਇਹਨਾਂ ਸਾਡਾ ਬੜਾ ਨੁਕਸਾਨ ਕੀਤਾ, ਸਰਦਾਰ ਮਾਨ ਕਿਉਂ ਮਿਲੇ? ਪਰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕੋਲ ਬਈਏ, ਫਿਰ ਉਹ ਅੰਦਰ ਦੀ ਗੱਲ ਦੱਸਦੇ, ਆਪਣੇ ਮਨ ਦੀ ਗੱਲ ਦੱਸਦੇ। ਉਹਨਾਂ ਨੇ ਇਹ ਗੱਲ ਕਹੀ ਕਿ ਮੋਦੀ ਦੇ ਪਲੇਟਫਾਰਮ ਤੋਂ ਤੇ ਵਿਰੋਧੀ ਦੇ ਟਾਈਮ ਚੋਂ ਤੁਹਾਡਾ ਸਿੱਖ ਤੁਹਾਡੀ ਗੱਲ ਕਰਕੇ ਆਇਆ ਹੈ, ਤੇ ਤੁਹਾਨੂੰ ਤਾਂ ਫਖਰ ਮਹਿਸੂਸ ਹੋਣਾ ਚਾਹੀਦਾ। ਕੀ ਗੱਲ ਤੁਹਾਨੂੰ ਇਹ ਨਹੀਂ ਸਮਝ ਲੱਗੀ ਕਿ ਮੈਂ ਕਿੰਨੇ ਵਜੇ ਤੱਕ ਇੱਕ ਲੱਤ ਤੇ ਖਲੋ ਕੇ ਸਪੀਕਰ ਤੋਂ ਟਾਈਮ ਮੰਗਦਾ ਰਿਹਾ, ਮੈਨੂੰ ਟਾਈਮ ਨਹੀਂ ਮਿਲਦਾ ਰਿਹਾ, ਪਰ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਕਿ ਸਪੀਕਰ ਸਾਹਿਬ ਸਾਡਾ ਟਾਈਮ ਕੱਟ ਕੇ ਤੇ ਮਾਨ ਸਾਹਿਬ ਨੇ ਪੰਜਾਬ ਦੇ ਮੁੱਦਿਆਂ ਤੇ ਬੋਲਣਾ, ਇਹਨਾਂ ਨੂੰ ਬੁਲਾ ਦਿਓ। ਤੇ ਉਹਨਾਂ ਨੇ ਮੈਨੂੰ ਬੁਲਾਤਾ, ਤੇ ਮੈਂ ਪਾਰਲੀਮੈਂਟ 'ਚ ਖੜ ਕੇ ਜਿਹੜੀ ਗੱਲ ਬੋਲੀ ਕਿ ਸਾਡੇ ਨੌਜਵਾਨਾਂ ਨੂੰ ਤੁਸੀਂ ਟੇਢੇ ਢੰਗ ਨਾਲ ਮਾਰ ਰਹੇ ਹੋ, ਤੇ ਇਹ ਜਿਹੜਾ ਬੋਲ ਤੁਹਾਡੇ ਦੇਸ਼ਾਂ ਵਿਦੇਸ਼ਾਂ ਦੀਆਂ ਏਜੰਸੀਆਂ ਐਮਬੈਸੀਆਂ ਦੇ ਵਿੱਚ ਗਿਆ, ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ। ਇਹਦੇ ਤੇ ਨਿਖਿਲ ਗੁਪਤੇ ਨੂੰ ਜੇਲ੍ਹ ਹੋ ਗਈ, ਉਹ ਕਟਹਿਰੇ ਦੇ ਵਿੱਚ ਖੜਾ ਹੋ ਗਿਆ। ਅਜੀਤ ਡੋਵਾਲ ਦੀ ਸਾਰੀ ਜੁੰਡਲੀ ਜਿਹੜੀ ਹੈ, ਸਿੱਧੇ ਤੌਰ ਤੇ ਉਹਦਾ ਚਿਹਰਾ ਨੰਗਾ ਹੋ ਗਿਆ। ਸਾਡੀ ਜਿਹੜੀ ਸਾਡੇ ਲਿਆਕਤਮੰਦ ਸਿੱਖਾਂ ਦੀ ਗੱਲ ਹੈ, ਉਹ ਸਾਨੂੰ ਤਾਂ ਹੀ ਪ੍ਰਾਪਤ ਹੋਊਗੀ ਜੇ ਅਸੀਂ ਐਜੂਕੇਸ਼ਨ ਹਾਸਲ ਕਰਕੇ ਕਿਸੇ ਮੁਕਾਮ ਤੇ ਪਹੁੰਚਾਂਗੇ। ਇਹਨਾਂ ਦੇ ਵਿੱਚ ਹਰ ਅਦਾਰੇ ਦੇ ਵਿੱਚ ਸਿੱਖ ਜਿਹੜਾ ਉੱਥੇ ਬੈਠਾ ਹੋਣਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਪਾਲਿਸੀ ਕੀ ਬਣਦੀ ਹੈ। ਤੇ ਹੁਣ ਉਹ ਤਾਂ ਆਪ ਚਾਹੁੰਦੇ ਆ ਕਿ ਇਹ ਸਾਡੇ ਵਿੱਚ ਆਉਣ ਹੀ ਨਾ, ਇਹ ਸਾਡੇ ਅਫਸਰ ਹੀ ਨਾ ਬਣ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਅਸੀਂ ਇਹਨਾਂ ਵਾਲੀ ਜਿਹੜਾ ਕਮੈਂਟ ਕੀਤਾ ਮੇਰੇ ਵੀਰ ਨੇ, ਸਰਦਾਰ ਮਾਨ ਨੂੰ ਵੀ ਇਹ ਪਤਾ ਕਿ ਅਸੀਂ ਜਿੰਨੇ ਵੀ ਐਮਐਲਏ ਬਣਾਏ, ਜਿੰਨੇ ਵੀ ਸਰਪੰਚ ਬਣਾਏ, ਉਹ ਸਾਰੇ ਹੀ ਗ੍ਰਾਂਟਾਂ ਦਾ ਕਰਕੇ ਮੁੜ ਕੇ ਸਰਕਾਰ ਦੇ ਪੱਖ 'ਚ ਹੁੰਦੇ ਗਏ। ਪਰ ਹੁਣ ਜਿਹੜਾ ਦੀਪ ਸਿੱਧੂ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਜਿੰਨੇ ਵੀ ਸਾਡੇ ਨੌਜਵਾਨ ਟੇਢੇ ਢੰਗ ਨਾਲ ਸ਼ਹੀਦ ਕੀਤੇ ਆ, ਉਹਨਾਂ ਦਾ ਖੂਨ ਅਜਾਇਆ ਨਹੀਂ ਜਾਣਾ। ਹੁਣ ਕਿਸੇ ਵੀ ਖੇਤਰ 'ਚ ਸਿੱਖ ਬੈਠਾ ਹੈ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ। ਇੱਥੇ ਪਾਲਕੀ ਨੂੰ ਮੋਢਾ ਦੇਣ ਵਾਲੇ ਅਫਸਰ ਜਿਹੜੇ ਵੱਡੇ ਰੁਤਬਿਆਂ ਤੇ ਬੈਠੇ ਅੰਮ੍ਰਿਤਸਰ ਦੇ ਵਿੱਚ, ਮੈਨੂੰ ਆਪ ਪਤਾ ਹੈ। ਮੈਂ ਉਹਨਾਂ ਦਾ ਨਾਂ ਇਸ ਕਰਕੇ ਨਹੀਂ ਲੈਣਾ ਕਿ ਉਹ ਅੱਜ ਵੀ ਜੌਬ ਕਰਦੇ, ਅੱਜ ਵੀ ਡਿਊਟੀ ਕਰਦੇ ਆ। ਪਰ ਉਹਨਾਂ ਨੇ ਜਦੋਂ ਤੁਸੀਂ ਅੰਮ੍ਰਿਤਪਾਲ ਦੀ ਗੱਲ ਕੀਤੀ, ਅਜਨਾਲੇ ਵਾਲੀ ਘਟਨਾ ਦੀ, ਤੇ ਸੂਰੀ ਨੂੰ ਜਦੋਂ ਉਹਦੀ ਲਾਸ਼ ਰੱਖ ਕੇ ਉਹਦਾ ਪਰਿਵਾਰ ਉੱਥੇ ਬਹਿ ਗਿਆ ਕਿ ਅੰਮ੍ਰਿਤਪਾਲ ਤੇ ਪਰਚਾ ਹੋਣਾ ਚਾਹੀਦਾ 302 ਦਾ, ਉਸ ਵੇਲੇ ਮੈਨੂੰ ਉਹਨਾਂ ਅਫਸਰਾਂ ਦਾ ਫੋਨ ਆਇਆ ਜਿਨ੍ਹਾਂ ਦਾ ਮੈਂ ਤੁਹਾਡੇ ਦਾ ਨਾਮ ਮੈਂਸ਼ਨ ਨਹੀਂ ਕਰ ਸਕਦਾ, ਪਰ ਉਹਨਾਂ ਅਫਸਰਾਂ ਦਾ ਫੋਨ ਆਇਆ ਕਿ ਬਲੇਰ ਸਾਹਿਬ, ਜੇ ਅੰਮ੍ਰਿਤਪਾਲ ਤੇ 302 ਦਾ ਮੁਕੱਦਮਾ ਦਰਜ ਹੁੰਦਾ ਤੇ ਅਸੀਂ ਵਰਦੀ ਲਾ ਦਾਂਗੇ, ਅਸਤੀਫੇ ਦੇ ਦਾਂਗੇ, ਤਕੜੇ ਹੋ ਜਿਓ, ਆਪਾਂ ਇਹ ਕੰਮ ਹੋਣ ਨਹੀਂ ਦੇਣਾ। ਤੇ ਮੈਨੂੰ ਤਾਂ ਆਪਣੇ ਆਪ ਜੀ ਮਹਿਸੂਸ ਹੋਇਆ ਕਿ ਇਹ ਸਾਡੇ ਅਫਸਰ ਹੈਗੇ ਆ ਤਾਂ ਗੱਲ ਹੋਈ ਆ, ਤੇ ਨਹੀਂ ਤੇ ਜੇ ਸਾਡੇ ਉੱਥੇ ਟੋਪੀਆਂ ਵਾਲੇ ਬੈਠੇ ਹੁੰਦੇ ਤਾਂ ਸਾਨੂੰ ਕਿੰਨੇ ਕਹਿਣਾ ਸੀ ਇਹ ਗੱਲ। ਤੇ ਸਾਡੇ ਤੋਂ ਬਦਕਿਸਮਤੀ ਹੈ, ਉਸ ਚੀਜ਼ ਦਾ ਪਰਚਾ 100% ਅੰਮ੍ਰਿਤਪਾਲ ਸਿੰਘ ਤੇ ਹੋ ਜਾਣਾ ਸੀ, ਜਿਨ੍ਹਾਂ ਅਫਸਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸਾਥ ਨਾ ਦਿੰਦੇ। ਇਹ ਅਸਲੀਅਤ ਆ, ਮੈਨੂੰ ਪਤਾ ਇਸ ਗੱਲ ਦਾ। ਮੈਂ ਇਹਦਾ ਬਕਾਇਦਾ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ। ਪਰ ਜਿਹੜੇ ਲੋਕਾਂ ਦਾ ਟਰੈਪ ਲੱਗਾ ਸੀ ਕਿ ਅਸੀਂ ਖਾਲਸਾ ਵਹੀਰ ਬੰਦ ਕਰਨੀ ਹੈ, ਅਸੀਂ ਇਹ ਅੰਮ੍ਰਿਤ ਸੰਚਾਰ ਦੀ ਲਹਿਰ ਬੰਦ ਕਰਨੀ ਹੈ, ਉਹਨਾਂ ਬੰਦਿਆਂ ਦੇ ਟਰੈਪ ਦੇ ਵਿੱਚ ਅਸੀਂ ਜਿਸ ਤਰ੍ਹਾਂ ਫਸ ਗਏ ਜਾਂ ਸਾਨੂੰ ਫਸਾਇਆ ਗਿਆ। ਜਿਹੜੇ ਬੰਦੇ ਉੱਥੇ ਲੀਡ ਕਰਦੇ ਸਨ ਕਈ, ਉਹਨਾਂ ਨੇ ਉਹਨਾਂ ਅਫਸਰਾਂ ਨੂੰ ਵੱਢਿਆ ਜਿਹੜੇ ਅੰਮ੍ਰਿਤਪਾਲ ਵਾਸਤੇ ਸਾਹ ਕਰਕੇ ਜਿੰਦੇ ਸੀ। ਤੇ ਜਦੋਂ ਉਹ ਅਫਸਰ ਵੱਢੇ ਗਏ, ਉਹਨਾਂ ਨੂੰ ਇਹ ਸਾਨੂੰ ਨਹੀਂ ਪਤਾ ਲੱਗਾ ਕਿ ਟਰੈਪ ਕਿਸ ਤਰੀਕੇ ਨਾਲ ਜਿਹੜਾ ਸਾਡਾ, ਮੈਂ
ਇਹ ਵੀਰਾਂ ਦੇ ਕਮੈਂਟ ਦੇ ਉੱਤੇ ਮੈਂ ਇਹੀ ਗੱਲ ਕਹੂੰਗਾ ਕਿ ਸਾਨੂੰ ਜਿਹੜਾ ਇਸ ਸਿਸਟਮ ਦੇ ਵਿੱਚ ਰਹਿ ਕੇ ਬਿਲਕੁਲ ਆਪਣਾ ਨਿਸ਼ਾਨਾ ਮੀਰੀ ਪੀਰੀ ਦਾ ਤੇ ਅਕਾਲ ਤਖਤ ਸਾਹਿਬ ਨੂੰ ਮੁੱਖ ਕਰਕੇ ਚੱਲਣਾ ਚਾਹੀਦਾ ਹੈ। ਪਰ ਜਿਹੜੇ ਨੌਜਵਾਨ ਅੱਜ ਜੇਲ੍ਹਾਂ 'ਚ ਬੰਦ ਹੈ, ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਲ੍ਹਾਂ ਦੇ ਵਿੱਚ ਨੌਜਵਾਨ ਬੰਦ ਹੈ, ਜਿਨ੍ਹਾਂ ਦੀ ਅਜੇ ਜ਼ਮਾਨਤ ਨਹੀਂ ਹੋਈ, ਜਿਨ੍ਹਾਂ ਦੇ ਵਾਸਤੇ ਅਸੀਂ ਰੋਜ਼ ਯਤਨ ਕਰਦੇ ਹਾਂ। ਪਰ ਕਾਰਨ ਇਹ ਹੈ ਕਿ ਅਸੀਂ ਦੁਸ਼ਮਣ ਨੂੰ ਪਛਾਣ ਕੇ ਆਪਣੇ ਅਫਸਰ ਪੈਦਾ ਕਰੀਏ। ਸਾਡੇ ਕੋਲ ਪਲੇਟਫਾਰਮ ਹੈਗਾ ਹੈ। ਜੇ ਸਾਡੇ ਅਫਸਰ ਹੋਣਗੇ ਤੇ ਉਹ ਬਗਾਵਤ ਵੀ ਕਰਨਗੇ ਤੇ ਉਹ ਸਿਸਟਮ ਦੇ ਵਿੱਚ ਰਹਿ ਕੇ ਕੋਈ ਪਾਲਿਸੀ ਵੀ ਬਣਾ ਦੇਣਗੇ। ਤੇ ਜੇ ਸਾਡੇ ਅਫਸਰ ਹੀ ਨਾ ਹੋਏ, ਸਾਡੀ ਨੌਜਵਾਨੀ ਤਾਂ ਜਿਹੜੀ ਉਹ ਤੁਹਾਨੂੰ ਮੈਂ ਦੱਸਿਆ ਕਿ ਉਹ ਸਾਰੀ ਨਸ਼ੇ ਦੇ ਵਹਿਣ 'ਚ ਰੁੜ ਗਈ। ਤੇ ਕੀ ਅਸੀਂ ਆਪਣਾ ਕਿਤੇ ਨਾ ਕਿਤੇ ਸਾਡੀ ਜਿਹੜੀ ਆ ਰੇਸ਼ੋ ਜਿਹੜੀ ਆ ਫੌਜ ਦੇ ਵਿੱਚ ਵੀ ਘਟਾਤੀ ਅਗਲੇ ਨੇ। ਤੇ ਅੱਜ ਸਾਡੀ ਇੱਥੇ ਨੌਜਵਾਨੀ ਜਿਨ੍ਹਾਂ ਨੇ ਗੱਤਕਾ ਸਿੱਖਣਾ ਹੈ, ਮੀਰੀ ਪੀਰੀ ਦਾ ਸਿਧਾਂਤ ਰੱਖਣਾ, ਉਹ ਨਸ਼ਿਆਂ 'ਚ ਰੁੜ ਗਈ। ਤੇ ਅਸੀਂ ਬਜ਼ੁਰਗਾਂ ਨਾਲ ਕਿੱਥੋਂ ਲੜਾਈ ਲੜ ਲਾਂਗੇ। ਇਸ ਕਰਕੇ ਸਾਡੇ ਨੌਜਵਾਨ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ 4 ਸਾਹਿਬਜ਼ਾਦੇ ਪੈਦਾ ਕਰਕੇ ਸਾਨੂੰ ਸੰਕੇਤ ਕਰ ਗਏ ਕਿ ਸਾਰੇ ਜਾਣਿਆਂ ਨੇ 4-4 ਬੱਚਿਆਂ ਨੂੰ ਜਨਮ ਦਿਓ ਤਾਂ ਕਿ ਆਪਾਂ ਦੁਸ਼ਮਣ ਨਾਲ ਮੁਕਾਬਲਾ ਕਰ ਸਕੀਏ। ਹੁਣ ਸਾਡਾ ਇੱਕ ਬੱਚਾ ਹੈ, ਉਹ ਵੀ ਸਾਡੇ ਕਹਿਣੇ ਤੋਂ ਬਾਹਰ ਨਸ਼ਿਆਂ ਦੀ ਭੇਟ ਚੜ ਗਿਆ। ਤੇ ਅਸੀਂ ਕੀ ਕਰਾਂਗੇ? ਸਾਨੂੰ ਆਪਣੇ ਗੁਰੂਆਂ ਵੱਲ ਵੇਖ ਕੇ ਉਹਨਾਂ ਦੀਆਂ ਕਰੜੀਆਂ ਘਾਲਣਾ ਦਾ ਸਦਕਾ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਹਰ ਬੰਦਾ ਮਰਦਾ ਹੈ, ਕੋਈ ਕਰੋਨਾ ਨਾਲ ਮਰ ਜਾਂਦਾ, ਕੋਈ ਅਟੈਕ ਨਾਲ ਮਰ ਜਾਂਦਾ, ਕੋਈ ਐਕਸੀਡੈਂਟ ਨਾਲ ਮਰ ਜਾਂਦਾ। ਜੇ ਮਰਨਾ ਹੀ ਆ ਤੇ ਫਿਰ ਅਣਖ ਨਾਲ ਮਰਨਾ ਚਾਹੀਦਾ ਹੈ। ਜੇ ਉਹ ਮੋਹਨ ਭਾਗਵਤ ਦੀ RSS ਹੈ ਤੇ ਸਾਡੀ ਸੰਤ ਜਰਨੈਲ ਸਿੰਘ ਦੀ RSS ਕੀ ਕਰਦੀ ਫਿਰਦੀ ਹੈ? ਕਿਉਂ ਉਹਨਾਂ ਦੇ ਮਗਰ ਚੁੱਕ ਕੇ ਢੋਲ ਤੇ ਹਾਰ ਲੈ ਕੇ ਤੁਰੀ ਫਿਰਦੀ? ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਢਾਇਆ ਹੈ, ਕਿਉਂ ਉਹਨਾਂ ਲੋਕਾਂ ਦੇ ਮਗਰ ਤੁਰੀ ਫਿਰਦੀ ਜਿਨ੍ਹਾਂ ਨੇ 850 ਲਾਸ਼ ਕਿਸਾਨਾਂ ਦੀ ਸਾਡੇ ਪੰਜਾਬ ਨੂੰ ਭੇਜੀ ਹੈ? ਕਿਉਂ ਉਹਨਾਂ ਲੋਕਾਂ ਦੇ ਮਗਰ ਤੁਰੀ ਫਿਰਦੀ ਹੈ ਜਿਨ੍ਹਾਂ ਲੋਕਾਂ ਨੇ ਸਾਡੇ ਪ੍ਰਚਾਰ ਕਰਦੇ ਸਿੰਘ ਵੀ ਅੰਦਰ ਦੇਤੇ? ਤੇ ਕਿਉਂ ਉਹਨਾਂ ਮਗਰ ਤੁਰੀ ਫਿਰਦੀ ਹੈ ਜਿਨ੍ਹਾਂ ਨੇ ਪਾਲਿਸੀ ਤਹਿਤ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਦੇ ਨਾਲੀਆਂ 'ਚ ਰੋਲ ਕੇ ਤੇ ਡੇਰਾ ਪ੍ਰੇਮੀਆਂ ਦਾ ਸਤਿਕਾਰ ਕੀਤਾ ਤੇ ਨਾਲ ਉਹਨਾਂ ਨੂੰ ਬਗੈਰ ਮੰਗਿਆ ਮਾਫੀਆਂ ਦਿੱਤੀਆਂ ਤੇ ਨਾਲ ਸੰਜਰ ਆਫ ਗੋਡ ਫਿਲਮ ਦੀ ਰਾਖੀ ਕੀਤੀ? 15-15 ਗਨਮੈਨ ਦਿੱਤੇ ਕਿ ਇਹਦਾ ਕੋਈ ਪੋਸਟਰ ਨਾ ਪਾੜ ਦੇ ਤੇ ਸੂਰੀ ਵਰਗਿਆਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ। ਕਿਉਂ ਲੋਕ ਉਹਨਾਂ ਦੇ ਮਗਰ ਜਿੰਦਾਬਾਦ ਦੇ ਨਾਅਰੇ ਲਾਉਂਦੇ ਫਿਰਦੇ ਆ? ਇਹਨਾਂ ਚੀਜ਼ਾਂ ਤੇ ਸਾਨੂੰ ਗਰੇਜ ਕਰਨਾ ਪੈਣਾ ਹੈ। ਤੇ ਵਿਦੇਸ਼ ਤੋਂ ਜਿਹੜੀ ਆਵਾਜ਼ ਆਊਗੀ, ਜਿੰਨੇ ਵੀ ਰਾਗੀ ਢਾਡੀ ਕਥਾਵਾਚਕ ਵਿਦੇਸ਼ਾਂ ਜਾਣ ਕੇ ਸਰਮਾਇਆ ਇਕੱਠਾ ਕਰਦੇ ਆ, ਉਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਸਟੇਜਾਂ ਤੇ ਕਦੀ ਖਾਲਿਸਤਾਨ ਦੀ ਗੱਲ ਕੀਤੀ ਹੈ? ਤੁਸੀਂ ਸਟੇਜਾਂ ਤੇ ਕਦੀ ਅਵਤਾਰ ਸਿੰਘ ਖੰਡੇ ਦੀ, ਹਰਦੀਪ ਸਿੰਘ ਨਿੱਜਰ ਦੀ, ਮੂਸੇ ਵਾਲੇ ਦੀ, ਦੀਪ ਸਿੰਘ ਸਿੱਧੂ ਦੀ ਕਦੀ ਗੱਲ ਕੀਤੀ ਹੈ? ਨਹੀਂ ਕੀਤੀ। ਪਰ ਉਹਨਾਂ ਲੋਕਾਂ ਨੂੰ ਸਾਨੂੰ ਪੁੱਛਣਾ ਪਊਗਾ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਧਨ ਇਕੱਠਾ ਕਰਕੇ ਅੱਜ ਇੱਥੇ ਪੰਜਾਬ ਦੀ ਧਰਤੀ ਤੇ ਆਣ ਕੇ RSS BJP ਵਾਲਿਆਂ ਲੋਕਾਂ ਦਾ, ਦਿੱਲੀ ਵਾਲਿਆਂ ਦਾ ਸਾਥ ਦਿੰਦੇ ਆ। ਉਹਨਾਂ ਨੂੰ ਤਾਂ ਆਪਦਾ ਤਖਤ ਹੀ ਨਹੀਂ ਯਾਦ। ਸੋ ਇਸ ਕਰਕੇ ਇਹ ਸਾਰਾ ਕੁਝ ਸਾਨੂੰ ਸਿੱਖਾਂ ਨੂੰ ਵਾਚਣਾ ਪੈਣਾ ਤੇ ਉਹਨਾਂ ਨੂੰ ਗੁੱਟ ਤੋਂ ਫੜ ਕੇ ਪੁੱਛਣਾ ਪੈਣਾ। ਜੇ ਅੱਜ ਕਿਰਪਾਨ ਨਹੀਂ ਮਾਰ ਸਕਦੇ, ਤੋਪ ਨਹੀਂ ਚਲਾ ਸਕਦੇ, ਬੰਦੂਕ ਨਹੀਂ ਚਲਾ ਸਕਦੇ, ਅਸੀਂ ਉਹਨਾਂ ਨਾਲ ਮੁੱਖ ਪਿੱਠ ਕਰਕੇ ਤਾਂ ਲੰਘ ਸਕਦੇ ਆ। ਉਹਨਾਂ ਨੂੰ ਇਹ ਤਾਂ ਮਹਿਸੂਸ ਹੋ ਜਾਏ ਕਿ ਸਾਡੇ ਨਾਲ ਇਹਨਾਂ ਦੀ ਬਣਦੀ ਨਹੀਂ, ਅਸੀਂ ਤਾਂ ਉਹਨਾਂ ਨੂੰ ਹਾਰ ਪਾਉਂਦੇ, ਗੁਲਦਸਤੇ ਭੇਟ ਕਰਦੇ ਆ। ਇਹ ਬੜੀ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ। ਜੀ ਬਹੁਤ ਧੰਨਵਾਦ ਦਲੇਰ ਸਾਹਿਬ। ਗੱਲਾਂ ਤਾਂ ਬਹੁਤ ਨੇ, ਮੈਂ ਵੀ ਹੋਰ ਕਾਫੀ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਪਣੇ 8 ਮਿੰਟ ਉੱਪਰ ਹੋ ਗਏ ਆ। ਬਟ ਫੇਰ ਵੀ ਜਿਹੜੀ ਤੁਸੀਂ ਮਾਨ ਸਾਹਿਬ ਵਾਲੀ ਤੇ ਬਿੱਟੂ ਵਾਲੀ ਗੱਲ ਕੀਤੀ ਹੈ ਨਾ, ਜਵਾਬ ਦਿੱਤਾ ਉਹਦਾ, ਮੈਂ ਥੋੜਾ ਜਿਹਾ ਉਹਦੇ 'ਚ ਆਪਣੇ ਵੱਲੋਂ ਵੀ ਐਡ ਕਰ ਰਿਹਾ ਕਿਉਂਕਿ ਮੈਨੂੰ ਵੀ ਕਈ ਬੰਦੇ ਇੱਥੇ ਕਾਲ ਕਰਦੇ ਆ ਤੇ ਮੈਂ ਉਹਨਾਂ ਨੂੰ ਇਸ ਗੱਲ ਬਾਰੇ ਮੈਸੇਜਾਂ 'ਚ ਵੀ ਪੁੱਛਦੇ ਸੀ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਪ੍ਰੋਗਰਾਮ 'ਚ ਆਓ, ਲਾਈਵ ਨੰਬਰ ਹੈਗੇ ਆ, ਸਵਾਲ ਕਰੋ, ਅਸੀਂ ਤੁਹਾਡਾ ਜਵਾਬ ਦੇਵਾਂਗੇ ਤਾਂ ਕਿ ਗੱਲ ਜਿਹੜੀ ਆ 2-3 ਬੰਦਿਆਂ 'ਚ ਨਾ ਰਹਿ ਜਾਵੇ, ਸਾਰੀ ਦੁਨੀਆ ਨੂੰ ਪਤਾ ਲੱਗੇ। ਇੱਕ ਤਾਂ ਤੁਸੀਂ ਆਹ ਜਿਹੜੀ ਗੱਲ ਦੱਸੀ ਆ, ਔਰ ਦੂਜੀ ਗੱਲ ਜਿਹੜੀ ਆ ਮੈਂ ਇਹਦੇ ਜੋੜਨੀ ਚਾਹੁੰਦਾ ਵੀ ਦੱਸੋ ਬੇਅੰਤੇ ਬੁੱਚੜ ਦੀ ਜੇ ਬੁੱਤ ਨੂੰ ਜੁੱਤੀਆਂ ਦਾ ਹਾਰ ਪਾਇਆ ਸਰਦਾਰ ਮਾਨ ਨੇ। ਹਰੇਕ ਪੰਥਕ ਸਟੇਜ ਤੋਂ ਉਹਦੀਆਂ ਜਿਹੜੀਆਂ ਕਾਰਵਾਈਆਂ ਸੀ ਸਿੱਖ ਵਿਰੋਧੀ, ਉਹਨੂੰ ਭੰਡਦੇ ਰਹੇ ਆ ਸਰਦਾਰ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜੇ ਕਿਸੇ ਪਬਲਿਕ ਗੈਦਰਿੰਗ ਦੇ ਵਿੱਚ ਟਕਰਾਅ ਹੋ ਜਾਂਦਾ ਤਾਂ ਪੈਰੀ ਹੱਥ ਲਾਉਂਦਾ ਰਵਨੀਤ ਬਿੱਟੂ ਸਰਦਾਰ ਮਾਨ ਦੇ। ਇਹ ਹੁਣ ਸ਼ਰਮ ਵਾਲੀ ਗੱਲ ਕਿਹਦੇ ਲਈ ਹੋਈ? ਇਹ ਤੁਸੀਂ ਆਪ ਹਿਸਾਬ ਲਾਉਣਾ। ਇਹ ਮੈਂ ਆਪਾਂ ਦਰਸ਼ਕਾਂ ਤੇ ਸਰੋਤਿਆਂ ਦੀ ਛੱਡਤੀ ਗੱਲ, ਆਪਾਂ ਕਨਕਲੂਜਨ ਨਹੀਂ ਕਰਨਾ, ਆਪਾਂ ਸਿਰਫ ਇਹ ਦੱਸਦੇ ਹਾਂ। ਤੇ ਉਹ ਕੋਟਲੀ ਨੂੰ ਜਿਹੜਾ ਇੱਕ ਮੈਂ ਹੋਰ ਭੁੱਲ ਗਿਆ, ਬਿੱਟੂ ਦੇ ਭਰਾ ਕੋਟਲੀ ਨੂੰ ਜੇ ਸਜ਼ਾ ਕਰਾਈ ਤਾਂ ਸਰਦਾਰ ਮਾਨ ਦੇ ਯਤਨਾਂ ਸਦਕਾ ਹੋਈ, ਉਹ ਹੋਣੀ ਨਹੀਂ ਸੀ। ਉਹ ਮਸਲਾ ਦਬਤਾ ਸੀ ਇਹਨਾਂ ਨੇ। ਤੇ ਇੱਕ ਮੁੱਖ ਮੰਤਰੀ ਦੇ ਰਹਿੰਦਿਆਂ ਹੋਇਆਂ ਉਹਦੇ ਦੋਤੇ ਨੂੰ ਸਜ਼ਾ ਯਾਫਤਾ ਕਰਾ ਦੇਣਾ, ਇਹ ਹਿੱਸੇ ਆ ਸਰਦਾਰ ਮਾਨ ਦੇ ਬਾਵਜੂਦ ਜੇ ਰਵਨੀਤ ਬਿੱਟੂ
ਇੱਕ ਬਜ਼ੁਰਗ ਦੇ ਪੈਰਾਂ ਦੇ ਵਿੱਚ ਡਿੱਗਦਾ ਤੇ ਜੇ ਉਹਦੇ ਪਿੱਠ ਤੇ ਹੱਥ ਰੱਖ ਦਿੰਦੇ ਆ ਤਾਂ ਮੇਰਾ ਖਿਆਲ ਆ ਵੀ ਇਹ ਸਾਨੂੰ ਆਪ ਸੋਚਣਾ ਚਾਹੀਦਾ, ਆਪਾਂ ਕਨਕਲੂਡ ਨਹੀਂ ਕਰਨਾ, ਇੱਥੇ ਹੀ ਛੱਡ ਦੇਣਾ ਗੱਲ ਨੂੰ। ਤੇ ਇਹਦੇ ਬਾਵਜੂਦ ਵੀ ਜੇ ਕਿਸੇ ਨੂੰ ਇਤਰਾਜ਼ ਆ ਸਰਦਾਰ ਮਾਨ ਦੇ ਇਸ ਐਕਸ਼ਨ ਦੇ ਨਾਲ ਤੇ ਉਹ ਆਪਣੀ ਗੱਲ ਰੱਖ ਲਵੇ, ਕੋਈ ਗੱਲ ਨਹੀਂ ਸਾਨੂੰ ਉਹਦੀ ਵੀ, ਕਿਉਂਕਿ ਅਸੀਂ ਕੋਈ ਰਜਿਸਟਰੀ ਤਾਂ ਕਰਾਈ ਨਹੀਂ ਹੋਈ ਸਰਦਾਰ ਮਾਨ ਦੀ, ਸਾਂਝੇ ਆ, ਕੌਮ ਦੇ ਆ। ਜਿਹੜਾ ਵੀ ਬੰਦਾ ਕੌਮੀ ਤੌਰ ਤੇ ਇਮਾਨਦਾਰੀ ਦੇ ਨਾਲ ਸਰਦਾਰ ਮਾਨ ਦੇ ਉੱਤੇ, ਉਹਨਾਂ ਦੇ ਕਿਸੇ ਕੰਮ ਦੇ ਉੱਤੇ ਕੋਈ ਸਵਾਲ ਖੜਾ ਕਰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਆਪਣੇ ਹਿਸਾਬ ਨਾਲ ਉਹਦਾ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਪਰ ਇਤਰਾਜ਼ ਕੋਈ ਨਹੀਂ। ਜਿਹੜਾ ਵੀ ਕੋਈ ਬੰਦਾ ਪਬਲਿਕ ਫਿਗਰ ਹੁੰਦਾ, ਘੱਟੋ ਘੱਟ ਸਾਨੂੰ ਇੰਨੀ ਦਰਿਆਦਲੀ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਜੇ ਉੱਤੇ ਕੋਈ ਸਵਾਲ ਖੜਾ ਹੁੰਦਾ ਤਾਂ ਇਮਾਨਦਾਰੀ ਨਾਲ ਉਹਨੂੰ ਐਡਰੈਸ ਕੀਤਾ ਜਾਵੇ, ਜਿਹੜਾ ਆਪਾਂ ਕਰ ਵੀ ਰਹੇ ਆ। ਸੋ ਬਲੇਰ ਸਾਹਿਬ ਬਹੁਤ ਬਹੁਤ ਧੰਨਵਾਦ। 30 ਸਕਿੰਟ 'ਚ, ਜੇ ਤੁਸੀਂ ਵੈਸੇ 10 ਮਿੰਟ ਉੱਪਰ ਹੋ ਗਿਆ, ਜ਼ਿਆਦਾ ਸਮਾਂ ਨਾ ਲਿਓ, 30 ਸਕਿੰਟ ਦੇ ਵਿੱਚ ਆਪਣੀ ਗੱਲ ਨੂੰ ਕਨਕਲੂਡ ਕਰੋ ਤੇ ਆਪਾਂ ਫੇਰ ਕਿਤੇ ਸਾਂਝ ਪਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਜੀ, ਮੈਂ ਤਾਂ ਸਰਦਾਰ ਮਨਵੀਰ ਸਿੰਘ ਜੀ, ਇੱਕ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਤੁਸੀਂ ਇੱਥੇ ਹਰ ਸਿੱਖ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਬੱਚੇ ਪੜ੍ਹਾਵਾਂ, ਪਾਲਾਂ, ਡੰਗਰਾਂ ਨੂੰ ਪੱਠੇ ਪਾਵਾਂ। ਤੇ ਇਹ ਸਾਡੀ ਸਿਸਟਮ ਪਹਿਲੇ ਦਿਨ ਜਿੱਦਣ ਬੇਅਦਬੀ ਹੋਈ ਹੈ, ਸਾਡਾ ਨੌਜਵਾਨ ਜਿਹੜਾ ਪੱਠੇ ਵੱਢਦਾ ਸੀ ਉਹ ਦਾਤਰੀ ਪੱਲੀ ਸੁੱਟ ਕੇ ਉਸੇ ਵੇਲੇ ਭੱਜ ਕੇ ਆਣ ਕੇ ਉਹਨੇ ਕਿਰਪਾਨ ਕੱਢ ਲਈ ਤੇ ਉਹ ਨਿਕਲ ਤੁਰਿਆ ਕਿ ਮੇਰੇ ਪਿਤਾ ਨੂੰ ਅੱਜ ਗਲੀਆਂ ਤੇ ਨਾਲੀਆਂ ਦੇ ਵਿੱਚ ਇਹਨਾਂ ਨੇ ਗਿਣੀ ਮਿਥੀ ਪਾਲਿਸੀ ਤਹਿਤ ਧੋਇਆ ਤੇ ਖਿਲਾਰਿਆ ਹੈ। ਸੋ ਉਸ ਤੋਂ ਬਾਅਦ ਪਾਲਿਸੀ ਤਹਿਤ ਹੀ ਉਹਨਾਂ ਨੇ ਇੰਨੀਆਂ ਬੇਅਦਬੀਆਂ ਕਰਾਤੀਆਂ, ਥਾਂ ਥਾਂ ਤੇ ਬੇਅਦਬੀਆਂ, ਥਾਏ ਪਿੰਡ ਬੇਅਦਬੀ, ਆਏ ਪਿੰਡ ਬੇਅਦਬੀ, ਕਿ ਸਾਡਾ ਨੌਜਵਾਨ ਜਿਹੜਾ ਉਹ ਇਹ ਸੋਚ ਲੇ ਕਿ ਤਾਂ ਆਮ ਗੱਲ, ਰੋਜ਼ ਦਾ ਕੰਮ ਹੈ, ਮੈਂ ਇਹ ਗੱਲ 'ਚੋਂ ਕੀ ਲੈਣਾ। ਅੱਜ ਅਸੀਂ ਉੱਥੇ ਖੜ ਗਏ ਹਾਂ ਕਿ ਨਿੱਤ ਦਿਨ ਬੇਅਦਬੀ ਹੁੰਦੀ ਹੈ ਤੇ ਹਰ ਇੱਕ ਘਰ ਦੇ ਘਰ ਦੂਜੇ ਘਰ ਭਈਆਂ ਦਾ ਬੱਚਾ ਜਨਮ ਲੈਂਦਾ, ਕਲਕਾਰੀਆਂ ਮਾਰਦਾ ਹੈ। ਉਹ ਕੀ, ਉਹ ਆਪਾਂ ਕਿਤੇ ਵਿਸ਼ਾ ਸਮਾਂ ਹੋਇਆ ਤੇ ਮੈਂ ਆਪ ਜੀ ਨਾਲ ਜ਼ਰੂਰ ਕਲੀਅਰ ਕਰੂੰਗਾ, ਕਿਉਂਕਿ ਮੈਂ ਗਰਾਊਂਡ ਤੇ ਜੋ ਕੁਛ ਅੱਜ ਤੱਕ ਵਾਚਿਆ ਹੈ, ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ, ਮਹਾਰਾਜ ਸਾਹਿਬ ਤੋਂ ਡਰ ਕੇ ਕਹਿੰਦਾ ਹੈ ਕਿ ਮੈਂ ਆਪਣੇ ਕੋਲੋਂ ਮਨੋਂ ਬਣਾ ਕੇ ਕਦੀ ਕੋਈ ਗੱਲ ਨਹੀਂ ਤੁਹਾਡੇ ਨਾਲ ਸਾਂਝੀ ਕਰਦਾ, ਕਿਉਂਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਉਹ ਸਿੱਖ ਹੋ ਜਿਨ੍ਹਾਂ ਨੇ 10 ਨੌਵਾਂ ਦੀ ਕਿਰਤ ਕਰਕੇ ਤੁਸੀਂ ਸਾਰਾ ਕੁਝ ਬਣਾਇਆ ਕੀਤਾ ਹੈ। ਤੇ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਰੂਬਰੂ ਕਰਾਊਂਗਾ ਜਿਹੜੀਆਂ ਅੱਜ ਵੀ ਕਈ ਲੋਕਾਂ ਨੇ ਗੱਲ ਕਹੀ ਹੈ, ਸਿਮਰਨਜੀਤ ਸਿੰਘ ਮਾਨ, ਪਰ ਜਿੰਨਾ ਚਿਰ ਉਹ ਪੜ੍ਹਦੇ ਨਹੀਂ ਉਹਨਾਂ ਚਿਰ ਇਹਨਾਂ ਨੂੰ ਪਤਾ ਨਹੀਂ ਲੱਗਣਾ। ਦੀਪ ਸਿੰਘ ਸਿੱਧੂ ਨੂੰ ਖੰਡੇ ਨੇ ਇਹ ਕਿਹਾ ਕਿ ਜਿੰਨਾ ਚਿਰ ਤੂੰ 6 ਮਹੀਨੇ ਦੀ ਸਟੱਡੀ ਨਾ ਕੀਤੀ, ਤੈਨੂੰ ਸਰਦਾਰ ਮਾਨ ਦੇ ਉਲਟ ਨਹੀਂ, ਤੈਨੂੰ ਉਹਦੇ ਹੱਕ 'ਚ ਬੋਲਣਾ ਪੈਣਾ। ਤੇ ਫਿਰ ਉਸ ਵੇਲੇ ਉਹ ਬੋਲਿਆ, ਕਿਤੇ ਸਮਾਂ ਮਿਲਿਆ ਤੇ ਮੈਂ ਕਲੀਅਰ ਕਰੂੰਗਾ ਜਿਹੜੀਆਂ ਗੱਲਾਂ ਮੇਰੇ ਨਾਲ ਹੋਈਆਂ ਹੈ, ਜਾਂ ਅੱਜ ਵੀ ਉਹ ਬੰਦੇ ਜੀਂਦੇ ਆ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ, ਜਿਨ੍ਹਾਂ ਨੇ ਵੱਡੇ ਵੱਡੇ ਹਿਸਟੋਰੀਕਲ ਜਰਨਲਿਸਟ ਜਿਹੜੇ ਬੰਦੇ ਆ, ਉਹਨਾਂ ਨੇ ਸਾਰਾ ਕੁਝ ਵਾਰਤਾਲਾਪ ਕੀਤੀ ਹੈ ਕਿ ਸਾਡੇ ਜਿਹੜੇ ਨੌਜਵਾਨ ਮਾਰੇ ਆ ਉਹਨਾਂ ਦੇ ਬੁੱਧੀ ਤੇ ਅਕਲ ਤੇ ਐਜੂਕੇਸ਼ਨ ਕਿੰਨੀ ਸੀ, ਕਿਉਂ ਗੌਰਮੈਂਟ ਨੇ ਖੋਏ ਆ। ਇਹ ਸਾਰਾ ਕੁਝ ਆਪਾਂ ਜ਼ਰੂਰ ਆਪ ਜੀ ਦੇ ਸਾਹਮਣੇ ਰੱਖਾਂਗੇ। ਜਿਨ੍ਹਾਂ ਨੇ ਕਮੈਂਟ ਕੀਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਮੈਂ ਆਪ ਜੀ ਦਾ ਬੜਾ ਰਿਣੀ ਹੈ ਜਿਨ੍ਹਾਂ ਨੇ ਮੈਨੂੰ ਸਾਰੀਆਂ ਸੰਗਤਾਂ ਦੇ ਰੂਪ ਕਰਾਇਆ। ਬਹੁਤ ਬਹੁਤ ਧੰਨਵਾਦ ਬਲੇਰ ਸਾਹਿਬ ਤੁਹਾਡਾ ਵੀ, ਔਰ ਸਾਡੇ ਪਿਆਰੇ ਪਿਆਰੇ ਦਰਸ਼ਕਾਂ ਤੇ ਸੂਝਵਾਨ ਸਰੋਤਿਆਂ ਦਾ ਵੀ, ਜਿਨ੍ਹਾਂ ਨੇ ਕਮੈਂਟ ਵੀ ਕੀਤੇ, ਪ੍ਰੋਗਰਾਮ ਦਾ ਹਿੱਸਾ ਵੀ ਬਣੇ। ਔਰ ਕਾਲ ਜ਼ਰੂਰ ਕਰਿਆ ਕਰੋ WhatsApp ਦੇ ਉੱਤੇ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੋਂ ਕਾਲ ਸਾਨੂੰ ਕਰ ਸਕਦੇ ਆ 514 476 84 84। ਸਟੂਡੀਓ ਦੇ ਵਿੱਚ ਤੁਹਾਡੀ ਕਾਲ, ਤੁਹਾਡੇ ਵਿਚਾਰ ਵੀ ਲਾਈਵ ਲਏ ਜਾਣਗੇ। ਔਰ ਜੇ ਕੋਈ ਸਾਡੇ ਪ੍ਰੋਗਰਾਮ ਨਾਲ ਸਹਿਮਤ ਨਹੀਂ, ਸਾਡੇ ਵਿਚਾਰਾਂ ਨਾਲ ਸਹਿਮਤ ਨਹੀਂ, ਉਹਨੂੰ ਵੀ ਪੂਰਾ ਜਿਹੜਾ ਔਨ 에ਅਰ ਸਮਾਂ ਦਿੱਤਾ ਜਾਏਗਾ, ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ। ਤੇ ਜੇ ਕੋਈ ਵੀ ਇਨਸਾਨ ਕਿਸੇ ਹੋਰ ਪਾਰਟੀ ਜਾਂ ਕਿਸੇ ਧੜੇ ਜਿਹਦੇ ਅਸੀਂ ਉਹਨੂੰ ਲੱਗਦਾ ਹੋਵੇ ਕਿ ਅਸੀਂ ਅਨਨੈਸੈਸਰਲੀ ਵਿਰੋਧ 'ਚ ਗੱਲ ਕਰ ਰਹੇ ਹਾਂ, ਤਾਂ ਸਾਡੇ ਨਾਲ ਕੰਟੈਕਟ ਕਰੇ, ਅਸੀਂ ਤੁਹਾਨੂੰ ਵੀ ਮੌਕਾ ਦੇਵਾਂਗੇ। ਤੇ ਸਾਡੇ ਨਾਲ ਦੱਸੋ, ਪੱਖ ਆਪਣਾ ਰੱਖੋ, ਮੋਸਟ ਵੈਲਕਮ ਆ, ਕਿਉਂਕਿ ਇਹ ਮੰਚ ਆ ਜਿਹੜਾ ਇਹ ਭੁਲੇਖੇ ਦੂਰ ਕਰਨ ਦੇ ਲਈ ਆ, ਭੁਲੇਖੇ ਪਾਉਣ ਦੇ ਲਈ ਨਹੀਂ। ਸੋ ਬਹੁਤ ਬਹੁਤ ਬਲੇਰ ਸਾਹਿਬ ਤੁਹਾਡਾ ਵੀ ਔਰ ਸਾਡੇ ਸਰੋਤਿਆਂ ਦਾ ਵੀ। ਕੱਲ ਨੂੰ ਜਿਹੜਾ ਨਵੇਂ ਮਹਿਮਾਨ ਦੇ ਨਾਲ, ਨਵੇਂ ਵਿਸ਼ੇ ਦੇ ਨਾਲ, ਵਾਹਿਗੁਰੂ ਨੇ ਜੇ ਸਵਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ ਔਰ ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ, ਜ਼ਰੂਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਬਲੇਰ ਸਾਹਿਬ ਜੀ ਤੁਹਾਨੂੰ ਵੀ ਔਰ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਅਰਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।